ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम ਦਾ ਬਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ। ਪ੍ਰੋਗਰਾਮ ਸੱਚ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਲ ਫੇਰ ਸੰਤ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਸ਼ਹੂਰ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 2 जून 2022 19 जेठ शाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰਨਦਾਸੀ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਾਲ ਕੇਬਲ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ 24 ਆਵਰ ਜਿਹੜੇ ਹੋ ਤੁਸੀਂ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਕੈਨੇਡਾ ਤੋਂ JS ਗਰੇਵਾਲ ਵੱਲੋਂ। ਸੋ ਇਹਨਾਂ ਨੇ ਪੰਜਾਬ ਦੇ ਬਦਲ ਰਹੇ ਜਿਹੜੇ ਹਾਲਾਤਾਂ ਤੇ ਚਿੰਤਾ ਜ਼ਾਹਿਰ ਕੀਤੀ ਹੈ ਔਰ ਇੰਜ ਜਾਪ ਰਿਹਾ ਹੈ ਕਿ ਜਿਵੇਂ ਏਜੰਸੀਆਂ ਪੰਜਾਬ ਨੂੰ ਬਲਦੀ ਦੇ ਬੂਥੇ ਵੱਲ ਤੱਕ ਰਹੀਆਂ ਨੇ। ਸੋ ਜਿਸ ਕਿਸਮ ਦਾ ਭ੍ਰਿਸ਼ਟ ਸਿਸਟਮ ਖੜਾ ਕਰ ਦਿੱਤਾ ਗਿਆ ਹੈ ਉਸ ਵਿੱਚੋਂ ਇਹੋ ਨਿਕਲਣਾ ਹੈ ਜੋ ਅੱਜ ਹਾਲਾਤ ਬਣੇ ਹੋਏ ਨੇ ਅਤੇ ਪੰਜਾਬ ਦੀ ਜੜ ਪੁੱਟਣ ਲਈ ਹਕੂਮਤਾਂ ਪੱਬਾਂ ਭਾਰ ਬੈਠੀਆਂ ਨੇ। ਸੋ ਇਹਨਾਂ ਸੂਖਮ ਹਮਲਿਆਂ ਤੋਂ ਬਚਣ ਲਈ ਅਸੀਂ ਕੀ ਕਰ ਸਕਦੇ ਹਾਂ? ਅਗਾਂਹ ਵਧਣਾ ਜਿਹੜਾ ਰਸਤਾ ਹੈ ਉਹ ਧੁੰਦਲਾ ਦਿਖ ਰਿਹਾ ਹੈ। ਸੋ ਅੱਤਵਾਦ ਤੋਂ ਬਾਅਦ ਹੁਣ ਗੈਂਗਸਟਰ ਕਹਿ ਕੇ ਘਾਣ ਕੀਤਾ ਜਾਵੇਗਾ। ਵਾਹਿਗੁਰੂ ਸਹਾਈ ਹੋਣ ਇਸ ਔਖੀ ਘੜੀ ਦੇ ਵਿੱਚ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ JS ਗਰੇਵਾਲ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ ਸਾਰੇ ਪ੍ਰੋਗਰਾਮ ਦੇ ਵਿੱਚ ਅੱਜ ਦੇ ਜਿਹੜਾ ਪ੍ਰੋਗਰਾਮ ਹੈ ਉਸ ਦੇ ਵਿੱਚ ਆਪਾਂ ਜੂਨ 84 ਦੇ ਘੱਲੂਘਾਰੇ ਨਾਲ ਸੰਬੰਧਿਤ ਗੱਲਬਾਤ ਕਰਾਂਗੇ। ਸੋ ਜਿਸ ਤਰ੍ਹਾਂ ਕਿ ਜਿਹੜੀ ਹੈ ਦੁਖਤ ਜਿਹੜੀ ਯਾਦ ਹੈ ਜੂਨ 84 ਦੇ ਘੱਲੂਘਾਰੇ ਦੀ ਹਰ ਪਾਸੇ ਜਿਹੜੀ ਆ ਉਹ ਮਨਾਈ ਜਾ ਰਹੀ ਹੈ। ਸ਼ਹੀਦਾਂ ਨੂੰ ਜਿਹੜਾ ਉਹ ਯਾਦ ਕੀਤਾ ਜਾ ਰਿਹਾ। ਸੋ ਜੂਨ 84 ਦੇ ਘੱਲੂਘਾਰੇ ਨਾਲ ਸੰਬੰਧਿਤ ਜਿਹੜੇ ਦਿਨ ਨੇ ਹਰ ਸਿੱਖ ਨੂੰ ਗਮ ਉਦਾਸੀ ਅਤੇ ਰੋਹ ਨਾਲ ਭਰ ਦਿੰਦੇ ਨੇ ਔਰ 38 ਵਰੇ ਪਹਿਲਾਂ ਦੀਆਂ ਖੌਫਨਾਕ ਯਾਦਾਂ ਹਰ ਸਿੱਖ ਦੇ ਦਿਲੋਂ ਦਿਮਾਗ ਵਿੱਚ ਤਰੋ-ਤਾਜ਼ਾ ਹਨ। ਸੋ ਅੱਜ ਦੇ ਸਮੁੱਚੇ ਪ੍ਰੋਗਰਾਮ ਵਿੱਚ ਅਸੀਂ ਘੱਲੂਘਾਰੇ ਨਾਲ ਜਿਹੜੇ ਸੰਬੰਧਿਤ ਅੱਡ-ਅੱਡ ਪਹਿਲੂਆਂ ਉੱਪਰ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸਰਦਾਰ JS ਗਰੇਵਾਲ ਜਿਹੜੇ ਕੈਨੇਡਾ ਦੇ ਕੈਲਗਰੀ ਸ਼ਹਿਰ 'ਚ ਵਸਦੇ ਨੇ ਟੀਵੀ 84 ਨਾਲ ਬਹੁਤ ਪਿਆਰ ਕਰਦੇ ਨੇ ਕਿਉਂਕਿ ਪੰਥ ਪ੍ਰਸਤ ਵੀਰ ਨੇ ਔਰ ਅਕਸਰ ਇਹ ਜਿਹੜਾ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ। ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਹਰ ਪੰਥ ਦਰਦੀ ਜੋ ਪੰਜਾਬ ਦੇ ਵਿੱਚ ਪਿਛਲੇ ਕੁਝ ਮਹੀਨਿਆਂ 'ਚ 2-2.5 ਮਹੀਨੇ 'ਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਜਿਹੜੀ ਕਿ ਇੱਕ ਪ੍ਰੋਕਸੀ ਵਾਂਗ ਸੈਂਟਰਲ ਏਜੰਸੀਆਂ ਦੇ ਐਕਟ ਕਰ ਰਹੀ ਹੈ ਉਸ ਨੇ ਜੋ ਮਾਹੌਲ ਪੰਜਾਬ ਦੇ ਵਿੱਚ ਸਿਰਜਿਆ ਅਸੀਂ ਦੇਖਿਆ ਕਿ ਪੰਜਾਬ ਦੇ ਹੱਕਾਂ ਤੇ ਉਹ ਭਾਵੇਂ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਏ ਰਾਜਧਾਨੀ ਚੰਡੀਗੜ੍ਹ ਉਸ ਵਿੱਚ ਵੀ ਸੈਂਟਰ ਨੇ ਕਿਵੇਂ ਨਵੇਂ ਆਰਡੀਨੈਂਸਿਸ ਰਾਹੀਂ ਇੰਟਰਫੇਰੈਂਸ ਕੀਤੀ ਕਿਵੇਂ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹਵਾਲੇ ਕਰਨ ਦੇ ਲਈ ਕੇਂਦਰ ਦੇ ਔਰ ਆਪਣੇ ਸਹੁੰ ਚੁੱਕਣ ਤੋਂ ਫੌਰਨ ਬਾਅਦ ਜਿਹੜਾ ਪਹਿਲੇ ਐਲਾਨਾਂ 'ਚੋਂ ਜਿਹੜਾ ਇੱਕ ਐਲਾਨ ਸੀ ਕਿ ਜੀ ਅਸੀਂ ਐਂਟੀ ਗੈਂਗਸਟਰ ਟਾਸਕ ਫੋਰਸ ਬਣਾ ਰਹੇ ਹਾਂ। ਹਾਲਾਂਕਿ ਜੀ ਮੈਂ ਇੱਕ ਕ੍ਰਿਮੀਨਲ ਮਹਿਕਮੇ ਦੇ ਰਿਪੋਰਟਰ ਜਿਹੜਾ ਬੰਬੇ 'ਚ ਵੀ ਲੰਬਾ ਵਕਤ ਰਿਹਾ ਉਹਨਾਂ ਦੀ ਮੈਂ ਟਾਕ ਸੁਣ ਰਿਹਾ ਸੀ। ਉਹਨੇ ਕਿਹਾ ਜੀ ਪੰਜਾਬ ਦੇ ਵਿੱਚ 700 ਤੋਂ ਜ਼ਿਆਦਾ ਜਿਹੜੀਆਂ ਨੇ ਉਹ ਸਪੈਸ਼ਲ ਜਿਹੜੀਆਂ ਸਿੱਟ ਬਣੀਆਂ ਹੋਈਆਂ ਨੇ ਸਪੈਸ਼ਲ ਇਨਵੈਸਟੀਗੇਟਿਵ ਟੀਮ ਤੇ ਮੈਂ ਇਹ ਸੋਚ ਰਿਹਾ ਸੀ ਉਹਨੇ ਕਿਹਾ ਜੀ ਈਵਨ ਬੰਬੇ ਵਰਗੇ ਸ਼ਹਿਰ 'ਚ ਜਿੱਥੇ
क्राइम भारत सब तो ज़्यादा है, क्योंकि जिन्नी भारत की इकोनॉमी है शायद उसका कला 20 या 25% बॉम्बे च जनरेट होंदा है, वड्डी पोर्ट है। और उन्हें कहा भी ये नहीं होया उत्थे कदे कि जे कोई माड़ा मोटा केस है तो उहदे च भी वो कहो जी कि असी सिट बना दित्ती, क्योंकि जे कोई भी इन्वेस्टिगेशन तो ग्राउंड लैवल ते SHO ने करनी हुंदी है जां उहदे नाल डिप्टी सुपरडेंट पुलिस वध तो वध उहदा रोल है। हुण जे तुसीं IG पुलिस जां दूजे नूं जिवें हुण इन्हां ने मूसेवाड़ा दे केस सिट बना दी कि जी डायरैक्टर जनरल पुलिस उहदे च फलाणे, उन्होंने कहा उन्होंने की लागा दे गया। सो ये सारे आई वॉश ने। सो असीं ये समझते हैं भी ऑलरेडी टास्क फोर्सिस दा पंजाब दे विच हर जिस गल नूं जिहड़ा ओह खटाई दे विच पाउणा है जां जिस केस नूं चाहना है भी लोग भुल जाण, उहनूं कहो जी असीं इहदी टास्क फोर्स बना दित्ती है, ਉਹਦੇ तो फिर तुसीं ਡੀਕਦੇ ਰਹੋ भी किन्ने दहाकिਆਂ बाद ਉਹ टास्क फोर्स की करेगी, उदों तक गवाहियां तो सब कुछ खत्म हो चुका हुंदा है। तो जदों ਇਹਦੇ ਮੁੱਢਲੇ ਐਲਾਨਾਂ 'ਚ ਇਹ ਆਇਆ कि जी ਅਸੀਂ स्पैशल पुलिस टास्क फोर्स बनाई है गैंगस्टर्स ਨਾਲ ਡੀਲ ਕਰਨ ਲਈ, ਉਦੋਂ ਹੀ ਸਿਆਣਿਆਂ ਦਾ ਮੱਥਾ ਠਣਕਿਆ कि ਇਹ ਕੋਈ ਨਾ ਕੋਈ ਜਿਹੜੀ ਹੈ ਗੇਮ ਆਉਣ ਵਾਲੇ ਪੀਰੀਅਡ 'ਚ, ਹਾਲਾਂਕਿ ਇਹ ਨਹੀਂ ਹੈ कि ਪਿਛਲੀ ਸਰਕਾਰ ਵੇਲੇ ਇਵੇਂ ਨਹੀਂ ਹੋਇਆ। ਜਦੋਂ ਅਸੀਂ ਦੇਖਦੇ ਹਾਂ कि ਵੀ ਸੁੱਖੀ ਕਾਲੋਂ और दूसरिਆਂ ਨੂੰ पुलिस ने खुद ਜਦੋਂ कि एक ਥਾਂ ਤੋਂ दूसरी ਉਹਨੂੰ ਲਿਜਾ ਰਹੇ ਸੀ खुद मारिया, और ये कह के जी गुंडे आए जी उन्होंने पुलिस दे और पूरी गार्ड सी 8-10 बंदे नाल सी। सो ये उदों भी जिहड़ी इहदी शुरुआत हुई, पर उदों क्योंकि और एक अद्धा मुकाबले दे नां थल्ले राजस्थान पंजाब बॉर्डर दे उत्ते भी किलिंग हुई, लेकिन उदों ये लगदा सी कि भी शायद ये कोई ना कोई सचमुच ही कोई जैन्यून केस होए। लेकिन इस सारे पीरीयड च जदों ये भगवंत मान दी सरकार पुलिस टास्क फोर्स स्पैशल बनाउंदी है तो ये शुरू हो गया सी लगना कि भाई ये जिन्हां नूं पहलां इन्हां ने, और ठीक किया गरेवाल साहब ने कि पहलां उन्होंने दहशतगर्द कह के मारिया और हुण इन्हां ने वो नैरेटिव सिरज दिता है कि जिस किस्म दे, और कला ये नहीं है कि भी ये घटना तां सिद्धू मूसेवाला दी जां अंबियां कबड्डी खिडारी जां होर घटनावां जड़ियां कुछ ना कुछ इस वेले इन्नी ज़्यादा पंजाब च गुंडागर्दी है कि मैं देख रहा सी कि ईवन गुजरात तो एक कपल दरबार साहब के दर्शनां लई आया, वेरके दे नेड़े तेड़े किते बाईपास ते रुकिया सी सवेर वेले, वो जिहड़ा एयरपोर्ट जा रहे सी अपना लैंड ही और ऑटो दे विच सी, और एक बाइक आई उन्हें लागों उन्होंने खिंचिया, उहदी चेन खिंचनी चाहिए की होया, वो डिग पई बीबी, उहदे जिहड़ा सिर ते सा उहदी डेथ हो गई। और इस हद तक गुंडागर्दी दा आलम, क्योंकि जदों डायरैक्ट किलिंग्स करनियां होण ते फिर तुहानूं ये साबित भी करना पैंदा जी कि हालात जिन्हों कहंदे ने कंट्राइविंग ए सिचुएशन। असीं जून 84 दे घल्लूकारे दी गल करांगे, और जिवें BD पांडे गवर्नर ने ये खुद मन्निया कि इंदिरा गांधी ने किवें वो सिचुएशन कंट्राइव की पंजाब दे विच, जिस तो बाद ये फौजी हमला किया गया। सो इसे तरह एक वड्डी घटना जिहड़ी लुधियाने दे नेड़े हुंदी है कि भी हाईवे दे उत्ते जिहड़ा है वो एक बस जिस दे विच बाइक वाले आउंदे ने और कंडक्टर तो झोला खोण दी कोशिश, और बस दीयां सवारियां एक्सीडेंट भी हो सकदा सी, गोली भी चल सकदी सी, और 20,000 के किन्ना रुपया लैके उहदा झोला वो दौड़ जाते हैं, कुछ होर दा तो भी लुट लेंदे ने। और 2-3 घंटे उन्होंने जाम ला दिता, बस उन्होंने बस ला के बाकी भी 2 घंटे बाद पुलिस आई और उन्होंने ये कह के कि जाम खिलाता, कोई नहीं दी असी तफ्शीश करांगे, ये मेन शहरां च हो रहा, और इस वेले उत्थे कोई महफूज नहीं है घरां दे विच जिहड़ा इस किस्म दा कौन कित्थे आ गया, और इहदे च भी कोई शक नहीं है कि इन्हां दी लापरवाही जां इन्हां दी मिली भुगत दे नाल दिल्ली दी, क्योंकि आदित्यनाथ योगी जिस किस्म दा उस दा गुंडा सारा एडमिनिस्ट्रेशन है, ये पंजाब दे विच इस किस्म दे यूपी बिहार दे गैंगस्टर लिया के उस किस्म दियां कार्रवाइयां लुट्टां खोहां और दूजे जिहड़े ने बहुत सारे उस दे विच इनवॉल्व लोग ने। हुण जदों असीं इस तो बाद जिहड़ा एक प्रॉमिसिंग नौजवान सिद्धू मूसेवाला जिसदा कोल्ड ब्लडेड मर्डर किया जाता है, और ईवन असीं तां पहले दिन ही जिन्हों कहंदे ने कि भाई कई बार तुसीं जदों किसी सिस्टम दे काम करन दे ढंग नूं
ਸਮਝਦੇ ਹੋਵੋ ਤੇ ਤੁਹਾਨੂੰ ਲੱਗਣ ਲੱਗ ਜਾਂਦਾ, ਤੁਸੀਂ ਸਮੈਲ ਕਰ ਸਕਦੇ ਹੋ ਕਿ ਕੀ ਹੈ। ਔਰ ਅਸੀਂ ਤਾਂ ਉਦੋਂ ਕਦੇ ਕੋਈ ਬਹੁਤੀ ਐਵੀਡੈਂਸ ਵੀ ਇਨਵੋਲਵ ਨਹੀਂ ਸੀ ਜਾਂ ਸਾਹਮਣੇ ਨਹੀਂ ਸੀ। ਹੁਣ ਅਸੀਂ ਦੇਖ ਰਹੇ ਹਾਂ ਵੀ ਕਿਸ ਅੰਦਾਜ਼ ਦੇ ਵਿੱਚ ਇਸ ਸਾਰੇ ਨੂੰ ਵਿਦਨ ਆਵਰਸ ਇਸ ਮਰਡਰ ਤੋਂ ਕੈਨੇਡਾ ਦੇ ਖਾਤੇ 'ਚ ਪਾਇਆ ਗਿਆ, ਕਿਸੇ ਬਰਾੜ ਦਾ ਨਾਂ ਲੈ ਕੇ ਕਿ ਜੀ ਉਹਦਾ ਭਰਾ ਮਾਰਿਆ ਗਿਆ ਸੀ ਔਰ ਉਹਨੇ ਬਦਲਾ ਲਿਆ। ਫਿਰ ਇੱਕਦਮ ਇਹਨੂੰ ਜਿਹੜਾ ਹੈ ਉਹ ਬਿਸ਼ਨੋਈ ਦੀ ਗੈਂਗ ਨਾਲ ਜੋੜਿਆ ਗਿਆ ਕਿ ਭਾਈ ਉਹ ਤਿਹਾੜ ਜੇਲ੍ਹ। ਔਰ ਅਸੀਂ ਜਦੋਂ ਬਿਸ਼ਨੋਈ ਦਾ ਪਿਛੋਕੜ ਵੀ ਡਿਸਕਸ ਕੀਤਾ ਕੱਲ ਵੀ, ਔਰ ਹੁਣ ਹੋਰ ਵੀ ਵੇਰਵੇ ਸਾਹਮਣੇ ਆਏ ਨੇ। ਉਹ ਬਿਲਕੁਲ ਉਹ ਤਾਂ ਤਾਰਾ, ਉਹ ਜਿਵੇਂ ਉਹ ਪੂਲਾ ਸੀ ਜੀਤਾ ਪੂਲਾ, ਉਹੀ ਉਹ ਜੀਤਾ ਪੂਲਾ ਜਿਵੇਂ ਉਹ ਕੈਟ ਬਣ ਕੇ ਕਰ ਰਿਹਾ ਸੀ, ਉਹਨੂੰ ਉਹਨਾਂ ਨੇ ਤਿਹਾੜ 'ਚ ਬਿਠਾਇਆ ਔਰ ਉਹਨੂੰ ਕੋਰਟਸ ਕਿਵੇਂ ਪ੍ਰੋਟੈਕਸ਼ਨ ਦਿੰਦੀਆਂ ਨੇ ਇਹ ਵੀ ਸਾਹਮਣੇ ਆਇਆ ਕਿ 2002 'ਚ ਹਾਈ ਕੋਰਟ ਨੇ ਉਹਦੇ ਤੇ ਕੀ ਲਿਆ ਐਕਸ਼ਨ, ਸੁਪਰੀਮ ਕੋਰਟ ਨੇ ਕੀ ਲਿਆ। ਸੋ ਇਹਦੇ 'ਚ ਕੋਈ ਹੁਣ ਦੋ ਰਾਵਾਂ ਨਹੀਂ ਨੇ। ਔਰ ਮੇਨ ਐਵੀਡੈਂਸ ਨੂੰ ਖਤਮ ਕਰਨ ਲਈ, ਔਰ ਮੈਨੂੰ ਹਾਲਾਂ ਦੋ ਜਿਹੜੇ ਜ਼ਖਮੀਆਂ ਦਾ ਜ਼ਿਕਰ ਹੋ ਰਿਹਾ ਹੁਣ, ਉਹੀ ਆਈ ਵਿਟਨੈਸ ਨੇ ਇਮੀਡੀਏਟਲੀ। ਔਰ ਕਦੇ ਵੀ ਜਿਹੜੀ ਆਈ ਵਿਟਨੈਸ ਹੁੰਦੀ ਹੈ ਉਹਦੀ ਪ੍ਰੋਟੈਕਸ਼ਨ ਵੀ ਪੁਲਿਸ ਕਰਦੀ ਹੈ, ਉਹਨੂੰ ਤੁਸੀਂ ਦੂਸਰੇ ਸਾਹਮਣੇ ਓਪਨ ਨਹੀਂ ਹੋਣ ਦਿੰਦੇ। ਔਰ ਉਹ ਉਹਨਾਂ ਨੇ ਆਲਰੇਡੀ, ਔਰ ਮੈਨੂੰ ਇਹ ਲੱਗਦਾ ਹੈ ਕੋਈ ਸਬੂਤ ਤਾਂ ਉਹਨਾਂ ਨੇ ਮਿਟਾ ਦਿੱਤੇ ਹੋਣਗੇ ਕਿ ਮੈਕਸਿਮਮ ਜਾਣਕਾਰੀ ਉਹਨਾਂ ਚੋਂ ਵੀ ਕਿਸੇ ਚੋਂ ਨਿਕਲ ਸਕਦੀ ਹੈ। ਲੇਕਿਨ ਉਹ ਐਵੀਡੈਂਸ ਵੀ ਉਹਨਾਂ ਨੇ ਖਤਮ ਕਰ ਦਿੱਤੀ ਕਿਉਂਕਿ ਆਮ ਆਦਮੀ ਪਾਰਟੀ ਦਾ ਐਮਐਲਏ ਜਿਹੜਾ ਉਹਦੇ ਮਾਨਸਾ ਦੇ ਨੇੜੇ ਸਰਦੂਲਗੜ੍ਹ ਤੋਂ ਹੈ, ਉਹ ਹਸਪਤਾਲ ਦੇ ਵਾਰਡ ਜਿੱਥੇ ਉਹ ਕਿਹਾ ਜਾਂਦਾ ਵੀ ਉਹ ਜ਼ਖਮੀ ਨੇ, ਮੈਨੂੰ ਲੱਗਦਾ ਵੀ ਜਿੱਥੇ ਸੈਂਕੜਿਆਂ ਦੀ ਗਿਣਤੀ 'ਚ ਗੋਲੀਆਂ ਚੱਲੀਆਂ ਹੋਣ ਉਹ ਨਾਲ ਹੋਣ ਔਰ ਉਹ ਉਹਨਾਂ ਦੇ ਕੋਈ ਉਸ ਕਿਸਮ ਦਾ ਨਾ ਹੋਏ। ਸਾਰਾ ਕੁਝ ਹੀ ਸ਼ੱਕ ਦੇ ਘੇਰੇ 'ਚ ਹੈ ਕਿਉਂਕਿ ਇਹ ਸਾਹਮਣੇ ਆ ਰਿਹਾ ਕਿ ਕਿਵੇਂ ਘਰੋਂ ਨਿਕਲਦੇ ਆ ਇਹ ਸਾਹਮਣੇ ਆਇਆ ਜੇ ਪਹਿਲਾ ਕਿਲੋਮੀਟਰ ਹੀ ਸੀ ਤੇ ਉਹਨਾਂ ਦੀ ਗੱਡੀ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਸੀ। ਸੋ ਇਨਸਾਈਡ ਟਿਪ ਉਹਦੇ 'ਚ ਜੁੜੀ ਹੋਏਗੀ ਕਿਤੇ ਨਾ ਕਿਤੇ। ਪਰ ਉਹ ਐਮਐਲਏ ਜਿਹੜਾ ਆਮ ਆਦਮੀ ਪਾਰਟੀ ਦਾ, ਉਹ ਮੀਡੀਆ ਨਾਲ ਗੱਲ ਕਰਕੇ ਕਹਿ ਰਿਹਾ ਕਿ ਜੀ ਮੇਰੀ ਗੱਲ ਹੋਈ ਹੈ ਅੰਦਰ ਉਹਨਾਂ ਦੇ ਨਾਲ ਔਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਤਾਂ ਪਛਾਣ ਹੀ ਨਹੀਂ ਸਕਦੇ ਕੌਣ ਸੀ ਕਿਉਂਕਿ ਇੰਨੀਆਂ ਗੋਲੀਆਂ ਚੱਲੀਆਂ, ਇੰਨਾ ਧੂਆਂ ਹੋ ਗਿਆ ਕਿ ਸਾਨੂੰ ਤਾਂ ਕੁਝ ਨਜ਼ਰ ਹੀ ਨਹੀਂ, ਧੂਆਂ ਹੀ ਧੂਆਂ ਸੀ ਚਾਰ ਚੁਫੇਰੇ। ਹੁਣ ਇਹ ਇੱਕ ਐਸੀ ਸਟੇਟਮੈਂਟ ਹੈ ਜਿਹਨੂੰ ਜੇ ਉਹਨਾਂ ਚੋਂ ਕਿਸੇ ਗੈਂਗਸਟਰ ਦੀ ਇਨਵੋਲਵਮੈਂਟ ਵੀ ਹੋਏ ਉਹਨੂੰ ਤੁਸੀਂ ਲੈ ਵੀ ਆਓ ਫੜ ਕੇ ਤੇ ਉਹ ਇਹੀ ਜਿਹੜੀ ਉਹਨਾਂ ਦੀ ਐਵੀਡੈਂਸ ਉਹਨਾਂ ਨੇ ਆਪਣਾ ਦਿੱਤੀ ਹੈ ਉਹ ਹੋਏਗਾ ਜੀ ਸ਼ਨਾਖਤ ਪਰੇਡ ਲਈ ਤਾਂ ਤੁਸੀਂ ਉਹਨਾਂ ਨੂੰ ਹੀ ਲੈ ਕੇ ਆਉਂਦੇ ਹੋ ਜਿਹੜੇ ਆਈ ਵਿਟਨੈਸ ਨੇ। ਕਹਿੰਦੇ ਦੇਖੋ ਇਹ ਤਾਂ ਪਹਿਲਾਂ ਹੀ ਇਹਨਾਂ ਨੇ ਕਿਹਾ ਵੀ ਤੂੰ। ਸੋ ਮਤਲਬ ਇਹ ਹੈ ਵੀ ਇਹ ਕੋਈ ਟਾਸਕ ਫੋਰਸ ਜਾਂ ਕੋਈ ਤਹਿ ਤੱਕ ਪਹੁੰਚਣ ਦਾ ਜੀ ਚੁੱਕ ਲਿਆਂਦਾ ਮਨਪ੍ਰੀਤ ਸਿੰਘ ਨੂੰ, ਉਹਦੇ 10 ਕ੍ਰਿਮੀਨਲ, ਇਹ ਸਾਰੀ ਜਿਹੜੀ ਹੈ ਇਹ ਸਮੋਕ ਸਕਰੀਨ ਕ੍ਰੀਏਟ ਕਰਕੇ ਪਹਿਲਾਂ ਉਹਨਾਂ ਨੇ ਮਰਡਰ ਕੀਤਾ ਔਰ ਹੁਣ ਇਹ ਵਿਸ਼ੀ-ਵਾਸ਼ੀ ਕੰਮ ਹੈ ਤਾਂ ਕਿ ਜਿਹੜਾ ਕੋਈ ਵੀ ਤੱਥ ਤੱਕ ਹੀ ਸਾਹਮਣੇ ਆਣਾ ਹੈ ਕਿਉਂਕਿ ਖੁਦ ਹੀ ਕਰਵਾਉਣ ਵਾਲੇ ਨੇ। ਔਰ ਜਿਵੇਂ ਗਰੇਵਾਲ ਸਾਹਿਬ ਨੇ ਕਿਹਾ ਇਹ ਸਾਡੇ ਲਈ ਬਹੁਤ ਫਿਕਰਮੰਦੀ ਹੈ ਕਿਉਂਕਿ ਨਾਲ ਦੀ ਨਾਲ ਦੂਜਿਆਂ ਦੀਆਂ ਥ੍ਰੈਟਸ ਆ ਜਾਂਦੀਆਂ ਜੀ, ਇਹ ਬੰਬੀਹਾ ਗੈਂਗ ਤੇ ਇਹ ਫਲਾਣਾ, ਉਹਨਾਂ ਕਿਹਾ ਜੀ ਅਸੀਂ 2 ਦਿਨਾਂ ਦੇ ਵਿੱਚ ਬਦਲਾ ਲਵਾਂਗੇ। ਕਿਸੇ ਨੇ ਕੋਈ ਸਟੇਟਮੈਂਟ ਦਿੱਤੀ ਸਿੱਧੂ ਸਾਡਾ ਭਰਾ ਸੀ ਕਿਵੇਂ। ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੇ 2 4 6 ਦਿਨਾਂ 'ਚ ਕੋਈ ਹੋਰ ਜਿਹੜਾ ਹੈ ਉਹ ਹਾਈ ਲੈਵਲ ਮਰਡਰ ਹੋਏ ਔਰ ਇਹ ਕਿਹਾ ਜਾਏ ਕਿਸੇ ਹੋਰ ਗੈਂਗ ਦੇ ਨਾਂ ਥੱਲੇ ਕਿ ਜੀ ਇਹਦਾ ਬਦਲਾ ਲੈ ਲਿਆ ਗਿਆ ਔਰ ਇਸ ਤਰੀਕੇ ਦੇ ਨਾਲ ਇਹ ਮਾਹੌਲ ਜਿਹੜਾ ਹੈ ਇਸ ਨੂੰ ਅੱਗੇ ਤੋਰ ਕੇ ਇਵੇਂ ਉਹਨਾਂ ਨੇ ਮਾਹੌਲ ਬਣਾ ਦਿੱਤਾ ਜਿਵੇਂ ਪੰਜਾਬ 'ਚ ਇੱਕ ਸਟੇਜ ਦੇ ਉੱਤੇ ਉਹਨਾਂ ਨੇ ਜਦੋਂ ਸਿੱਖ ਨੌਜਵਾਨ ਅਣਪਛਾਤੀਆਂ ਲਾਸ਼ਾਂ ਕਹਿ ਕੇ ਮਾਰਨੇ ਸ਼ੁਰੂ ਕੀਤੇ ਹੋਏ ਸੀ ਉਦੋਂ ਤੁਸੀਂ ਮੀਡੀਆ ਦੇਖੋ ਮਾਹੌਲ ਇਹ ਸਿਰਜ ਦਿੱਤਾ ਗਿਆ ਸੀ ਕਿ ਪੰਜਾਬ 'ਚ ਕੋਈ ਸੇਫ ਨਹੀਂ ਹੈ, ਦਹਿਸ਼ਤਗਰਦ ਹੀ ਚਾਰ ਚਫੇਰੇ ਨੇ, ਕੋਈ ਜਿਹੜਾ ਉਹ ਉੱਥੇ ਮਹਿਫੂਜ਼ ਨਹੀਂ ਹੈ। ਔਰ ਇਸ ਲਈ ਦੂਜੇ ਪਾਸੇ ਉਹਨਾਂ ਨੇ ਜਿਹੜਾ ਖੁਦ ਨੈਰੇਟਿਵ ਬਣਾਇਆ ਕੇਪੀ ਗਿੱਲ ਔਰ ਬੇਅੰਤੇ ਨੂੰ ਕਿਸ ਲੈਵਲ ਤੱਕ ਉਹਨਾਂ ਨੇ ਜਿਹੜਾ ਖੜਾ ਕਰ ਦਿੱਤਾ ਹੈ। ਬੇਅੰਤੇ ਨੂੰ ਤਾਂ ਖੁਦ ਭਗਵਾਨ ਰਾਮ ਦਾ ਅਵਤਾਰ ਕਹਿਣ ਲੱਗ ਗਏ ਸੀ ਉਹਨਾਂ ਦੇ ਲੀਡਰ, ਉਹਨਾਂ ਦੇ ਮਿਨਿਸਟਰ, ਔਰ ਕੇਪੀ ਗਿੱਲ ਨੂੰ ਉਹਦਾ ਲਈ ਸਾਰਾ ਮੀਡੀਆ ਉਹਨੂੰ ਅਸੀਂ ਤਾਂ ਬੁੱਚੜ ਗਿੱਲ ਹੈ ਹੀ ਸੀ, ਉਦੋਂ ਵੀ ਸੀ, ਅੱਜ ਵੀ ਹੈ, ਲੇਕਿਨ ਉਹਨਾਂ ਨੇ ਉਹਨੂੰ ਸੁਪਰ ਕਾਪ ਕਹਿਣਾ ਸ਼ੁਰੂ ਕਰ ਦਿੱਤਾ ਸੀ। ਔਰ ਕੱਲਾ ਇਹੀ ਨਹੀਂ, ਜਿਹਨੇ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਮਾਰੇ, ਬੰਬੇ 'ਚ ਸੱਦ ਕੇ ਫਿਲਮੀ ਐਕਟਰਾਂ ਨੇ ਜਿਨ੍ਹਾਂ ਨੂੰ ਦੀ ਉਸ ਜਥੇਬੰਦੀ ਨੂੰ ਧਰਮਿੰਦਰ ਪ੍ਰੀਜ਼ਾਈਡ ਕਰ ਰਿਹਾ ਸੀ, ਕੇਪੀ ਗਿੱਲ ਨੂੰ ਸੁਪਰ ਕਾਪ ਦੇ ਆਨਰ ਦੇ ਨਾਲ ਜਿਹੜਾ ਉਹ ਨਵਾਜਿਆ ਗਿਆ ਸੀ। ਸੋ ਸਾਨੂੰ ਫਿਰ ਇੱਕਦਮ ਇਹ ਹੋਇਆ ਲੋ ਜੀ ਕਰਤੀ ਸ਼ਾਂਤੀ ਲੈ, ਫਿਰ ਇਹ ਹੋਇਆ ਦੇਖੋ ਕਾਲਾ ਦੌਰ ਕਿਸ ਕਿਸਮ ਦਾ ਔਰ
ਹੁਣ ਸ਼ਾਂਤੀ ਐਸਟੈਬਲਿਸ਼ ਕਰ ਦਿੱਤੀ। फिर एक स्टेज ऐसी लियांदी गई पंजाब च ड्रग्स उस पैमाने ते सुटियां गईयां और फिर उन्हां चों उड़ता पंजाब वर्गी फिल्म भी बनाई गई। उही नैरेटिव सिरज दिता गया कि पंजाब च जिवें हर बच्चा, हर जवान, हर बुढ़ा एक नशा नहीं दो दो चार चार नशे करदा और पंजाब सारा जिहड़ा वो, हालांकि इहदे च कोई शक नहीं है कि भी किवें बड़े सिस्टमैटिक अंदाज दे विच पंजाब दे विच सबसटांस अब्यूज़ दी मार्केट क्रिएट की गई। चेन ऑफ सप्लाई किवें वो पॉलिटिशियंस और जिहड़े पुलिस और क्रिमिनल्स का की नैक्सस है वो कोई डिनायल नहीं है, पर समुचे तौर पर असी नैरेटिव की गल करते हैं कि इवें लगन ला दिता गया सी कि पंजाब दे विच कोई जिहड़ी है कोई होप नहीं बची क्योंकि सब ड्रग्स के हवाले ने। और असी भी ये महसूस करते सी कि जी माँ बाप जिहड़े ने वो बच्चों नूं बाहर कढ रहे हैं। हुण उस नैरेटिव का असर उत्थे भी हो रहा सी एक्सोडस पंजाब चो, क्योंकि मापिओ नूं लगदा सी कि पहली जनरेशन साडी उन्हां मारती दहशतगर्द कह के हुण इन्हां चिट्टा खा के मर जाना है, ड्रग खा के मर जाना है। और हुण तुसीं देखोगे कि जिस तेजी नाल एक गैंगस्टर का नैरेटिव सिरजिया जा रहा है और एकदम मेन स्ट्रीम मीडिया ने इस नूं चुकना शुरू कर दिता है कि जी ये कित्थों आई, ड्रग कित्थों आई, गैंगस्टर। और क्योंकि एक पासे तो यही हुकूमत है जिसने जे असी 75 साल की गल करिए तो पंजाबी बोली नूं गवारां दी भाषा कहा सी। 47 तो लैके हालांकि 1950 च भाषा के बेस के उत्ते सूबियां दे पुनर्गठन रीऑर्गेनाइज करने की मुहिम शुरू हुई, लेकिन पंजाब नूं लगभग 16 साल 1950 तो 1966 तक वेट करना पिया कि पंजाबी जबान ते आधारित सूबा बने। जो सूबा बनया तो लूला लंगड़ा उहदे पानी खो लए, पंजाबी बोलते इलाके हरियाणे हिमाचल नूं दे दिते, राजधानी खो ली। हुण इस सब के बावजूद पंजाबी सूबा बन गया, एक सूबा घट्टो घट्ट बनया जिथे कि पंजाबी फस्ट लैंगवेज के तौर पर रैकगनाइज हुई। लेकिन इस पीरीयड असी देखते हैं भी किवें इन्हां ने बॉलीवुड नूं एज ए सॉफ्ट पावर यूज करके इन्हां सारे वरियां दे विच बीतियां दहाइयां च भारती राष्ट्र और भारत और सैकुलरिज्म और ये वो नैरेटिव सर्जन की कोशिश की थी। और उस सॉफ्ट पावर दे विच जिहड़ा सिख दा किरदार सी वो शराबी किस्म दा टैक्सी ड्राइवर जां मस्करा किस्म दा बंदा और कोई भी सीरीयस रोल तो दूर की गल कि जिहदे कोल सिर्फ जोक्स ने सुनाउण लई जां जिवें इत्थे वो नेटिव अमेरिकनस नूं मोड़ दे खंभ जे ला के लाया हुंदा है ते जां उस किस्म दा बेथवा जिहा भंगड़ा पाण दे नां थल्ले उदों तुहानूं सिखां दीयां पग्गां उस किस्म दीयां नज़र आंदियां सी। हुण लेकिन इहदे बावजूद जदों असीं ये देखदे हैं कि किवें वो भावें यूके बेस्ड गायकां तो शुरू होया पंजाब च पहुंचदा है, कैनेडा तक आंदा है। और जदों असीं जिक्र कीता सी कि असीं इस वेले पंजाबी संगीत इंडस्ट्री जिहड़ी है वो दुनिया दे विच वर्ल्ड दे विच तीसरे नंबर ते कमाई दे पक्षों आलमोस्ट 800 करोड़ तो ज़्यादा दी इंडस्ट्री और उसकी पॉपुलैरिटी अंग्रेजी और हिंदी तो बाद दुनिया भर सब तो ज़्यादा पॉपुलर उन्हां दीयां बीट्स उन्हां दे सॉन्ग। और यही रीजन सी कि इहदे चों इस इंडस्ट्री दे विच क्योंकि बाकी अपॉर्चुनिटीज़ तो है नहीं सी, पेंडू नौजवान जिहड़े ने इस पासे आने शुरू होए। हालांकि पंजाब की तहजीब च एक लंबा समा है जिहड़ा गाउण बजाउण दा काम है इसनूं कोई चंगा नहीं सी मन्निया जांदा। एक कबीले दे नाल जिन्हां नूं मिरासी कहा जांदा है उन्हां दे नाल बवास्ता सी। हालांकि कोई मिरासी शब्द कोई नफरत का सूचक नहीं होना चाहिए, मिरास लैगेसी नूं कहंदे ने, विरसे नूं कहंदे ने। वो बहुत टैलेंटेड लोग सन लेकिन गुरबत दे विच जीण वाले और उही जिहड़ा भी फ्यूडल है जां राजा है जां जो भी इलाके दा चौधरी है वो जां आम लोकां दे एंटरटेनमेंट करके अपनी विचारे रोटी रोजी कमाण वाले, इसलिए कोई भी अपने बच्चे बच्ची नूं इस पासे तां जाण देण दी गल ही नहीं सी, खास तौर ते पेंडू समाज दे विच। लेकिन जदों बाकी सारे रस्ते बंद होए और कुदरती ये पंजाबी जबान दा और यही नहीं पाकिस्तानी पंजाब दे विच भी भावें सरकारी नीति उत्थे उन्होंने पंजाबी जबान नूं रैकगनाइज नहीं किया, लेकिन उसकी जिहड़ी म्यूजिक इंडस्ट्री है संगीत गीत और उस सारे दा एक वड्डी इंटरनेशनल मार्केट क्रिएट हुई। और जाहिर है कि भी एक किस पीरियड च एक गैंगस्टर कल्चर और
ਦੂਸਰਾ ਵਿੱਚ ਰਲਗੱਡ ਹੋ ਗਏ। ਲੇਕਿਨ ਇਹ ਪ੍ਰਭਾਵ ਦੇਣ ਦੀ ਤੱਕ ਹੁਣ ਇਹ ਗੱਲ ਪਹੁੰਚ ਗਈ ਕਿ ਭਾਈ ਜਿਹੜਾ ਵੀ ਹਰ ਗਾਇਕ ਹੈ, ਖਾਸ ਤੌਰ ਤੇ ਜਿਹੜੇ ਸੁਪਰ ਕਿਸਮ ਦੇ ਹਿੱਟ ਲੋਕ ਨੇ, ਉਹਨਾਂ ਨੂੰ ਜਾਂ ਫਿਰੌਤੀ ਦੇਣੀ ਪੈਂਦੀ ਹੈ ਜਾਂ ਉਹ ਖੁਦ ਕਿਸੇ ਨਾ ਕਿਸੇ ਦਾ ਹਿੱਸਾ ਨੇ। ਫਿਰ ਇਹਨਾਂ ਵਿਚਲੀ ਰਾਈਵਲਰੀ ਜਿਹੜੀ ਹੈ ਉਸ ਨੂੰ ਵੀ ਇੰਨਾ ਮੀਡੀਆ ਵੱਲੋਂ ਉਭਾਰਿਆ ਗਿਆ ਕਿ ਜੀ ਫਲਾਣਾ ਗਾਇਕ ਫਲਾਣੇ ਨੂੰ ਨਹੀਂ ਹੈ, ਉਹਨੂੰ ਮਰਵਾ ਸਕਦਾ, ਉਹਨੂੰ ਕਰ। ਔਰ ਇਹ ਗੱਲ ਕੋਈ ਅਜੇ ਤਾਈਂ ਦੀ ਇਹ ਗੱਲ ਸਾਹਮਣੇ ਜਗਜ਼ਾਰ ਹੋਈ ਹੈ ਹੁਣ, ਪਰ ਆਲਰੇਡੀ ਨੇਮ ਡ੍ਰੌਪਿੰਗ ਹੋ ਰਹੀ ਹੈ ਕਿ ਜੀ ਹੁਣ ਇਹ ਫਲਾਣਾ ਮਨਕੀਰਤ ਔਲਖ ਤੇ ਉਹ ਫਲਾਣਾ ਉਹਨੂੰ ਖਤਰਾ ਹੋ ਸਕਦਾ ਹੈ ਉਹਨੂੰ। ਸੋ ਇਹ ਇੱਕ ਜਦੋਂ ਤੁਸੀਂ ਦੋਨੋਂ ਤਿੰਨੋਂ ਪਾਸੇ ਨੈਰੇਟਿਵ ਔਰ ਨਾਲ ਦੀ ਨਾਲ ਤੁਸੀਂ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਡਿਬੇਟ ਦੇਖੋਗੇ ਕਿ ਉਹ ਲੱਗੇ ਹੋਏ ਨੇ ਕਿ ਜੀ ਇਹ ਹਥਿਆਰਾਂ ਦੇ ਕਲਚਰ ਨੂੰ ਪ੍ਰਮੋਟ। ਤਾਂ ਹੁਣ ਤੁਸੀਂ ਇਹ ਦੇਖੋ ਕਿ ਭਾਈ ਬਾਕੀ ਤੁਹਾਡੀ ਫਿਲਮ ਇੰਡਸਟਰੀ ਹੋਏ, ਤੁਹਾਡੇ ਹੋਰ ਸਾਰੇ ਵਲਗੈਰਿਟੀ ਜਿਸ ਲੈਵਲ ਤੱਕ ਬਾਲੀਵੁੱਡ ਲੈ ਕੇ ਗਿਆ, ਜਿਸ ਲੈਵਲ ਦੇ ਉੱਤੇ ਅੱਜ ਇੱਕ ਵੱਡੀ ਇੰਡਸਟਰੀ ਜਦੋਂ ਅਸੀਂ ਇਹਨਾਂ ਦੇ ਹਿੰਦੀ ਔਰ ਦੂਸਰੇ ਮਿਊਜ਼ਿਕ ਦੇ ਵਿੱਚ ਦੇਖਦੇ ਹਾਂ ਭੋਜਪੁਰੀ, ਹੁਣ ਜਿੰਨੀ ਇੱਕ ਵਲਗੈਰਿਟੀ ਔਰ ਦੂਜਾ ਭੋਜਪੁਰੀ ਚ ਹੈ ਉਹਨਾਂ ਦੀਆਂ ਫਿਲਮਾਂ ਉਹਨਾਂ ਦੂਜਿਆਂ ਦੇ ਵਿੱਚ, ਔਰ ਜੇ ਇਸ ਸਾਰੇ ਨੂੰ ਲਿਆ ਕੇ ਪੰਜਾਬ ਦੇ ਸਿਰ ਮੜ ਦੇਣਾ ਕਿ ਜੀ ਹਥਿਆਰਾਂ ਦੀ ਤੇ ਫਲਾਣਾ ਤੇ ਢਿਮਕਾ, ਹੁਣ ਉਸ ਸਾਰੇ ਦੇ ਚੱਲਦਿਆਂ ਇਹ ਇੱਕ ਜਿਹੜਾ ਫੀਅਰ ਹੈ ਗਰੇਵਾਲ ਸਾਹਿਬ ਦਾ ਹੈ, ਸਾਡਾ ਸਭ ਦਾ ਹੈ, ਹਰ ਸਿੱਖ ਹਿਤੈਸ਼ੀ ਦਾ, ਪੰਥ ਹਿਤੈਸ਼ੀ ਦਾ ਕਿ ਭਾਈ ਇਹ ਇੱਕ ਹੋਰ ਸਾਨੂੰ ਇਹਨਾਂ ਨੇ ਕਾਲੀ ਟਨਲ ਦੇ ਵਿੱਚ ਵਾੜ ਦਿੱਤਾ ਹੈ ਤੇ ਇਹ ਟਨਲ ਦੇ ਦੂਰ ਦੂਰ ਤੱਕ ਕੋਈ ਰੋਸ਼ਨੀ ਨਜ਼ਰ ਨਹੀਂ ਆਉਂਦੀ। ਕਿਵੇਂ ਅਸੀਂ ਇਸ ਸਾਰੇ ਚੋਂ ਨਿਕਲਾਂਗੇ? ਮੈਂ ਇਸ ਨੂੰ ਇਹ ਸਮਝਦਾ ਹਾਂ ਵੀ ਉਹਨਾਂ ਨੇ ਠੀਕ ਆਇਡੈਂਟੀਫਾਈ ਕੀਤਾ ਹੈ, ਲੇਕਿਨ ਇਸ ਗੱਲ ਦਾ ਵੀ ਧਿਆਨ ਰਹੇ ਕਿ ਅਲਟੀਮੇਟਲੀ ਜੇ ਅਸੀਂ ਜਦੋਂ ਘੱਲੂਘਾਰਾ 84 ਦੀ 38ਵੀਂ ਦੁਖਦ ਯਾਦ ਨੂੰ ਯਾਦ ਕਰ ਰਹੇ ਹਾਂ ਤੇ ਉਸ ਪੀਰੀਅਡ ਨੂੰ ਯਾਦ ਕਰੀਏ ਜਦੋਂ ਜੂਨ ਦਾ ਇਹ ਪਹਿਲਾ ਹਫਤਾ ਕਿਵੇਂ ਬੇਬਸੀ ਦਾ ਆਲਮ। ਔਰ ਅੱਜ ਹੀ ਮੈਂ ਕੋਈ ਆਰਟੀਕਲ ਪੁਰਾਣਾ ਪੜ੍ਹ ਰਿਹਾ ਸੀ ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੇ ਵਾਰਿਸ ਬੇਬਸ ਹੋ ਕੇ ਦੇਖ ਰਹੇ ਸੀ ਕਿ ਉਹਨਾਂ ਦੇ ਨਾਲ ਕੀ ਹੋ ਰਿਹਾ, ਕਿ ਤੁਹਾਡੇ ਪ੍ਰਾਣ ਪਿਆਰੇ ਹਰਮੰਦਰ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਦੇ ਨਾਲ ਹਮਲੇ, ਕੋਈ ਘਰਾਂ 'ਚ ਡੱਕੇ ਹੋਏ ਨੇ ਸਾਰੇ, ਕੋਈ ਪਤਾ ਨਹੀਂ ਹੈ ਕਿ ਨਾਲ ਦੇ ਗੁਆਂਢ ਦੇ ਪਿੰਡ 'ਚ ਕੀ ਹੋ ਰਿਹਾ ਹੈ, ਸਾਰਾ ਪੰਜਾਬ ਫੌਜ ਦੇ ਹਵਾਲੇ ਹੈ ਔਰ ਕੱਟ ਆਫ ਕੀਤਾ ਹੋਇਆ ਹੈ, ਬਾਹਰਲਾ ਮੀਡੀਆ ਦੂਜੇ ਹਰ ਚੀਜ਼, ਕੋਈ ਕਮਿਊਨੀਕੇਸ਼ਨ ਨਹੀਂ ਹੈ ਔਰ ਭਰਪੂਰ ਗਰਮੀ ਦਾ ਮਹੀਨਾ ਜੂਨ ਦਾ ਮਹੀਨਾ ਚੁਣਿਆ ਗਿਆ ਔਰ ਪਹਿਲਾ ਹਫਤਾ ਜੂਨ ਦਾ। ਔਰ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਅੱਜ ਬੇਸ਼ੱਕ ਇੱਥੇ 2 ਜੂਨ ਦੀ ਰਾਤ ਹੈ ਪਰ ਆਲਰੇਡੀ ਸਾਊਥ ਏਸ਼ੀਆ ਦੇ ਹੋਰਾਈਜ਼ਨ ਤੇ 3 ਜੂਨ ਦੀ ਸਵੇਰ ਹੈ ਔਰ ਬੇਸ਼ੱਕ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਨ 16 ਜੂਨ ਨੂੰ ਹੈ, ਪਰ ਕਿਉਂਕਿ ਉਦੋਂ ਬਿਕਰਮੀ ਕੈਲੰਡਰ ਜਿਹੜਾ ਉਹੀ ਮੰਨਿਆ ਜਾਂਦਾ ਸੀ ਔਰ ਬਿਕਰਮੀ ਕੈਲੰਡਰ ਮੁਤਾਬਕ 1984 ਦੇ ਵਿੱਚ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ 3 ਜੂਨ ਨੂੰ ਸੀ ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਆਲਰੇਡੀ 3 ਜੂਨ ਦੀ ਸਵੇਰ ਹੈ। ਔਰ ਉਸ ਕਈ ਵਾਰ ਜਦੋਂ ਤੁਸੀਂ ਕੁਝ ਪਲਾਂ ਨੂੰ ਰੀਕਲੈਕਟ ਕਰਨਾ ਤੇ ਤੁਹਾਨੂੰ ਉਹ ਸਾਰਾ ਪੀਰੀਅਡ ਯਾਦ ਆ ਜਾਂਦਾ ਹੈ ਕਿ ਅੱਜ ਵੀ ਜਦੋਂ ਦਰਬਾਰ ਸਾਹਿਬ ਤੋਂ ਸ਼ਬਦ ਕੀਰਤਨ ਚੱਲ ਰਿਹਾ ਸੀ ਤੇ ਜ਼ਾਹਰ ਹੈ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹੀਂ ਆਇਓ, ਤੇ ਨਾਲ ਦੀ ਨਾਲ ਸ਼ਬਦ ਚੱਲਣੇ ਫਿਰ ਸ਼ੁਰੂ ਹੋਏ ਕਿ ਭਾਈ ਕਿਵੇਂ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓ ਹੈ, ਨਾਲ ਸ਼ਬਦ ਚੱਲ ਰਿਹਾ ਹੈ ਕਿ ਭਾਈ ਸੰਤਾਂ ਨਾਲ ਵੈਰ ਕਮਾਵਦੇ। ਹੁਣ ਇਹ ਜਿਹੜਾ ਸਾਰਾ ਮਾਹੌਲ ਵੈਸੇ ਤਾਂ ਉਵੇਂ ਹਰ ਸਾਲ ਸ਼ਹੀਦੀ ਪੁਰਬ ਦੇ ਨੇੜੇ ਤੇੜੇ ਇੱਕ 4 ਸਦੀਆਂ ਦਾ ਪਹਿਲਾਂ ਦਾ ਦੀ ਇਹ ਸ਼ਹਾਦਤ ਹਰ ਸਿੱਖ ਨੂੰ ਯਾਦ ਦਹਾਨੀ ਕਰਵਾਉਂਦੀ ਹੈ। ਨਾਲ ਅਸੀਂ ਤੇਰਾ ਕੀਆ ਮੀਠਾ ਲਾਗੇ ਵੀ ਪੜ੍ਹ ਰਹੇ ਹੁੰਦੇ ਹਾਂ ਕਿਉਂਕਿ ਇਹ ਵੀ ਗੁਰੂ ਅਰਜਨ ਸਾਹਿਬ ਨੇ ਤਾਂ ਇਹੀ ਦੱਸਿਆ ਸੀ ਕਿ ਭਾਈ ਜੇ ਪਰਖ ਦਾ ਵੇੜਾ ਹੈ, ਜਿੰਨੀ ਮਰਜ਼ੀ ਮੁਸ਼ਕਲ ਚੋਂ ਤੁਸੀਂ ਗੁਜ਼ਰ ਰਹੇ ਹੋ, ਜਿੰਨਾ ਮਰਜ਼ੀ ਤਸ਼ੱਦਦ ਹੈ, ਜਿੰਨਾ ਮਰਜ਼ੀ ਜ਼ੁਲਮ ਹੈ, ਲੇਕਿਨ ਹਮੇਸ਼ਾ ਇਹ ਗੱਲ ਯਾਦ ਰੱਖੋ। ਔਰ ਇਹੀ ਲੈਸਨ ਮਾਛੀਵਾੜੇ ਦੇ ਜੰਗਲ ਦੇ ਵਿੱਚ ਵੀ ਜਦੋਂ ਆਪਣੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਦੇਖ ਕੇ ਕਰਵਾ ਕੇ ਆਪ ਪੈਰਾਂ ਦੇ ਵਿੱਚ ਛਾਲੇ ਨੇ, ਲਹੂ ਵਗ ਰਿਹਾ, ਕੋਈ ਆਲੇ ਦੁਆਲੇ ਨੇੜੇ ਨਹੀਂ ਹੈ, ਤੇ ਗੁਰੂ ਕਲਗੀਧਰ ਪਾਤਸ਼ਾਹ ਉਹੀ ਸ਼ਬਦ ਜਿਹੜਾ ਅਸੀਂ ਜਦੋਂ ਤੇਰਾ ਕੀਆ ਮੀਠਾ ਲਾਗੇ ਨਾਲ ਜੋੜ ਕੇ ਦੇਖਦੇ ਹਾਂ ਤੇ ਇਹੀ ਹੈ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ,
ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਕਿ ਭਾਈ ਮਿੱਤਰ ਪਿਆਰੇ ਨੂੰ ਕਿ ਉਹਦੀ ਯਾਦ ਕਿ ਜੇ ਤੂੰ ਨਾਲ ਨਹੀਂ ਹੈ ਤਾਂ ਫਿਰ ਇਵੇਂ ਹੈ ਕਿ ਜਿਵੇਂ ਅਸੀਂ ਸੱਪਾਂ ਦੇ ਵਿੱਚ ਰਹਿ ਰਹੇ ਹਾਂ ਤੇ ਉਸ ਜਿਹੜਾ ਸਾਡਾ ਜੀਵਨ ਕੀ ਹੈ ਜਿਹੜਾ ਤੇਰੇ ਤੋਂ ਵਿਛੜ ਕੇ ਹੈ, ਭਾਵੇਂ ਸੱਥਰ ਦੇ ਉੱਤੇ ਹੀ ਸਾਨੂੰ ਪੈਣਾ ਪਏ, ਮੁਸ਼ਕਲਾਂ ਚੋਂ ਅਸੀਂ ਗੁਜ਼ਰੀਏ, ਪਰ ਤੂੰ ਨਾ ਭੁੱਲੇ। ਔਰ ਇਹ ਸਬਕ ਗੁਰੂ ਅਰਜਨ ਸਾਹਿਬ ਨੇ 1606 ਦੇ ਵਿੱਚ ਤੱਤੀ ਤਵੀ ਤੇ ਬੈਠ ਕੇ, ਗਰਮੀ ਦਾ ਇਹੀ ਮਹੀਨਾ ਹੈ ਜੇਠ ਦਾ, ਸਿਰ ਤੇ ਰੇਤ ਪੈ ਰਹੀ ਹੈ, ਥੱਲੇ ਭੱਠੀ ਤਪ ਰਹੀ ਹੈ, ਔਰ ਇਹੀ ਸ਼ਬਦ ਜਿਹਨੂੰ ਅਸੀਂ ਪੜ੍ਹਦੇ ਹਾਂ ਕਿ ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਕਿਉਂਕਿ ਅਸੀਂ ਇਸ ਸ਼ਹੀਦੀ ਦਿਨ ਨੂੰ ਵੀ ਯਾਦ ਕਰ ਰਹੇ ਹਾਂ ਔਰ ਉਹ ਸਾਰੇ ਸਿਨੇਰੀਏ ਨੂੰ ਜਦੋਂ ਅਸੀਂ ਇੱਕ ਪਾਸੇ ਭਾਣਾ ਮੰਨਣ ਦੀ ਗੱਲ ਨੂੰ ਜੇ ਕਹਿਣਾ ਹੋਏ ਤਾਂ ਮੈਂ ਹਮੇਸ਼ਾ ਪ੍ਰਿੰਸੀਪਲ ਗੰਗਾ ਸਿੰਘ ਜਿਹੜੇ 20ਵੀਂ ਸਦੀ ਦੇ ਬਿਗਨਿੰਗ 'ਚ ਬੜੇ ਵੱਡੇ ਪੰਥ ਦੇ ਵਿਦਵਾਨ ਸਕਾਲਰ ਸਪੀਕਰ ਹੋਏ, ਉਹਨਾਂ ਨੇ ਉਸ ਸਾਰੇ ਸਿਨੇਰੀਓ ਨੂੰ ਜਿਹੜਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੇ ਹੈ, ਤੱਤੀ ਤਵੀ ਤੇ ਬੈਠੇ ਨੇ, ਰੇਤ ਪੈ ਰਹੀ ਹੈ ਔਰ ਹਜ਼ਰਤ ਸਾਈਂ ਮੀਆਂ ਮੀਰ, ਉਹ ਸਾਈਂ ਮੀਆਂ ਮੀਰ ਜਿਨ੍ਹਾਂ ਤੋਂ ਗੁਰੂ ਅਰਜਨ ਸਾਹਿਬ ਨੇ ਹਰਮੰਦਰ ਸਾਹਿਬ ਦਾ ਸੰਗੇ ਬੁਨਿਆਦ ਨੀਂਹ ਪੱਥਰ ਰਖਵਾਇਆ ਸੀ, ਉਹ ਚੰਦੂ ਦੀ ਹਵੇਲੀ ਦੇ ਵਿੱਚ ਆ ਜਾਂਦੇ ਨੇ ਕਿਉਂਕਿ ਉਹਨਾਂ ਦਾ ਇਨਫਲੂਐਂਸ ਸੀ ਸਰਕਾਰੀ ਦਰਬਾਰੇ ਵੀ, ਔਰ ਉਹ ਦੇਖ ਰਹੇ ਨੇ ਕਿ ਭਾਈ ਇਹ ਕਿਸ ਹਾਲ 'ਚ ਗੁਰੂ ਅਰਜਨ ਸਾਹਿਬ ਨੇ, ਔਰ ਉਹ ਆਪਣੀ ਰੂਹਾਨੀ ਤਾਕਤ ਦਾ ਇਸਤੇਮਾਲ ਕਰਨ ਦੀ ਆਗਿਆ ਮੰਗਦੇ ਨੇ ਕਿ ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦੇਂ। ਲੇਕਿਨ ਪ੍ਰਿੰਸੀਪਲ ਗੰਗਾ ਸਿੰਘ ਜਦੋਂ ਗੁਰੂ ਅਰਜਨ ਸਾਹਿਬ ਦਾ ਉਹ ਸਾਰੇ ਦੇ ਉੱਤੇ ਉਹਨਾਂ ਦਾ ਮੌਕਫ ਉਹ ਕੀ ਕਹਿੰਦੇ ਨੇ ਉਹਨੂੰ ਉਹਨਾਂ ਨੇ ਆਪਣੇ ਸ਼ਬਦਾਂ 'ਚ ਬਿਆਨਿਆ। ਚਾਰ ਤਰਫ ਅੱਗ ਵਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ, ਸੱਚੀ ਸਰਕਾਰ ਦਾ, ਸਾਈਂ ਮੀਆਂ ਮੀਰ ਡਿੱਠਾ, ਹਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋ ਪਿਆ ਰੋਏ ਤੇ ਤਾਹੀਂ ਮਾਰਦਾ, ਸੁਣ ਕਿਹਾ ਸਤਗੁਰ ਮੀਆਂ ਛੋੜੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਜਲ ਰਹਾ, ਹਮ ਸ਼ਾਂਤ हैं हरि नाम से। ਹੁਣ ਇਹ ਜਿਹੜਾ ਸਬਕ ਗੁਰੂ ਅਰਜਨ ਸਾਹਿਬ ਨੇ 4 ਸਦੀਆਂ ਪਹਿਲਾਂ ਆਪਣੀ ਉਮਤ ਨੂੰ ਦ੍ਰਿੜ ਕਰਵਾਇਆ, ਉਹ ਸਬਕ ਕਿ ਜੋ ਵਾਪਰਦਾ ਭਾਣੇ 'ਚ ਹੈ, ਉਹਦੀ ਕੋਈ ਵੱਡੀ ਖੇਡ ਹੈ ਜਿਸ ਦੀ ਸਾਨੂੰ ਸਮਝ ਨਹੀਂ ਹੈ ਔਰ ਉਸ ਦੇ ਭਾਣੇ ਅੱਗੇ ਸਿਰ ਝੁਕਾਣਾ ਬਣਦਾ, ਪਰ ਨਾਲ ਹੀ ਇਹ ਸਬਕ ਦਿੱਤਾ ਕਿ ਜੋ ਮਰਜ਼ੀ ਹੋਏ, ਜਿਸ ਮਰਜ਼ੀ ਤੁਸੀਂ ਹਾਲ 'ਚ ਹੋਵੋ, ਰੱਬ ਨਾ ਭੁੱਲੇ, ਔਰ ਜਿਸ ਮਰਜ਼ੀ ਹਾਲ 'ਚ ਹੋਵੋ ਸੱਚ ਹੱਕ ਇਨਸਾਫ ਦੀ ਡਗਰ ਤੋਂ ਕਦੇ ਨਾ ਡੋਲੋ, ਉਸ ਦੇ ਸਾਬਤ ਕਦਮਾਂ ਦੇ ਨਾਲ ਤੁਰਦੇ ਰਹੋ। ਔਰ ਜੂਨ 84 ਦਾ ਪਹਿਲਾ ਹਫਤਾ ਇੱਕ ਪਾਸੇ ਬੇਬਸੀ ਦਾ ਆਲਮ ਸੀ ਕਿ ਉਹੀ ਦਿਨ ਉਹਨਾਂ ਨੇ ਦੁਸ਼ਮਣ ਨੇ ਚੁਣਿਆ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ, ਔਰ ਜਿਸ ਅੰਦਾਜ਼ 'ਚ ਜਿਸ ਲੈਵਲ ਦੇ ਉੱਤੇ ਦੁਨੀਆ ਦੀ ਸਭ ਤੋਂ ਵੱਡੀ ਅਖੌਤੀ ਜਮਹੂਰੀਅਤ ਉਸ ਨੇ ਸਮੁੱਚੇ ਯੂਨਾਈਟਿਡ ਨੇਸ਼ਨਸ ਚਾਰਟਰ, ਯੂਨਾਈਟਿਡ ਨੇਸ਼ਨਸ ਕੋਵੈਨੈਂਟ, ਜਿਹੜੇ ਈਵਨ ਹਦਾਇਤਾਂ ਨੇ ਪੋਇਜ਼ਨਸ ਗੈਸ ਨਹੀਂ ਵਰਤੀ ਜਾ ਸਕਦੀ, ਉਹ ਵੀ ਉੱਥੇ ਵਰਤੀ। ਕਿਵੇਂ ਉਹਨਾਂ ਨੇ ਆਪਣੀ ਫੌਜ ਦੇ ਤਿੰਨੋਂ ਹੀ ਜਿਹੜੇ ਅੰਗ ਨੇ, ਇੱਕ ਪਾਸੇ ਜਿਹੜੇ ਉਹਨਾਂ ਦੇ ਹੈਲੀਕਾਪਟਰ ਨੇ, ਜਹਾਜ਼ ਨੇ, ਉਹ ਪੰਜਾਬ ਦੇ ਉੱਤੇ ਮੰਡਰਾ ਰਹੇ ਨੇ, ਉਹ ਦੇਖ ਰਹੇ ਨੇ ਕਿ ਜਿੱਥੋਂ ਜਿਉਂ ਹੀ ਸਿੱਖ, ਬੇਸ਼ੱਕ ਸਿੱਖਾਂ ਨੂੰ ਘਰਾਂ 'ਚ ਤਾੜ ਦਿੱਤਾ ਗਿਆ, ਲੇਕਿਨ ਕਿਵੇਂ ਅੰਮ੍ਰਿਤਸਰ ਦੀਆਂ ਆਊਟਸਕਰਟਸ ਦੇ ਉੱਤੇ, ਉਹ ਭਾਵੇਂ ਜੰਡਿਆਲਾ ਰੋਡ ਹੈ ਜਲੰਧਰ ਅੰਮ੍ਰਿਤਸਰ, ਉਹ ਭਾਵੇਂ ਤਰਨਤਾਰਨ ਰੋਡ ਹੈ, ਉਹ ਭਾਵੇਂ ਬਟਾਲਾ ਰੋਡ ਹੈ, ਉਹ ਭਾਵੇਂ ਮਜੀਠਾ ਪਾਸ ਹੈ, 5-6 ਜਿਹੜੀਆਂ ਐਂਟਰੈਂਸਿਸ ਨੇ ਉਹਨਾਂ ਤੱਕ ਹਜ਼ਾਰਾਂ ਸਿੱਖ ਪਹੁੰਚ ਜਾਂਦੇ ਨੇ। ਉੱਥੇ ਜਿਹੜੇ ਉਹਨਾਂ ਦੇ ਹੈਲੀਕਾਪਟਰ ਉਹ ਫਿਗਰ ਕਰ ਰਹੇ ਨੇ, ਟੈਂਕ ਉਹਨਾਂ ਨੂੰ ਰਾਹ 'ਚ ਰੋਕ ਰਹੇ ਨੇ, ਉਹਨਾਂ ਦੇ ਉੱਤੇ ਗੋਲੀਆਂ ਚੱਲ ਰਹੀਆਂ ਨੇ, ਔਰ ਇਸੇ ਤਰ੍ਹਾਂ ਈਵਨ ਨੇਵਲ ਡਾਈਵਰਸ ਹਰਮੰਦਰ ਸਾਹਿਬ ਦੇ ਸਰੋਵਰ ਦੇ ਵਿੱਚ ਜਿਹੜੇ ਕਿ ਉਸ ਸਰੋਵਰ ਰਾਹੀਂ ਪਹੁੰਚਣਾ ਚਾਹੁੰਦੇ ਨੇ। ਸੋ ਇਹ ਕੋਈ ਛੋਟਾ ਜਿਹੜਾ ਹਮਲਾ ਨਹੀਂ ਸੀ। ਕਿਵੇਂ ਉਹਨਾਂ ਨੇ 12 ਦੇ ਕਰੀਬ ਵਿਜੰਤਾ ਟੈਂਕਸ ਇਸਤੇਮਾਲ ਕੀਤੇ, ਕਿਵੇਂ ਉਹਨਾਂ ਦੀ ਪਰਸਨਲ ਆਰਮਡ ਕੈਰੀਅਰ, ਕਿਵੇਂ ਉਹਨਾਂ ਦੇ ਟ੍ਰੇਨਡ ਕਮਾਂਡੋ,
ਕਿਵੇਂ ਉਹਨਾਂ ਦੇ ਉਹ ਸਪੈਸ਼ਲ ਇੰਡੋ ਤਿਬਤਨ ਬਾਰਡਰ ਫੋਰਸ ਜਿਹਦੇ ਖਾਸ ਕਮਾਂਡੋਆਂ ਨੂੰ ਟ੍ਰੇਨਡ ਕੀਤਾ ਗਿਆ। ਸੋ ਇਹ ਇਵੇਂ ਜਦੋਂ ਕਿ ਜਿੰਨੀ ਤਿਆਰੀ ਨਾਲ ਤੁਸੀਂ ਈਵਨ ਦੁਸ਼ਮਣ ਦੇ ਨਾਲ ਵੀ ਲੜਨ ਤੋਂ ਗੁਰੇਜ਼ ਕਰਦੇ ਹੋ, ਉਹਦੇ 'ਚ ਵੀ ਤੁਸੀਂ ਦੇਖਦੇ ਹੋ ਕਿ ਭਾਈ ਕੋਈ ਇਸ ਕਿਸਮ ਦੇ ਟਕਰਾਅ ਨੂੰ ਗੱਲਬਾਤ ਰਾਹੀਂ ਸੁਲਝਾਇਆ ਜਾਏ। ਸੋ ਸਮੋਕ ਸਕਰੀਨ ਗੱਲਬਾਤ ਦੀ ਔਰ ਦੂਸਰੀ ਕੀਤੀ ਗਈ, ਲੇਕਿਨ ਜਿਸ ਕਿਸਮ ਦਾ ਇਹ ਹਮਲਾ ਸੀ, ਇਹ ਜਿਵੇਂ ਕਿਹਾ ਗਿਆ ਕਿ ਇਹ ਸਿੱਖਾਂ ਦੇ ਦਿਲ ਤੇ ਹਮਲਾ ਸੀ। ਸਿੱਖ ਨੇਸ਼ਨ ਦਾ ਹਿਰਦਾ ਵਲੂੰਦਰ ਜਾਂ ਆਰ ਪਾਰ ਕੱਢ ਦੇਣਾ, ਔਰ ਮਕਸਦ ਜ਼ਾਹਰ ਹੈ, ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਮਕਸਦ ਸੀ ਸਿੱਖ ਕੌਮ ਨੂੰ ਸਬਕ ਸਿਖਾਉਣਾ। ਔਰ ਪਾਰਲੀਮੈਂਟ ਦੇ ਗਲਿਆਰਿਆਂ 'ਚ ਔਰ ਹੋਰ ਜਿਹੜੇ ਓਪੀਨੀਅਨ ਮੇਕਰ ਡਿਸੀਜਨ ਮੇਕਰ ਦੇ ਪਲੇਸਿਸ ਸੀ, ਉੱਥੇ ਜਦੋਂ ਇਹ ਘੱਲੂਘਾਰਾ 6 ਜੂਨ ਤੱਕ ਪਹੁੰਚਦੇ ਆ, ਇਹ ਕੰਪਲੀਟ ਆਪਣੇ ਵੱਲੋਂ ਕਰ ਲੈਂਦੇ ਨੇ। ਉਹ ਸਮਝਦੇ ਸੀ ਕਿ ਅਸੀਂ ਸਬਕ ਸਿਖਾ ਦਿੱਤਾ ਤੇ ਇਹ ਉਹਨਾਂ ਗਲਿਆਰਿਆਂ ਦੇ ਵਿੱਚ ਕਿਹਾ ਜਾਂਦਾ ਸੀ ਕਿ ਸਿੱਖ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਔਰ ਜ਼ਾਹਰ ਹੈ ਕਿ ਉਹ ਇੱਕ ਬੇਬਸੀ ਦਾ ਆਲਮ ਸੀ, ਲੇਕਿਨ ਫੇਥ, ਔਰ ਕਿਉਂਕਿ ਗਰੇਵਾਲ ਸਾਹਿਬ ਨੇ ਅਖੀਰ 'ਚ ਨਿਰਾਸ਼ਤਾ ਦਾ ਇਜ਼ਹਾਰ ਕੀਤਾ। ਮੈਂ ਇਹੀ ਕਹਿਣਾ ਚਾਹੁੰਦਾ ਕਿ ਅਸੀਂ ਬੀਤੇ ਦੇ ਜੇ ਇਹਨਾਂ 4 ਸਦੀਆਂ ਦੇ ਇਤਿਹਾਸ ਨੂੰ ਹੀ ਦੇਖੀਏ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਸ਼ੁਰੂ ਕਰਕੇ ਬੜੇ ਵਰਸਟ ਟਾਈਮ 'ਚੋਂ ਪੰਥ ਗੁਜ਼ਰਿਆ। ਉਦੋਂ ਸਾਡੇ ਕੋਲ ਸਾਧਨ ਵੀ ਸੀਮਤ ਸੀ, ਇੱਕ ਛੋਟੇ ਖਿੱਤੇ ਦੇ ਵਿੱਚ ਅਸੀਂ ਮਹਿਦੂਦ ਸੀ, ਔਰ ਐਨਮੀ 4 ਚਫੇਰੇ ਸੀ, ਇੱਕ ਐਨਮੀ ਨਹੀਂ, ਅਸੀਂ ਮਲਟੀਪਲ। ਇੱਕ ਪਾਸੇ ਬ੍ਰਾਹਮਣਵਾਦ ਆਪਣੀ ਜਿਹੜੀ ਹੈ ਉਹ ਜਕੜ ਦੇ ਵਿੱਚ ਰੱਖਿਆ ਹੋਇਆ ਸੀ ਉਹਨੇ ਸਿੱਖਾਂ ਨੂੰ, ਔਰ ਉਹ ਵੀ ਚਾਹੁੰਦੇ ਸੀ ਕਿ ਭਾਈ, ਔਰ ਜੇ ਅਸੀਂ ਇਹ ਦੇਖੀਏ ਕਿ ਕਿਵੇਂ ਸਲਤਨਤ ਮੁਗਲਾਂ ਦੀ ਹੋਏ ਜਾਂ ਦਰਾ ਖੈਬਰ ਪਾਰ ਦੇ ਹੋਣ, ਸਭ ਤੋਂ ਵੱਡੇ ਉਹਨਾਂ ਦੇ ਜਿਹੜੇ ਇਨਕਾਹੂਟ ਸੀ ਉਹਨਾਂ ਦੇ ਨਾਲ, ਉਹ ਤਾਂ ਬ੍ਰਾਹਮਣਵਾਦੀ ਸੀ। ਔਰ ਜਦੋਂ ਅਸੀਂ 10ਵੇਂ ਪਾਤਸ਼ਾਹ ਦੀਆਂ 14 ਜੰਗਾਂ ਦੀ ਗੱਲ ਕਰਦੇ ਹਾਂ ਕਿ ਉਹਦੇ 'ਚੋਂ ਆਲਮੋਸਟ 12 ਲੜਾਈਆਂ ਜਾਂ 12 ਜੰਗਾਂ ਤਾਂ 22 ਤਾਰ ਦੇ ਹਿੰਦੂ ਪਹਾੜੀ ਰਾਜਿਆਂ ਦੇ ਨਾਲ ਹੋਈਆਂ ਨੇ। ਹੁਣ ਇਹ ਸਾਰਾ ਪਾਰਟ, ਔਰ ਇਸ ਨੂੰ ਇਹਨਾਂ ਦੇ ਆਪਣੇ ਹੀ ਆਰੀਆ ਸਮਾਜੀ ਰਾਈਟਰ ਲਾਲਾ ਦੌਲਤ ਰਾਏ, ਜਿਸ ਨੇ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਲਿਖਿਆ, ਉਹਨੇ ਖੁਦ ਹੀ ਡਿਸਕਸ ਕੀਤਾ ਕਿ ਭਾਈ ਇਹ ਜਿਹੜਾ ਬ੍ਰਾਹਮਣਵਾਦ ਹੈ ਇਹ ਤਾਂ ਸਿੱਖ ਧਰਮ ਨੂੰ ਇਸਲਾਮ ਤੋਂ ਵੀ ਜ਼ਿਆਦਾ ਖਤਰਨਾਕ ਸਮਝਦਾ ਸੀ। ਇਸ ਲਈ ਉਹਨਾਂ ਨਾਲ ਤਾਂ ਉਹਨਾਂ ਨੇ ਕੰਪਰੋਮਾਈਜ਼ ਕਰ ਲਿਆ, ਕਿਉਂਕਿ ਉਹ ਇਹ ਸਮਝਦੇ ਸੀ ਕਿ ਵੀ ਇਸਲਾਮ ਨੇ ਭਾਵੇਂ ਬਾਹਰੋਂ ਆ ਕੇ ਰਾਜ ਸਥਾਪਿਤ ਕਰ ਦਿੱਤਾ ਔਰ ਕਰ ਲਿਆ, ਲੇਕਿਨ ਅੰਦਰੂਨੀ ਸੁਸਾਇਟੀ ਦੇ ਵਿੱਚ ਬ੍ਰਾਹਮਣ ਦੀ ਡੋਮੀਨੈਂਸ ਨੂੰ ਤਾਂ ਕੋਈ ਚੈਲੰਜ ਨਹੀਂ ਸੀ। ਕਾਸਟ ਸਿਸਟਮ ਦੇ ਥੱਲੇ ਔਰ ਬਾਕੀ ਹਕੂਕ ਉਹ ਦਿੱਲੀ ਦੇ ਹਾਕਮਾਂ ਨੇ ਵੀ ਮੰਨ ਲਿਆ ਸੀ, ਪਰ ਸਿੱਖੀ ਦੇ ਸੰਗਤ ਪੰਗਤ ਦੇ ਕਾਨਸੈਪਟ ਨੇ, ਮੀਰੀ ਪੀਰੀ ਦੇ ਕਾਨਸੈਪਟ ਨੇ, ਗੁਰੂ ਗ੍ਰੰਥ ਸਾਹਿਬ ਦੇ ਹੋਂਦ ਚਾਣ ਦੇ ਨਾਲ ਵੇਦਾਂ ਦੀ ਸੁਪਰਾਮੇਸੀ ਦਾ ਭੋਗ ਪੈ ਜਾਣਾ, ਔਰ ਉਸ ਸਾਰੇ ਦੇ ਚੱਲਦਿਆਂ ਇੱਕ ਵੱਖਰਾ ਧਰਮ, ਨਿਰਮਲ ਧਰਮ, ਇੱਕ ਨਵਾਂ ਸਿੱਕਾ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਸੋ ਬ੍ਰਾਹਮਣਵਾਦ ਨੂੰ ਇਹ ਲੱਗਦਾ ਸੀ ਵੀ ਇਹ ਸਾਡੀ ਧੁੰਨੀ ਦੇ ਵਿੱਚ ਤੀਰ ਹੈ, ਜੇ ਸਾਡੇ ਥਾਟ ਨੂੰ ਕੋਈ ਚੀਜ਼ ਕਦੇ ਖਤਮ ਕਰੇਗੀ ਤੇ ਇਹੀ ਕਰੇਗੀ। ਇਸ ਲਈ ਉਹਨਾਂ ਨੇ ਉਹ ਦੁਸ਼ਮਣੀ ਪੁਗਾਈ। ਔਰ ਅਸੀਂ ਜ਼ਿਕਰ ਕਰਾਂਗੇ ਪੰਜਾਬੀ ਸ਼ਾਇਰਾਂ ਨੇ, ਖਾਸ ਤੌਰ ਤੇ ਅਫਜ਼ਲ ਅਹਿਸਨ ਰੰਧਾਵਾ, ਜਿਨ੍ਹਾਂ ਨੇ 8-9 ਜੂਨ ਨੂੰ ਨਜ਼ਮ ਜਿਹੜੀ ਲਿਖੀ, ਓੜਕ ਮੁੱਕੇਗੀ ਇਹ ਰਾਤ, ਉਹਦੇ 'ਚ ਉਹ ਬਿਗਨਿੰਗ 'ਚ ਹੀ ਕਹਿੰਦੇ ਨੇ ਕਿ ਵੈਰੀਆਂ ਕੱਢ ਵਿਖਾੜਿਆ 5 ਸਦੀਆਂ ਦਾ ਵੈਰ। ਹੁਣ ਉਹ ਜਿਹੜਾ 5 ਸਦੀਆਂ ਦਾ ਵੈਰ ਹੈ, ਕਿਵੇਂ ਜੂਨ ਦੇ ਪਹਿਲੇ ਹਫ਼ਤੇ ਫੁੱਲ ਫਲੈਜ ਜਿਹੜਾ ਆਪਣੇ ਉਸ ਖੌਫਨਾਕ ਰੂਪ ਦੇ ਵਿੱਚ ਸਾਹਮਣੇ ਆਉਂਦਾ ਹੈ, ਔਰ ਇਹਨਾਂ 38 ਵਰਿਆਂ 'ਚ ਹਰ ਸਾਲ ਉਹਨਾਂ ਉਸ ਘਟਨਾਕ੍ਰਮ ਨੂੰ ਦੁਹਰਾਇਆ ਜਾਂਦਾ ਹੈ। ਬਹੁਤ ਸਾਰੇ ਸਬੂਤ ਸਾਹਮਣੇ ਨੇ, ਹੁਣ ਤਾਂ ਬਹੁਤ ਸਾਰੀਆਂ ਕਿਤਾਬਾਂ, ਬਹੁਤ ਸਾਰੇ ਰਿਸਰਚ ਪੇਪਰ, PhDs, ਅਜੇ ਬਹੁਤ ਕੁਝ ਐਸਾ ਜਿਹੜਾ ਸਾਹਮਣੇ ਨਹੀਂ ਆਇਆ। ਹਾਲਾਂਕਿ ਸਰਕਾਰ ਨੇ ਉਹਨੂੰ ਕਵਰ ਅਪ ਕਰਨ ਦੇ ਲਈ ਬਾਅਦ ਦੇ ਵਿੱਚ ਇੱਕ ਵਾਈਟ ਪੇਪਰ ਇੰਦਰਾ ਗਾਂਧੀ ਨੇ ਜਾਰੀ ਕੀਤਾ ਦੱਸਣ ਦੇ ਲਈ ਜੀ ਕੀ ਹਾਲਾਤ, ਕਿਵੇਂ ਅਸੀਂ ਮਜਬੂਰ ਹੋਏ, ਕੀ ਹੋਇਆ, ਲੇਕਿਨ ਉਹਦੇ ਜਵਾਬ ਦੇ ਵਿੱਚ ਅਸੀਂ ਉਹਨਾਂ ਜ਼ਮਾਨਿਆਂ ਦੇ ਵਿੱਚ ਇੱਕ ਸਿੱਖ ਇੰਟੈਲੈਕਚੁਅਲਸ ਦੇ ਬਿਹਾਫ ਦੇ ਉੱਤੇ ਕਾਊਂਟਰ ਵਾਈਟ ਪੇਪਰ ਜਿਹੜਾ ਨਵੰਬਰ 84 ਤੱਕ ਪਹੁੰਚਦੇ ਹਾਂ ਅਸੀਂ ਅੱਡ-ਅੱਡ ਐਮਬੈਸੀਜ਼ ਤੱਕ ਪਹੁੰਚਾ ਦਿੱਤਾ ਸੀ। ਉਸ ਦਾ ਭਾਵੇਂ ਉਹਨਾਂ ਦੇ ਮੀਡੀਆ ਨੇ ਤਾਂ ਨੋਟਿਸ ਨਹੀਂ ਲਿਆ, ਲੇਕਿਨ ਫॉर ਰੈਕਰਡ ਹੈ, ਰੈਕਰਡ ਸੇ ਕਿ ਕਿਵੇਂ ਉਹਨਾਂ ਦੇ ਫਿਰ ਇੱਕ ਆਰਗੂਮੈਂਟ ਨੂੰ ਜਿਹੜਾ
ਉਸ ਵਿਚਲਾ ਫਾਲਸਹੁਡ ਜਿਹੜਾ ਹੈ ਉਹ ਸਾਹਮਣੇ ਲਿਆਂਦਾ ਗਿਆ ਸੀ। ਔਰ ਇਹ ਸਾਨੂੰ ਬਿਲਕੁਲ ਕਲੀਅਰ ਹੋਣਾ ਚਾਹੀਦਾ ਕਿਉਂਕਿ ਮਹਿਜ਼ ਇਸ ਨੂੰ ਇੱਕ ਸ਼ਹੀਦੀ ਘੱਲੂਘਾਰੇ ਵਜੋਂ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਜਾਂ ਉਹਨਾਂ ਨੂੰ ਯਾਦ ਕਰਕੇ ਕਿ ਅਸੀਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਇਸ ਤੱਕ ਗੱਲ ਨਹੀਂ ਮੁੱਕਣੀ ਚਾਹੀਦੀ। ਉਹ ਤਾਂ ਹਮੇਸ਼ਾ ਹੀ ਅਸੀਂ ਰੋਜ਼ਾਨਾ ਹੀ ਅਰਦਾਸ 'ਚ ਆਪਣੀ ਸ਼ਹੀਦਾਂ ਨੂੰ ਯਾਦ ਕਰਦੇ ਹਾਂ। ਇਹ ਜਿਹੜੇ ਅਸੀਂ ਕੱਲ ਟਰਮ ਯੂਜ਼ ਕੀਤੀ ਸੀ ਟੋਟਲ ਵਾਰ, ਜਿਹੜੀ ਸਿੱਖਾਂ ਦੇ ਉੱਤੇ ਟੋਟਲ ਵਾਰ ਭਰਪਾ ਕੀਤੀ ਗਈ, ਉਸ ਦੀ ਅੱਜ ਵੀ 38 ਵਰਿਆਂ ਬਾਅਦ ਵੀ ਉਸ ਦੀ ਕੰਟੀਨਿਊਟੀ ਹੈ। ਔਰ ਇਹ ਟੋਟਲ ਵਾਰ ਬਾਰੇ ਜਦੋਂ ਮੈਂ ਅਕਸਰ ਮਿਲਾਨ ਕੁੰਦਰਾ ਜਿਹੜੇ ਇੱਕ ਫ੍ਰੀਲੈਂਸਰ ਥਿੰਕਰ ਔਰ ਹਰ ਰੈਵੋਲੂਸ਼ਨ ਵਾਲੇ ਹਰ ਕ੍ਰਾਂਤੀ ਵਾਲੇ ਉਹਨਾਂ ਨੂੰ ਕੋਟ ਕਰਦੇ ਨੇ, ਉਹਨਾਂ ਦਾ ਮੈਂ ਇਹ ਕੋਟ ਅੱਜ ਫੇਰ, ਕਿਉਂਕਿ ਜਦੋਂ ਅਸੀਂ ਟੋਟਲ ਵਾਰ ਕਹਿੰਦੇ ਹਾਂ ਤੇ ਇਹ ਇਵੇਂ ਹੀ ਹੈ ਕਿ ਅਸੀਂ ਇਹਨਾਂ ਦੀ ਜ਼ਦ ਵਿੱਚ ਆ ਗਏ, ਇਹਨਾਂ ਦੇ ਵਿੱਚ ਫਸੇ ਹੋਏ ਹਾਂ। ਇਹ ਸਾਨੂੰ ਕਿਵੇਂ ਡਿਸਟਰੋਏ ਕਰਨਾ ਚਾਹੁੰਦੇ ਨੇ ਜਾਂ ਟੋਟਲ ਵਾਰ ਦਾ ਮਤਲਬ ਕੀ ਹੁੰਦਾ ਹੈ, ਉਸ ਨੂੰ ਮਿਲਾਨ ਕੁੰਦਰਾ ਨੇ ਆਪਣੇ ਇੱਕ ਪੈਰਾਗ੍ਰਾਫ ਦੇ ਵਿੱਚ ਕਲੀਅਰ ਕੀਤਾ ਕਿ ਦਾ ਫਸਟ ਸਟੈਪ ਟੁਵਰਡਸ ਲਿਕੁਇਡੇਸ਼ਨ ਆਫ ਅ ਪੀਪਲ is to destroy its books, its culture, its history. Then have somebody to write new books, invent new culture, create new history. Before long, those people will forget what they were and what they are. और वो conclude करता है कि भी ਜਿਹੜੀ struggle है वो memory against forgetting है। और ਅੱਜ मैं किसी दी पंजाबी कोट देख रहा सी, उन्हें बड़ी खूबसूरत गल मिलान कुंदरा दी गल ਨੂੰ ਇੱਕ ਲਾਈਨ 'ਚ ਉਹਨੇ ਕਿਹਾ ਕਿ ਕੌਮਾਂ ਘੱਲੂਘਾਰਿਆਂ ਨਾਲ ਖਤਮ ਨਹੀਂ ਹੁੰਦੀਆਂ, ਕੌਮਾਂ ਉਦੋਂ ਖਤਮ ਹੁੰਦੀਆਂ ਨੇ ਜਦੋਂ ਉਹ ਆਪਣੇ ਨਾਲ ਵਾਪਰੇ ਘੱਲੂਘਾਰਿਆਂ ਨੂੰ ਭੁੱਲ ਜਾਣ। ਬਿਲਕੁਲ। ਹੁਣ ਇਹ ਹੈ ਫੋਰਗੇਟਿੰਗ ਅਗੇਂਸਟ ਮੈਮਰੀ, ਕਿ ਜੇ ਤੁਹਾਨੂੰ ਦੁਸ਼ਮਣ ਯਾਦ ਹੈ, ਤੁਹਾਨੂੰ ਆਪਣੀ ਕੌਮ ਦੀ ਹੋਂਦ, ਆਪਣੀ ਕੌਮ ਦਾ ਗਲੋਰੀਅਸ ਇਤਿਹਾਸ ਯਾਦ ਹੈ, ਤੁਸੀਂ ਉਸ ਨੂੰ ਕਿਵੇਂ ਅੱਗੇ ਤੋਰਨਾ ਹੈ, ਆਪਣੀਆਂ ਅਗਲੀਆਂ ਜਨਰੇਸ਼ਨਸ ਨੂੰ ਕਿਵੇਂ ਦੇਣਾ ਹੈ। ਔਰ ਇਹ ਐਵੇਂ ਨਹੀਂ ਹੈ, ਬੇਸ਼ੱਕ ਅਸੀਂ ਮਾਡਰਨ ਡੇ ਇਜ਼ਰਾਈਲ ਦੀ ਜਿਹੜੀ ਹੈ ਫਲਸਤੀਨੀਆਂ ਬਾਰੇ ਨੀਤੀ ਦੇ ਹਮੇਸ਼ਾ ਕ੍ਰਿਟਿਕ ਹੈ, ਪਰ ਇੱਕ ਗੱਲ ਜਿਹੜੀ 2000 ਸਾਲ ਤੋਂ ਜਿਹੜਾ ਉਹਨਾਂ ਦਾ ਇੱਕ ਪਾਰਟ ਨਾਲ ਜੁੜਿਆ ਹੋਇਆ ਪਾਰਟ ਹੈ ਕਿ ਹਰ ਯਹੂਦੀ ਮਾਂ ਸੌਣ ਲੱਗੇ ਆਪਣੇ ਬੱਚੇ ਔਰ ਬੱਚੀ ਦੇ ਕੰਨ 'ਚ ਕਹਿੰਦੀ ਸੀ ਕਿ ਪੁੱਤਰ ਪੁੱਤਰੀ ਫਿਕਰ ਨਾ ਕਰ, ਕੱਲ ਜਦੋਂ ਤੂੰ ਸਵੇਰੇ ਜਾਗੇਗਾ ਜਾਂ ਜਾਗੇਂਗੀ ਤੇ ਸਾਡਾ ਆਪਣਾ ਮੁਲਕ ਹੋਏਗਾ। ਹੁਣ ਇਹ ਹੈ ਯਾਦ ਦਹਾਨੀ ਰੱਖਣੀ। ਜਦੋਂ ਅਸੀਂ ਪਾਸਓਵਰ ਦੀ ਗੱਲ ਕਰਦੇ ਹਾਂ, ਉਵੇਂ ਹੀ ਉਹ ਸਿਨਾਈ ਦੇ ਡੈਜ਼ਰਟ 'ਚ ਕਿਵੇਂ ਉਵੇਂ ਹੀ ਜ਼ਮੀਨ ਤੇ ਸੌਂਦੇ ਨੇ, ਉਵੇਂ ਹੀ ਕੋਰਸ ਬ੍ਰੈਡ ਖਾਂਦੇ ਨੇ, ਉਵੇਂ ਹੀ ਸਾਰਾ ਉਹ ਦਿਨ ਗੁਜ਼ਾਰਦੇ ਨੇ ਔਰ ਆਪਣੀਆਂ ਜਨਰੇਸ਼ਨਾਂ ਨੂੰ ਦੱਸਦੇ ਨੇ ਕਿ ਭਾਈ ਅਸੀਂ ਇਸ 'ਚੋਂ ਗੁਜ਼ਰੇ। ਔਰ ਅਸੀਂ ਤਾਂ ਜੇ 38 ਵਰੇ ਹੋਏ ਨੇ, ਔਰ ਮੈਨੂੰ ਕਈ ਵਾਰੀ ਦੁੱਖ ਹੁੰਦਾ ਹੈ ਜਦੋਂ ਕੁਝ ਲੋਕ ਇਹਨਾਂ ਦਿਨਾਂ ਦੇ ਵਿੱਚ ਕੋਈ ਵਿਆਹ ਦਾ ਪ੍ਰੋਗਰਾਮ ਰੱਖ ਲੋ, ਕੋਈ ਹੋਰ ਨਹੀਂ, ਇਹ ਵੀ ਨਹੀਂ ਹੈ ਕਿ ਵੀ ਅਸੀਂ ਕੋਈ ਛਾਤੀ ਪਿੱਟਣੀ ਹੈ, ਕੋਈ ਸੋਗ ਬਣਾਣੇ ਨੇ, ਉਸ ਲੈਵਲ ਦਾ ਵੀ ਨਹੀਂ ਹੈ। ਹਾਂ, ਅਸੀਂ ਡੂੰਘਾ ਚਿੰਤਨ ਕਰਨਾ ਹੈ ਅਸੀਂ, ਕਿਉਂਕਿ ਜਿਹੜੀ ਗੱਲ ਮਿਲਾਨ ਕੁੰਦਰਾ ਨੇ ਕਹੀ ਹੈ ਜੂਨ 84 ਦਾ ਘੱਲੂਘਾਰ ਹੈ, ਸਿਰਫ ਸਾਡੀ ਅਕਾਲ ਤਖਤ ਢਾਹ ਕੇ ਟੈਂ ਤੋੜਨ ਤੱਕ ਨਹੀਂ ਸੀ, ਉਹ ਤਾਂ ਇਮਾਰਤ ਹੈ, ਹਰ ਇੱਕ ਸਿੱਖ ਦੇ ਅੰਦਰ ਅਕਾਲ ਤਖਤ ਉਸਰਿਆ, ਪਰ ਉਹਨਾਂ ਨੇ ਕਿਵੇਂ ਸਾਡੀ ਹਿਸਟਰੀ, ਸਿੱਖ ਰੈਫਰੈਂਸ ਲਾਇਬ੍ਰੇਰੀ 7 ਜੂਨ ਨੂੰ ਕਿਵੇਂ ਲੁੱਟ ਕੇ ਉਸ ਨੂੰ ਅੱਗ ਲਾ ਦਿੱਤੀ। ਜੋ ਕੁਝ ਸਾਡਾ 4-5 ਸਦੀਆਂ ਦਾ ਪਿਛਲੇ ਘੱਲੂਘਾਰਿਆਂ 'ਚੋਂ ਬਚਿਆ ਹੋਇਆ ਸੀ, ਉਹ ਵੀ ਜਿਹੜਾ ਉਸ ਡਿਸਟਰਕਸ਼ਨ ਦੇ ਰਾਹ ਪਾ ਦਿੱਤਾ ਹੈ। ਔਰ ਉਸ ਸਭ ਨੂੰ ਕਰਕੇ ਜੇ ਅੱਜ ਕੋਈ ਸਾਨੂੰ ਇਹ ਕਹੇ ਕਿ ਭਾਈ ਇਸ ਨੂੰ ਤੁਸੀਂ ਭੁੱਲ ਜਾਓ, ਜਿਵੇਂ ਆਪਣੇ ਵੀ ਆ ਸਾਰੇ ਬਾਦਲ ਐਂਡ ਕੰਪਨੀ ਆਹੀ ਕੁਝ ਕਰਦੇ ਰਹੇ ਨੇ, ਲੇਕਿਨ ਕੌਮ ਇਸ ਵੇਲੇ ਜਿਸ ਸੁਚੇਤਪਣ ਦੇ ਨਾਲ ਖਾਸ ਤੌਰ ਤੇ ਡਾਇਸਪੋਰਾ ਸਿੱਖ ਕਮਿਊਨਿਟੀ ਨੇ ਇਸ ਸਾਰੀ ਨੂੰ ਜਿਉਂਦਿਆਂ ਰੱਖਿਆ। ਔਰ ਪੰਜਾਬ ਦੀ ਧਰਤੀ ਤੇ ਤਾਂ ਆਲਰੇਡੀ, ਜਿਵੇਂ ਮੈਂ ਹਮੇਸ਼ਾ ਮੇਰਾ ਫੇਥ ਹੈ ਕਿ ਸਤਿਗੁਰਾਂ ਦੀ ਇੰਨੀ ਕਮਾਈ ਹੈ ਕਿ ਉੱਥੇ ਜਦੋਂ ਠੀਕ ਸੁਰ ਤੇ ਠੀਕ ਪੋਟਾ ਟਿਕੇਗਾ, ਠੀਕ ਉਂਗਲ ਟਿਕੇਗੀ, ਔਰ ਇਹ ਸਾਜ਼ ਨੇ ਗੁੰਜਾਰਾਂ ਪਾਉਣੀਆਂ ਨੇ। ਪਰ ਇਹ ਠੀਕ ਹੈ ਕਿ ਅੱਜ ਜਦੋਂ ਅਸੀਂ ਪੰਜਾਬ ਦਾ ਦੇਖ ਰਹੇ ਹਾਂ ਤੇ ਇਹ ਇੱਕ ਖੌਫਨਾਕ ਮੰਜ਼ਰ ਨਜ਼ਰ ਆ ਰਿਹਾ ਹੈ ਕਿ ਭਾਰਤ ਦੀਆਂ ਖੁਫੀਆ ਏਜੰਸੀਆਂ ਆਪਣੀ ਡਰਟੀ ਗੇਮ, ਜਿਹੜੀ ਕਿ ਟੋਟਲ ਵਾਰ ਉਹਨਾਂ ਨੇ ਸਾਡੇ ਤੇ ਥੋਪੀ ਹੋਈ ਹੈ, ਭਰਪਾ ਕੀਤੀ ਹੋਈ ਹੈ, ਉਹਦੀ ਕੰਟੀਨਿਊਟੀ ਹੈ। ਅਜੀਤ ਡੋਵਾਲ ਉਹਨਾਂ ਦੇ ਸਿਰ ਤੇ ਬੈਠਾ ਹੈ, ਸ਼ੈਤਾਨ ਮਾਸਟਰ, ਔਰ ਬਾਕੀ RSS ਦੀ ਹਿੰਦੂਤਵਾ ਆਈਡੀਓਲੋਜੀ
ਔਰ ਉਹਨਾਂ ਦੇ ਨਾਲ ਇਹ ਕੇਜਰੀਵਾਲ ਔਰ ਦੂਸਰਿਆਂ ਦੀ ਜਿਹੜੀ ਹੈ ਬੀ ਟੀਮ RSS ਦੀ। ਸੋ ਸਾਨੂੰ ਇਸ ਗੱਲ ਵੱਲ, ਔਰ ਇਹੀ ਅੱਜ ਜਦੋਂ ਦਰਬਾਰ ਸਾਹਿਬ ਦੇ ਵਿੱਚ ਸਮਾਗਮ ਚੱਲ ਰਹੇ ਨੇ, ਅਸੀਂ ਕੱਲ ਦੱਸਿਆ ਸੀ ਕਿ ਵੀ ਦੁਨੀਆ ਭਰ 'ਚ ਹਰ ਥਾਂ ਪ੍ਰੋਟੈਸਟ ਰੈਲੀਜ਼ ਦੂਸਰੀਆਂ ਵੀ ਹੋ ਰਹੀਆਂ। 5 ਜੂਨ ਨੂੰ ਜਿਹੜਾ ਹੈ ਉਹ ਆਜ਼ਾਦੀ ਮਾਰਚ ਸ੍ਰੀ ਅੰਮ੍ਰਿਤਸਰ 'ਚ ਕੱਢਿਆ ਜਾਏਗਾ। 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਗਿਆ ਔਰ ਅੱਜ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਰਾਂ ਵੱਲੋਂ, ਜਿਨ੍ਹਾਂ ਨੂੰ ਸਰਬੱਤ ਖਾਲਸਾ 2015 ਨੇ ਜਥੇਦਾਰ ਥਾਪਿਆ ਸੀ, ਉਹਨਾਂ ਨੇ ਆਪਣਾ ਕੌਮ ਦੇ ਨਾਮ ਮੈਸੇਜ ਭੇਜਿਆ, ਜਿਸ ਨੂੰ ਘੰਟਾ ਘਰ ਦੇ ਪਲਾਜ਼ਾ 'ਚ ਪ੍ਰੋਫੈਸਰ ਬਲਜਿੰਦਰ ਸਿੰਘ ਹੋਰਾਂ ਨੇ ਪੜ੍ਹਿਆ ਔਰ ਉਸ 'ਚ ਉਹਨਾਂ ਨੇ ਇਹੀ ਕਿਹਾ ਕਿ ਭਾਈ ਜੂਨ 84 ਦੇ ਘੱਲੂਘਾਰਿਆਂ ਨੂੰ 38 ਸਾਲ ਹੋ ਗਏ ਨੇ, ਪਰ ਜ਼ਖਮਾਂ ਦੀ ਚੀਸ ਅਜੇ ਤੱਕ ਘੱਟ ਨਹੀਂ ਹੈ। ਉਹਨਾਂ ਕਿਹਾ ਅਖੀਰਲੇ ਸਵਾਸ ਤੱਕ ਗੁਰੂ ਤੋਂ ਕੁਰਬਾਨ ਹੋਣ ਦੇ ਜਜ਼ਬੇ ਨਾਲ ਸ਼ਹੀਦ ਹੋਣ ਵਾਲਿਆਂ ਨੂੰ ਕੌਮ ਅੱਜ ਕੇਸਰੀ ਪ੍ਰਣਾਮ ਕਰਦੀ ਹੈ, ਕੇਸਰੀ ਸਲੂਟ, ਔਰ ਇਹ ਪ੍ਰਣ ਦੁਹਰਾਉਂਦੀ ਹੈ ਕਿ ਅਸੀਂ ਖਾਲਿਸਤਾਨ ਦੀ ਪ੍ਰਾਪਤੀ ਤੱਕ ਇਸ ਜੰਗ ਨੂੰ ਜਾਰੀ ਰੱਖਾਂਗੇ। ਸੋ ਅਸੀਂ ਬਾਕੀ ਸੈਗਮੈਂਟਸ ਵੀ, ਕਿਉਂਕਿ ਇਹ ਸਾਡਾ ਇਸ ਹਫਤੇ ਦਾ ਅਖੀਰਲਾ ਪ੍ਰੋਗਰਾਮ ਹੋਏਗਾ, ਅਸੀਂ ਜਿਹੜਾ ਉਹ ਟਰੈਵਲ ਕਰ ਰਹੇ ਹਾਂ ਸੈਨ ਫਰਾਂਸਿਸਕੋ ਲਈ, ਕੈਲੀਫੋਰਨੀਆ ਲਈ। ਉੱਥੇ ਜਿਹੜਾ 4 ਤਰੀਕ ਦਾ ਫਰੀडम ਮਾਰਚ, ਜਿਹਦੇ 'ਚ 15-20 ਹਜ਼ਾਰ ਸਿੱਖ ਸੰਗਤਾਂ ਸ਼ਮੂਲੀਅਤ ਕਰਦੀਆਂ ਨੇ। ਨਾਰਦਰਨ ਕੈਲੀਫੋਰਨੀਆ ਦੇ ਸਾਰੇ ਗੁਰਦੁਆਰਿਆਂ ਦੀ ਸ਼ਮੂਲੀਅਤ ਹੁੰਦੀ ਹੈ ਔਰ ਫਿਰ ਅਸੀਂ ਉੱਥੋਂ ਮੰਡੇ ਆ ਕੇ 6 ਨੂੰ ਪ੍ਰੋਗਰਾਮ ਕਰਾਂਗੇ। ਸੋ ਅਸੀਂ ਅੱਜ ਦਾ ਸਮੁੱਚਾ ਪ੍ਰੋਗਰਾਮ, ਉਸ ਤੇ ਅੱਡ-ਅੱਡ ਸੈਗਮੈਂਟ ਜਿਹੜੇ ਘੱਲੂਘਾਰੇ ਨਾਲ ਸੰਬੰਧਿਤ ਬਾਕੀ ਪਹਿਲੂ ਨੇ, ਉਹਨਾਂ ਦੇ ਉੱਤੇ ਵੀ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਲ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਰਹੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661911984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ 4 ਜੂਨ 2022 ਨੂੰ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਵਿੱਚ ਫਰੀडम ਮਾਰਚ ਕੱਢਿਆ ਜਾ ਰਿਹਾ ਹੈ। ਪੀਰ ਵਾਲੇ ਦੇ ਮੁੱਠੀ ਪਰ ਸਿੰਘਾਂ ਨੇ ਮੱਤਾ ਹਿੰਦ ਦੀ ਫੌਜ ਨਾਲ ਲਾ ਲਿਆ ਏ। ਇਹ ਫਰੀडम ਮਾਰਚ 4 ਜੂਨ ਨੂੰ ਸਵੇਰੇ 10 ਵਜੇ ਤੋਂ 36 2nd ਸਟਰੀਟ ਸੈਨ ਫਰਾਂਸਿਸਕੋ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੇ ਸਮਾਪਤ ਹੋਵੇਗਾ। ਆਓ ਗੁਰੂ ਪਿਆਰੇ ਸਿੰਘਾਂ ਦੀ ਸ਼ਹਾਦਤ ਨੂੰ ਇਕੱਠੇ ਹੋ ਕੇ ਯਾਦ ਕਰੀਏ। ਅੰਗਰੇਜ਼ ਪੰਜਾਬ ਦਾ ਹੋਣ ਲੱਗਾ, ਸਾਡੇ ਤੱਕ ਨੂੰ ਘੇਰਾ ਪਾ ਲਿਆ ਏ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਇਟਲੀ ਵਿਖੇ ਚੌਥਾ ਸੈਂਟਰ ਬਾਰੀ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 12 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਸਾਨੀ ਕਾਂਦਰੋ ਦੀ ਬਾਰੀ ਇਟਲੀ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ +39 350 954 0811 ਜਾਂ +39 327 583 0424। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਘੱਲੂਘਾਰਾ 84 ਦੌਰਾਨ ਇੱਕ ਪਾਸੇ ਭਾਰਤੀ ਫੌਜ ਦੀ ਦਰਿੰਦਗੀ ਅਤੇ ਕਮੀਨਗੀ ਦੀ ਦਾਸਤਾਨ ਹੈ, ਔਰ ਦੂਸਰੇ ਪਾਸੇ ਅਕਾਲ ਤਖਤ ਸਾਹਿਬ ਨੂੰ ਬਹਾਦਰੀ ਤੇ ਦ੍ਰਿੜਤਾ ਨਾਲ ਡਿਫੈਂਡ ਕਰਨ ਵਾਲੇ ਜੁਝਾਰੂ ਸਿੰਘਾਂ ਦੀ
ਫਖਰਯੋਗ ਗਾਥਾ ਹੈ। ਸੋ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ, ਜਨਰਲ ਸੁਬੇਗ ਸਿੰਘ ਜੀ, ਭਾਈ ਅਮਰੀਕ ਸਿੰਘ ਤੇ ਉਹਨਾਂ ਦੇ ਮੁੱਠੀ ਭਰ ਸਾਥੀ ਸਿੰਘਾਂ ਨੇ ਜਿਵੇਂ ਭਾਰਤੀ ਫੌਜ ਨੂੰ ਲੋਹੇ ਦੇ ਚਨੇ ਚ ਪਾਏ, ਇਹ ਵੀ ਇੱਕ ਵਿਲੱਖਣ ਇਤਿਹਾਸ ਬਣ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜੂਨ 84 ਦੇ ਘੱਲੂਘਾਰੇ ਨਾਲ ਸੰਬੰਧਿਤ ਦੋ ਉਸ ਦੇ ਅੱਡ-ਅੱਡ ਸ਼ੋਬੇ ਨੇ। ਇੱਕ ਪਾਸੇ ਅਸੀਂ ਭਾਰਤੀ ਹਕੂਮਤ, ਉਹਨਾਂ ਦੀ ਵਿਉਂਤਬੰਦੀ, ਉਹਨਾਂ ਦੀ ਸਿੱਖ ਕੌਮ ਪ੍ਰਤੀ ਨਫ਼ਰਤ, 5 ਸਦੀਆਂ ਦਾ ਵੈਰ, ਬ੍ਰਾਹਮਣਵਾਦ ਦੀ ਨੀਤੀ, ਔਰ ਕਿਵੇਂ ਉਹਨਾਂ ਨੇ ਇਸ ਨੂੰ ਪਲਾਨ ਕੀਤਾ, ਕਿਵੇਂ ਇਹ ਸਾਰੀ ਕੰਸਪੀਰੇਸੀ ਦੇ ਵਿੱਚ ਜਿਹੜੀ MI6 ਬ੍ਰਿਟਿਸ਼ ਇੰਟੈਲੀਜੈਂਸ, ਇਜ਼ਰਾਈਲ ਦੀ ਮੋਸਾਦ, ਰਸ਼ੀਆ ਦੀ KGB ਔਰ ਕਿਤੇ ਨਾ ਕਿਤੇ ਬੇਸ਼ੱਕ CIA ਦਾ ਸਿੱਧਾ ਨਾਂ ਤਾਂ ਨਹੀਂ ਜੁੜਦਾ, ਪਰ ਜਦੋਂ ਇੰਡੋ ਤਿੱਬਤਨ ਜਿਹੜੇ ਕਮਾਂਡੋਜ਼ ਦਾ ਜ਼ਿਕਰ ਹੁੰਦਾ ਹੈ ਤਾਂ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਫੋਰਸ ਐਕਚੁਅਲੀ 1950 ਚ ਅਮਰੀਕਾ ਦੀ CIA ਔਰ ਭਾਰਤ ਦੀ ਇੰਟੈਲੀਜੈਂਸ ਬਿਊਰੋ ਨੇ ਕ੍ਰੀਏਟ ਕੀਤੀ ਸੀ, ਜਦੋਂ ਕਿ ਇਹਨਾਂ ਨੇ ਜੁਆਇੰਟ ਆਪਰੇਸ਼ਨ ਕਰਕੇ 14-15 ਸਾਲਾ ਦਲਾਈ ਲਾਮੇ ਨੂੰ ਚਾਈਨਾ ਤੋਂ ਸਮਗਲ ਜਿਹੜਾ ਤਿੱਬਤ ਤੋਂ ਸਮਗਲ ਕਰਕੇ ਜਿਹੜਾ ਉਹ ਭਾਰਤ ਦੇ ਵਿੱਚ ਪਹੁੰਚਾਇਆ ਸੀ। ਇਹ ਨੋਨ ਹੈ, ਡੀਕਲਾਸੀਫਾਈਡ ਡਾਕੂਮੈਂਟਸ ਦੇ ਵਿੱਚ ਹੈ। ਸੋ ਉਹ ਫੋਰਸ ਜਿਹਨੂੰ ਫਿਰ ਬਾਅਦ ਦੇ ਵਿੱਚ ਵੀ ਉਹਦੇ ਚ ਬਹੁਤ ਸਾਰੇ ਤਿੱਬਤਨ ਜਿਹੜੇ ਨੇ ਉਹ ਰਿਕਰੂਟ ਕੀਤੇ ਗਏ ਸੀ, ਉਸ ਨੂੰ CIA ਦੀ ਫੰਡਿੰਗ ਰਹੀ। ਸੋ ਇਹਦੇ ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜੇ ਕਮਾਂਡੋਜ਼ ਜਿਨ੍ਹਾਂ ਦਾ ਇੱਕ ਵੱਡਾ ਹਿੱਸਾ ਮਾਰਿਆ ਵੀ ਗਿਆ, ਉਹ ਉਸ ਫੋਰਸ ਚੋਂ ਜਿਹੜੇ ਨੇ ਉਹਨਾਂ ਨੇ ਡਰਾ ਕਰਕੇ ਚਕਰਾਤਾ ਔਰ ਉੱਤਰਾਖੰਡ ਔਰ ਦੂਸਰੇ ਥਾਵਾਂ ਦੇ ਉੱਤੇ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਉਹਨਾਂ ਨੂੰ ਟ੍ਰੇਨਡ ਕੀਤਾ ਗਿਆ। ਫਿਰ ਅਸੀਂ ਡਿਸਕਸ ਕੀਤਾ ਕਿ ਕਿਵੇਂ ਫੌਜ ਦੇ ਤਿੰਨੋਂ ਹੀ ਹਿੱਸੇ, ਨੇਵਲ ਡਾਈਵਰਸ ਵੀ ਔਰ 에ਅਰ ਫੋਰਸ ਵੀ, ਉਸ ਦਾ ਇਸਤੇਮਾਲ ਕੀਤਾ ਗਿਆ। ਔਰ ਇਸ ਦੇ ਨਾਲ ਨਾਲ ਇਸ ਦਾ ਮਿੰਟ ਬਾਈ ਮਿੰਟ ਅਕਾਊਂਟ ਅਵੇਲੇਬਲ ਹੈ ਕਿ ਫੌਜ ਨੇ ਕਿਵੇਂ ਇਸ ਗੱਲ ਨੂੰ ਵੀ ਯਕੀਨੀ ਬਣਾਇਆ। ਉਸ ਤੋਂ ਪਹਿਲਾਂ ਜੇ ਅਸੀਂ ਕੰਸਪੀਰੇਸੀ ਦੇਖੀਏ ਇੰਦਰਾ ਗਾਂਧੀ ਦੀ, ਕਿ ਜ਼ੈਲ ਸਿੰਘ ਨੂੰ ਹੋਮ ਮਿਨਿਸਟਰ ਤੋਂ ਪ੍ਰੈਜ਼ੀਡੈਂਟ ਬਣਾਉਣ ਵੇਲੇ ਵੀ ਇਹ ਗੱਲ ਕਲੀਅਰ ਸੀ ਕਿ ਪ੍ਰੈਜ਼ੀਡੈਂਟ ਉੱਪਰ ਬੈਠਾ ਹੈ। ਜਿਹੜਾ ਜਨਰਲ ਵੈਦਿਆ ਉਹਨੂੰ ਬਾਕੀ ਜਿਹੜਾ ਇੱਕ ਸੀਨੀਅਰ ਜਨਰਲ ਸੀ, ਜਨਰਲ ਸਿਨਹਾ, ਜਿਹੜਾ ਕਿ ਵੈਸਟਰਨ ਕਮਾਂਡ ਦਾ ਲੈਫਟੀਨੈਂਟ ਜਨਰਲ ਸੀ, ਉਹਨੂੰ ਸੁਪਰਸੀਡ ਕਰਕੇ ਜਨਰਲ ਵੈਦਿਆ ਨੂੰ ਬਣਾਇਆ ਗਿਆ ਸੀ, ਕਿਉਂਕਿ ਸਿਨਹਾ ਨੇ ਇੰਦਰਾ ਗਾਂਧੀ ਨੂੰ ਨਾ ਕਰ ਦਿੱਤੀ ਸੀ ਕਿ ਵੀ ਮੈਂ ਆਪਣੀ ਫੌਜ ਨੂੰ ਇਸ ਕੰਮ ਦੇ ਵਿੱਚ ਨਹੀਂ ਲਾ ਸਕਦਾ। ਔਰ ਉਹਨੇ ਇਹ ਵੀ ਕਿਹਾ ਸੀ ਕਿ 90,000 ਸਿੱਖ ਫੌਜੀ ਨੇ ਫੌਜ ਦੇ ਵਿੱਚ, ਉਹਨਾਂ ਦਾ ਮੋਰਾਲ ਕਿੱਥੇ ਜਾਏਗਾ ਔਰ ਕਿੰਨੇ ਕੁ ਲਾਇਲ ਰਹਿਣਗੇ ਫਿਊਚਰ। ਔਰ ਇੰਦਰਾ ਗਾਂਧੀ ਬ੍ਰਾਹਮਣਵਾਦ ਦੀ ਉਹ ਧੀ ਇੰਨੀ ਕੁ ਬਜ਼ਿੱਦ ਸੀ ਕਿ ਉਹਨੇ ਉਸ ਵੈਸਟਰਨ ਕਮਾਂਡ ਦੇ ਜਨਰਲ ਸਿਨਹਾ ਨੂੰ ਪਾਸੇ ਕਰਕੇ ਵੈਦਿਆ ਜਿਹੜਾ ਜੂਨੀਅਰ ਸੀ ਉਹਨੂੰ ਲਿਆਂਦਾ, ਕਿਉਂਕਿ ਉਹ ਰੈਡੀ ਸੀ ਇਸ ਗੱਲ ਨੂੰ ਕਰਨ ਦੇ ਲਈ। ਸੋ ਇਸ ਲੈਵਲ ਤੱਕ ਉਹਨਾਂ ਨੇ ਜਾ ਕੇ, ਔਰ ਅਸੀਂ ਆਲਰੇਡੀ ਜ਼ਿਕਰ ਕੀਤਾ ਹੈ ਕਿ ਮੈਕਸਿਮਮ ਸ਼ੂਟ ਕਰਨ ਦੇ ਲਈ ਦਿਨ ਵੀ ਉਹਨਾਂ ਨੇ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਚੁਣਿਆ, ਜਿਸ ਦਿਨ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਸ਼ਰਧਾਲੂ ਗੁਰਦੁਆਰਿਆਂ ਦੇ ਵਿੱਚ ਹੁੰਦੇ ਨੇ। ਔਰ ਕੱਲਾ ਇਹੀ ਨਹੀਂ ਕਿ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਟੈਂਕ ਲਿਆਂਦੇ ਗਏ, ਗੁਰਦੁਆਰਾ ਤਰਨਤਾਰਨ ਸਾਹਿਬ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ, ਗੁਰਦੁਆਰਾ ਮੁਕਤਸਰ ਸਾਹਿਬ। ਔਰ ਫੌਜ ਨੇ ਅੰਦਰ ਬੀਬੀਆਂ ਨਾਲ, ਬੱਚਿਆਂ ਨਾਲ ਕੀ ਵਿਹਾਰ ਕੀਤਾ, ਪੁਆਇੰਟ ਬਲੈਂਕ ਰੇਂਜ ਤੇ ਕਿਵੇਂ ਉਹਨਾਂ ਨੂੰ ਮਾਰਿਆ ਗਿਆ, ਕਿਵੇਂ ਜਿਹੜੇ ਨੇ ਉਹਨਾਂ ਦੇ ਨਾਲ ਜਿਹੜਾ ਹੈ ਉਹ ਵਾਇਲੇਟ ਕੀਤੀ ਗਈ, ਜਿਹੜਾ ਹੈ ਉਹਨਾਂ ਦੇ ਨਾਲ ਕੀ ਵਾਪਰਿਆ ਮੈਂ ਬਿਆਨ ਕਰ ਨਹੀਂ ਸਕਦਾ। ਇਸ ਤੇ ਬਹੁਤ ਸਾਰੇ ਜਿਹੜੇ ਨੇ ਆਈ ਵਿਟਨੈਸ ਜਾਂ ਬਾਅਦ ਦੇ ਵਿੱਚ ਜਿਹੜਾ ਨੇ ਐਫੀਡੇਵਿਟ ਦਿੱਤੇ ਆਪਰੇਸ਼ਨ ਇਨ ਪੰਜਾਬ ਰਿਪੋਰਟ ਦੇ ਵਿੱਚ, ਉਸ ਤੋਂ ਕਾਫੀ ਕੁਝ ਸਾਹਮਣੇ ਆਇਆ ਕਿ ਕਿਵੇਂ ਉਹਨਾਂ ਨੇ ਸਾਡੇ ਫੇਥ ਦਾ ਔਰ ਸਾਡੇ ਈਮਾਨ ਦਾ ਔਰ ਸਾਨੂੰ ਕਿਵੇਂ ਕਿਸ ਹੱਦ ਤੱਕ ਜ਼ਲੀਲ ਕੀਤਾ। ਔਰ ਇਹ ਸਾਰਾ ਇਹਦੇ ਬਾਵਜੂਦ ਕਿ ਜੇ ਫੌਜ ਦੀ ਕਾਰਗੁਜ਼ਾਰੀ ਦੇਖਣੀ ਹੋਏ ਕਿ ਟੈਂਕਾਂ ਤੋਪਾਂ ਨਾਲ ਲੈਸ ਉਹ ਫੌਜ 72 ਘੰਟੇ ਦਰਬਾਰ ਸਾਹਿਬ ਦੇ ਨੇੜੇ ਨਹੀਂ ਲੱਗ ਸਕੀ। ਔਰ ਫਾਈਨਲੀ ਜੋ ਉਹਨਾਂ ਨੇ 5 ਤੇ 6 ਜੂਨ ਦੀ ਰਾਤ ਨੂੰ ਕੀਤਾ ਟੈਂਕਾਂ ਤੋਪਾਂ ਨਾਲ, ਉਹ ਇੱਕ ਇਤਿਹਾਸ ਦਾ ਹਿੱਸਾ ਹੈ। ਹੁਣ ਇਹ ਤਾਂ ਇੱਕ ਆਸਪੈਕਟ ਜਿੱਥੇ ਫੌਜ ਨੇ ਸਾਰੀਆਂ ਐਥਿਕਸ ਨੂੰ, ਜਿਹੜੀ ਜਿਹਦੇ ਤੇ ਫੌਜ ਖਲੋਤੀ ਹੁੰਦੀ ਹੈ, ਜਿਹਦੀ ਸਹੁੰ ਚੁੱਕਦੇ ਨੇ,
ਉਹਨੂੰ ਵਾਇਲੇਟ ਕਰਕੇ ਆਪਣੇ ਮੁਲਕ ਦੇ ਸ਼ਹਿਰੀਆਂ ਨਾਲ ਉਹ ਵਿਹਾਰ ਕੀਤਾ ਜੋ ਦੁਸ਼ਮਣ ਦੇ ਪ੍ਰਿਜ਼ਨਰਸ ਆਫ ਵਾਰ ਨਾਲ ਵੀ ਨਹੀਂ ਕੀਤਾ ਜਾਂਦਾ। ਜਦੋਂ ਜੰਗਾਂ ਹੁੰਦੀਆਂ ਨੇ ਇੱਕ ਫੌਜ ਦੂਸਰੇ ਦੇ ਜੰਗੀ ਕੈਦੀ ਲੈਂਦੀ ਹੈ, ਜਨੀਵਾ ਪ੍ਰੋਟੋਕੋਲ ਨੇ ਕਿ ਤੁਸੀਂ ਉਹਨਾਂ ਦੇ ਨਾਲ ਕਿਹੋ ਜਿਹਾ ਸਲੂਕ ਕਰਨਾ ਹੈ, ਉਹਨਾਂ ਨੂੰ ਕੀ ਦੇਣਾ ਹੈ, ਉਹਨਾਂ ਨੂੰ ਕਿਵੇਂ ਤੁਸੀਂ ਰੱਖਣਾ ਹੈ। ਪਰ ਇੱਥੇ ਤਾਂ ਉਹਨਾਂ ਨੇ ਜਿਹੜੇ ਅੱਬਲ ਤਾਂ ਉਹਨਾਂ ਨੇ ਬਹੁਤ ਘੱਟ ਜਿਹੜੇ ਨੇ ਉਹ ਅਰੈਸਟ ਲਈ ਮਾਰ ਹੀ ਦਿੱਤੇ, ਜਿਹੜੇ ਫੜੇ ਕਿ ਜਿਹੜਾ ਸਾਹਮਣੇ ਆਂਦਾ ਗਿਆ ਜਿਹਨਾਂ ਨੂੰ ਫੜ ਲਿਆ ਉਹਨਾਂ ਦੀਆਂ ਵੀ ਪੱਗਾਂ ਦੇ ਨਾਲ ਉਹਨਾਂ ਦੀਆਂ ਬਾਹਾਂ ਬੰਨ ਕੇ ਮਾਰ ਦਿੱਤੇ ਉੱਚੇ। ਪਰ ਜਿਹੜੇ ਉਹਨਾਂ ਨੇ ਥੋੜੇ ਬਹੁਤ ਪ੍ਰਿਜ਼ਨਰ ਰੱਖੇ ਲਏ, ਜਿਹਨੂੰ ਬਾਅਦ ਚ ਜਿਨ੍ਹਾਂ ਨੂੰ 4-5 ਸਾਲ ਜੋਧਪੁਰ ਵੀ ਰੱਖਿਆ, ਉਹਨਾਂ ਦੇ ਨਾਲ ਕੀ ਸਲੂਕ ਕੀਤਾ, ਕਿਵੇਂ ਬਹੁਤ ਸਾਰਿਆਂ ਨੂੰ ਆਪਣਾ ਹੀ ਪਿਸ਼ਾਬ ਪੀਣ ਤੇ ਮਜਬੂਰ ਕੀਤਾ ਗਿਆ। ਗਰਮੀ ਦਾ ਮਹੀਨਾ, ਪਾਣੀ ਨਹੀਂ ਹੈ, ਕਿਵੇਂ ਬੱਚੇ ਵਿਲਕ ਵਿਲਕ ਕੇ ਮਰੇ, ਕਿਵੇਂ ਉਹਨਾਂ ਨੂੰ ਜਿਹੜਾ ਹੈ ਉਹ ਜਲਾਲਤ ਕਿਸ ਹੱਦ ਤੱਕ ਉਹਨਾਂ ਦੀ ਸੀ। ਸੋ ਇਹ ਤਾਂ ਉਸ ਫੌਜ ਦਾ ਕੰਡਕਟ ਜਿਹੜਾ ਹੈ ਉਹ ਉਸਨੇ ਆਪਣੇ ਆਪ 'ਚ ਦੱਸ ਦਿੱਤਾ ਹੈ ਕਿ ਕੋਵਾਰਡਿਸ ਕੀ ਹੁੰਦੀ ਹੈ। ਜਦੋਂ ਅਸੀਂ ਕਿਸੇ ਨੂੰ ਜਿਹੜਾ ਕੋਵਰਡ ਜਾਂ ਡਰਪੋਕ ਹੀ ਨਹੀਂ ਹੁੰਦਾ ਜਿਹੜਾ ਕਿਸੇ ਦੀ ਅੱਖ ਚੱਖ ਪਾ ਕੇ ਗੱਲ ਨਾ ਕਰੇ, ਇਸ ਕਿਸਮ ਦੀਆਂ ਜ਼ਲੀਲ ਹਰਕਤਾਂ ਜਿਹੜੀਆਂ ਨੇ ਉਹ ਕੋਵਰਡ ਹੀ ਕਰਦੇ। ਬਿਲਕੁਲ ਜਿਹੜੇ ਸ਼ਿਵਲਰਸ ਲੋਕ ਨੇ ਜਿਨ੍ਹਾਂ ਦੇ ਅੰਦਰ ਬਹਾਦਰੀ ਹੈ ਉਹ ਉਹਨਾਂ ਨੂੰ ਪਤਾ ਹੈ। ਹੁਣ ਜੇ ਉਹ ਸਿਕੰਦਰ ਪੋਰਸ ਦਾ ਡਾਇਲੌਗ ਹੀ ਹੁੰਦਾ ਹੈ, ਉਹਨੂੰ ਉਹਦਾ ਕੈਦੀ ਹੈ ਜੰਗੀ ਕੈਦੀ, ਉਹਨੂੰ ਪੁੱਛਦਾ ਹੈ ਦੱਸ ਤੇਰੇ ਨਾਲ ਕੀ ਸਲੂਕ ਕੀਤਾ ਜਾਏ, ਉਹ ਕਹਿੰਦਾ ਜੋ ਇੱਕ ਬਹਾਦਰ ਆਦਮੀ ਬਹਾਦਰ ਨਾਲ ਕਰਦਾ। ਹੁਣ ਉਹਦਾ ਵੀ ਇੱਕ ਮਿਆਰ ਹੈ ਤੇ ਸਿਕੰਦਰ 36 ਗੁਨਾ ਉਹਨੇ 3600 ਕੀਤੇ ਹੋਣਗੇ, ਉਹਨੇ ਵੀ ਉਸ ਨੂੰ ਇਹੀ ਨਹੀਂ ਕਿ ਭਾਈ ਉਸ ਨੂੰ ਉਹਨੇ ਆਜ਼ਾਦ ਕੀਤਾ, ਉਹਦਾ ਰਾਜ ਵੀ ਉਹਨੂੰ ਵਾਪਸ। ਇਹ ਹੈ ਜੇ ਤੁਸੀਂ ਜਿਨ੍ਹਾਂ ਨੇ ਦੁਨੀਆ 'ਚ ਇਤਿਹਾਸ ਬਣਾਇਆ, ਔਰ ਇਹ 1000 ਸਾਲ ਜੁੱਤੀਆਂ ਖਾਣ ਵਾਲੇ ਹਰ ਇੱਕ ਦੀਆਂ ਜਿਹੜਾ ਦਿੱਲੀ ਸ਼ੋਰੋ ਈਸ਼ਵਰੋ ਕਹਿਣ ਵਾਲੇ ਸੀ, ਇਹਨਾਂ ਨੇ ਆਪਣੀ ਉਹ ਇੱਕ ਬਹਾਦਰ ਕੌਮ ਜਿਹਨੇ ਉਸ ਧਰਤੀ ਦੇ ਗੁਲਾਮੀ ਦੇ ਸੰਗਲ ਕੱਟਣ ਦੇ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਇਹ ਰਾਜ ਸ਼ਕਤੀ ਦੇ ਮਾਲਕ ਬਣੇ, ਇਹਨਾਂ ਨੇ ਇਸ ਬਾਰੇ ਤਾਂ ਹੁਣ ਬਹੁਤ ਕੁਝ ਅਵੇਲੇਬਲ ਹੈ। ਦੂਸਰਾ ਪੱਖ ਜਿਹੜਾ ਅਸੀਂ ਜਦੋਂ ਗੈਲੈਂਟ ਵਾਰੀਅਰਸ, ਗੈਲੈਂਟ ਡਿਫੈਂਡਰਸ, ਹੁਣ ਇਹ ਜਿਹੜਾ ਲਫ਼ਜ਼ ਹੈ ਮੈਂ ਮਿਸਟਰ AR ਦਰਸ਼ੀ ਜਿਹੜੇ ਕਿ ਇੱਕ ਦਲਿਤ ਭਾਈਚਾਰੇ ਨਾਲ ਸੰਬੰਧਿਤ ਆਫੀਸਰ ਸਨ, ਬਿਊਰੋਕਰੈਟ ਸਨ, ਉਹਨਾਂ ਨੇ ਕਿਤਾਬ ਲਿਖੀ ਜਿਹੜੀ ਕਾਫੀ ਪਪੂਲਰ ਹੋਈ, ਪੰਜਾਬੀ 'ਚ ਵੀ ਉਹਦਾ ਟਰਾਂਸਲੇਟ ਹੋਇਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇੱਕ ਗੈਲੈਂਟ ਡਿਫੈਂਡਰ। ਹੁਣ ਜਦੋਂ ਅਸੀਂ ਗੈਲੈਂਟ ਕੱਲੀ ਇੱਕ ਬਹਾਦਰੀ ਜਾਂ ਸਿਦਕ ਜਾਂ ਸਿਰੜ ਦਾ ਨਾਂ ਹੀ ਨਹੀਂ ਹੈ, ਜਿਸ ਅੰਦਾਜ਼ ਦੇ ਵਿੱਚ ਦਰਬਾਰ ਸਾਹਿਬ ਨੂੰ, ਅਕਾਲ ਤਖਤ ਸਾਹਿਬ ਨੂੰ 72 ਘੰਟੇ ਇਸ ਕਿਸਮ ਦੀ ਕੋਵਰਡ ਜ਼ਾਲਮ ਭਾਰਤ ਸਰਕਾਰ ਤੋਂ ਮਹਿਫੂਜ਼ ਰੱਖਿਆ ਜਿਨ੍ਹਾਂ ਯੋਧਿਆਂ ਨੇ, ਉਹਨਾਂ ਨੂੰ ਸਲੂਟ ਕਰਨਾ ਬਣਦਾ ਹੈ, ਕਿਉਂਕਿ ਉਹਨਾਂ ਨੇ ਸਾਡੇ ਇਤਿਹਾਸ ਦੇ ਵਿੱਚ ਅਸੀਂ ਚਮਕੌਰ ਦੀ ਗੜੀ ਜਾਂ ਅੰਗਰੇਜ਼ਾਂ ਦੇ ਵੇਲੇ 1896-7 ਚ ਸਾਰਾ ਗੜੀ, ਜਿਸ ਨੂੰ ਦੁਨੀਆ ਦੀਆਂ ਜਿਹੜੀਆਂ ਨੇ ਉਹ ਐਪਿਕ ਬੈਟਲਸ ਦੇ ਵਿੱਚ ਮੰਨਿਆ ਜਾਂਦਾ। ਹਾਲਾਂਕਿ ਮੈਂ ਬਹੁਤ ਵਾਰ ਉਹਦੇ ਨਾਲ ਕੰਪੈਰੀਜ਼ਨ ਨਹੀਂ ਕਰਦਾ ਕਿਉਂਕਿ ਉਹ ਫਿਰ ਵੀ ਇੱਕ ਬ੍ਰਿਟਿਸ਼ ਕਲੋਨੀਅਲਸ ਦੇ ਥੱਲੇ ਸੀ, ਲੇਕਿਨ ਚਮਕੌਰ ਦੀ ਗੜੀ ਜਿਹਦੇ 'ਚ 10ਵੇਂ ਪਾਤਸ਼ਾਹ ਨੇ, ਜਦੋਂ ਅਸੀਂ ਸਿੱਖ ਦੀ ਸਪਿਰਿਟ ਦੀ ਗੱਲ ਕਰਦੇ ਕਿ ਚਿੜੀਆਂ ਸੇ मैं बाज तोड़ाऊं 1.25 लाख से एक लड़ाऊं तब गोबिंद सिंह नाम कहाऊं। हुण चिड़ियां ने बाजां नूं तोड़ देना, उन्हां दे नाल घुल जाना ते 1.25 लाख नाल एक लड़न दी गल कि जिन्ना मर्जी जालम ताकतवर दुश्मन होए अपनी स्पिरिट नूं कायम रखना ते अखीरले साह ते अखीरली गोली तक लड़ना, ये 1.25 ਲੱਖੀ स्पिरिट है। और इस स्पिरिट का मुजाहरा इतिहासक पक्ष तो असी चमकौर की गढ़ी भुखे पाने 40 सिख और 10 लाख का घेरा और उहदे किवें कला कला सिंह जूझदा है अखीर तक, जिसनूं फिर अल्लाह यार खां योगी ने कहा सी कि जे दुनिया दे विच कोई तीरथ देखना है, पिलग्रिम सेंटर देखना है तो फिर आओ चमकौर की गढ़ी देखो। इत्थे किवें पिता ने अपने पुत्रां नूं कुर्बान करवाया और ये दस्या कि किनू बहादरी कहंदे ने। सो संत जरनैल सिंह खालसा पिंडांवाले, जनरल सुबेग सिंह, भाई अमरीक सिंह, उन्हां दे नाल किन्ने साथी उन्हां दे सिंह सन, 3 दर्जन सी 4 दर्जन सी, पर हैंडफुल 100 तो ज्यादा 50 तो तुसी 50+ ਜਿਹੜਾ ਉਹਨੂੰ ਲਿਬਰਲੀ ਕਹਿ ਸਕਦੇ ਹੋ, ਕਲੋਜ਼ ਟੂ 50 ਕੰਜ਼ਰਵੇਟਿਵਲੀ ਕਹਿ ਸਕਦੇ ਹੋ,
ਖੁਸ਼ਕ ਦੇ ਨਾਂ ਦਲ ਖਾਲਸਾ ਨੇ ਉਦਮ ਕਰਕੇ ਜੂਨ 84 ਸ਼ਹੀਦ ਹੋਣ ਵਾਲਿਆਂ ਦੀ ਡਾਇਰੀ ਛਾਪੀ ਆ ਉਹਨਾਂ ਸ਼ਹੀਦਾਂ ਦੀ। ਪਰ ਕੁਝ ਆਪਣੇ ਲੈਵਲ ਦੇ ਉੱਤੇ ਵੀ ਜਿਹੜੇ ਅੱਡ-ਅੱਡ ਤਰੀਕੇ ਨਾਲ ਹਾਲਾਂਕਿ ਕਮਾਂਡ ਜਨਰਲ ਸੁਬੇਗ ਸਿੰਘ ਦੀ ਹੈ, ਪਰ ਕਿਵੇਂ ਉਹਨਾਂ ਨੇ ਨਾ ਸਿਰਫ ਲੋਹੇ ਦੇ ਚਣੇ ਚੁਬਾਏ, ਇੱਕ ਉਹ ਇਤਿਹਾਸ ਸਿਰਜਿਆ। ਹਰ ਜੰਗ ਦਾ ਪੋਸਟਮਾਰਟਮ ਕੀਤਾ ਜਾਂਦਾ, ਉਸ ਦੀ ਰਿਪੋਰਟ ਆਉਂਦੀ ਹੈ। ਹੁਣ ਤੁਸੀਂ ਦੇਖੋਗੇ ਕਿ ਹਾਲਾਂਕਿ ਇਹ ਸਾਨੂੰ ਅੰਦਰੂਨੀ ਸੋਰਸਿਸ ਤੋਂ ਪਤਾ ਲੱਗਾ ਹੈ ਕਿ ਵੀ ਜਿਹੜੇ ਹੁਣ ਇਹ ਖਾਸ ਆਪਣੇ ਕਮਾਂਡੋ ਟ੍ਰੇਨਡ ਕਰਦੇ ਨੇ, ਉਹਦੇ ਚੋਂ ਅੱਗੋਂ ਐਲੀਟ ਕਮਾਂਡੋ ਕੱਢੇ ਨੇ, ਉਹਦੇ ਚ ਉਹਨਾਂ ਦੇ ਜਿਹੜਾ ਟ੍ਰੇਨਿੰਗ ਸੈਂਟਰ ਹੈ ਉਹਦੇ ਚ ਪੂਰਾ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਔਰ ਉਸ ਦਾ ਨਕਸ਼ਾ ਲਟਕ ਰਿਹਾ, ਔਰ ਉਹਦੇ ਚ ਉਹਨਾਂ ਨੂੰ ਇਹ ਵੀ ਦੱਸਦੇ ਨੇ ਕਿ ਭਾਈ ਜੇ ਇਦਾਂ ਦੇ ਹਾਲਾਤ ਹੋਣ, ਇਹ ਹੋਏ ਤਾਂ ਕੀ ਕਰਨਾ, ਕਿਉਂਕਿ ਜਿੰਨੀਆਂ ਜ਼ਿਆਦਾ ਕੈਜੂਅਲਟੀਜ਼ ਫੌਜ ਦੀਆਂ ਹੋਈਆਂ ਇਨ ਥਾਊਜ਼ੈਂਡਸ ਵੀ ਉਹਨੂੰ ਕੋਟ ਕੀਤਾ ਜਾਂਦਾ, ਬਟ ਸਰਟਨਲੀ ਕਲੋਜ਼ ਟੂ 1000, 700 ਤਾਂ ਰਾਜੀਵ ਗਾਂਧੀ ਨੇ ਖੁਦ ਇਹ ਮੰਨਿਆ ਸੀ। ਔਰ ਅੱਗੋਂ ਵੂਨਡਡ ਕਿੰਨੇ ਨੇ, ਕਿੰਨਿਆਂ ਦੀਆਂ ਐਂਪੂਟੇਸ਼ਨਸ ਹੋਈਆਂ, ਲੱਤਾਂ ਕਿੰਨਿਆਂ ਦੀਆਂ ਜਿਹੜੀਆਂ ਨੇ ਉਹ ਬਦਲੀਆਂ ਗਈਆਂ। ਹੁਣ ਇਹ ਆਪਣੇ ਆਪ ਦੇ ਵਿੱਚ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜੇ ਅੰਦਰ ਜਿਨ੍ਹਾਂ ਨੇ ਇਹ ਗੱਲ ਸੰਤ ਪਿੰਡਾਂ ਵਾਲਿਆਂ ਦੇ ਸੈਰਮਨਸ ਦੇ ਵਿੱਚ ਉਹਨਾਂ ਦੇ ਜਿਹੜੇ ਮੁਖਾਰਬਿਨ ਤੋਂ ਬਚਨ ਸਨ ਉਹਨਾਂ 'ਚ ਲਗਾਤਾਰਤਾ ਨਾਲ ਸੀ ਕਿ ਭਾਈ ਆ ਲੈਣ ਦਿਓ, ਫਿਰ ਇਹਨਾਂ ਨੂੰ ਅਸੀਂ ਦੱਸਾਂਗੇ ਕਿ ਕਿਹੜੇ ਭਾਵ ਵਿਕਦੀ ਹੈ। ਉਹ ਬੜੀ ਠੇਠ ਮਲਵਈ ਈਡੀਐਮ ਉਹਨਾਂ ਦਾ ਇਸਤੇਮਾਲ ਕਰਦੇ ਸੀ ਉਹ, ਲੇਕਿਨ ਇੱਕ ਗੱਲ ਬੜੀ ਕਲੀਅਰ ਸੀ ਕਿ ਭਾਈ ਕਿਵੇਂ ਉਹਨਾਂ ਨੇ ਪੁਰਾਤਨ ਇਤਿਹਾਸ ਨੂੰ ਦੁਹਰਾਉਣਾ ਹੈ। ਇਸ ਦੇ ਲਈ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜਿਹੜੇ ਆਪਣੇ 30 ਸਾਥੀ ਸਿੰਘਾਂ ਦੇ ਨਾਲ ਅਬਦਾਲੀ ਦੀ ਫੌਜਾਂ ਦੇ ਨਾਲ ਭਿੜੇ, ਉਹ ਵੀ ਰੋਲ ਮਾਡਲ ਦੇ ਤੌਰ ਤੇ ਸਾਹਮਣੇ ਸਨ। ਸ਼ਹੀਦ ਬਾਬਾ ਦੀਪ ਸਿੰਘ ਜਿਹੜੇ ਦਮਦਮਾ ਸਾਹਿਬ ਤੋਂ ਆਏ ਔਰ ਕਿਵੇਂ ਸੀਸ ਤਲੀ ਤੇ ਧਰ ਕੇ ਲੜੇ, ਔਰ ਉਸੇ ਹੀ ਟਕਸਾਲ ਨਾਲ ਸੰਬੰਧਿਤ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਸਿੱਖ ਸਟੂਡੈਂਟ ਫੈਡਰੇਸ਼ਨ, ਕਿਉਂਕਿ ਕੋਈ ਵੀ ਮੂਵਮੈਂਟ ਬਿਨਾਂ ਜਥੇਬੰਦੀ ਤੋਂ ਕਿਸੇ ਕੰਢੇ ਨਹੀਂ ਲੱਗਦੀ। ਸਿੱਖ ਸਟੂਡੈਂਟ ਫੈਡਰੇਸ਼ਨ ਜਿਹਨੂੰ ਬੇਸ਼ੱਕ 1940 ਦੇ ਵਿੱਚ ਜਿਸ ਦੀ ਨੀਂਹ ਰੱਖੀ ਗਈ, ਪਰ ਅਕਾਲੀ ਦਲ ਦੇ ਬਣਦੇ ਆ ਔਰ ਖਾਸ ਤੌਰ ਤੇ ਬਾਦਲ ਦਲ ਤੱਕ ਪਹੁੰਚਦੇ ਆ, ਇਹਨਾਂ ਨੇ ਉਹਨੂੰ ਬਿਲਕੁਲ ਬੇਅਰਥ ਕਰ ਦਿੱਤਾ, ਕਿਉਂਕਿ ਇਹ ਤਾਂ ਆਰਐਸਐਸ ਦੀ ਐਕਸਟੈਂਸ਼ਨ ਵਾਂਗ ਹੀ ਬਿਹੇਵ ਕਰ ਰਹੇ ਸੀ। ਪਰ ਸੰਤ ਪਿੰਡਾਂ ਵਾਲਿਆਂ ਨੇ ਭਾਈ ਅਮਰੀਕ ਸਿੰਘ ਹੋਰਾਂ ਨੂੰ ਜਦੋਂ ਫੈਡਰੇਸ਼ਨ ਦਾ ਨੌਜਵਾਨਾਂ ਵੱਲੋਂ ਪ੍ਰਧਾਨ ਬਣਾਇਆ ਜਾਂਦਾ ਤੇ ਇਸ ਦੇ ਵਿੱਚ ਇੱਕ ਰੂਹ ਫੂਕੀ। ਜਦੋਂ ਅਸੀਂ ਕੁਰਬਾਨੀਆਂ ਦਾ ਜ਼ਿਕਰ ਕਰਦੇ ਹਾਂ, ਜਿੱਥੇ ਦਮਦਮੀ ਟਕਸਾਲ ਦਾ ਉਹ ਸਾਰਾ ਜਥਾ ਜਿਨ੍ਹਾਂ ਨੂੰ ਸੰਤ ਪਿੰਡਾਂ ਵਾਲਿਆਂ ਨੇ ਘੜਿਆ, ਜਿਨ੍ਹਾਂ ਦੀ ਤਰਬੀਅਤ ਕੀਤੀ, ਉਹ ਸ਼ਹੀਦ ਹੋਏ ਨੇ, ਉੱਥੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਪ੍ਰੈਜ਼ੀਡੈਂਟ ਭਾਈ ਅਮਰੀਕ ਸਿੰਘ, ਉਹਨਾਂ ਦੇ ਸਾਥੀ, ਔਰ ਅਗਲੇ 10 ਸਾਲ ਜਿਹੜੀ ਮੂਵਮੈਂਟ ਦੀ ਸਪਿਨ ਸੀ ਉਸ ਦੇ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਬਹੁਤ ਵੱਡਾ ਰੋਲ ਰਿਹਾ, ਔਰ ਉਹਨਾਂ ਦੇ ਉਹ ਨੌਜਵਾਨ ਜੁਝਾਰੂ ਜਥੇਬੰਦੀਆਂ ਦੇ ਵਿੱਚ ਵੀ ਆਏ ਔਰ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ। ਔਰ ਜਨਰਲ ਸੁਬੇਗ ਸਿੰਘ, ਉਹਨਾਂ ਦਾ ਤਾਂ ਕੀ ਕਹਿਣਾ, ਉਹਨਾਂ ਨੇ ਤਾਂ ਇੱਕ ਵਾਰ ਫੇਰ ਇਹ ਦੱਸਿਆ ਕਿ ਭਾਈ ਜਰਨੈਲ ਕਿਹਨੂੰ ਕਹਿੰਦੇ ਨੇ, ਔਰ ਇਸ ਗੱਲ ਦਾ ਧਿਆਨ ਰਹੇ ਕਿ ਜਨਰਲ ਸੁਬੇਗ ਸਿੰਘ ਉਹਨਾਂ ਦਾ ਪਿੰਡ ਖਿਆਲਾ, ਉਹ ਉਸ ਪਰਿਵਾਰ ਚੋਂ, ਉਸ ਖਾਨਦਾਨ ਚੋਂ ਨੇ ਜਿਨ੍ਹਾਂ ਚੋਂ ਭਾਈ ਮਤਾਬ ਸਿੰਘ ਮੀਰਾਂਕੋਟ ਹੋਏ ਨੇ, ਔਰ ਭਾਈ ਮਤਾਬ ਸਿੰਘ ਉਹੀ ਨੇ ਜਿਨ੍ਹਾਂ ਨੇ ਭਾਈ ਸੁੱਖਾ ਸਿੰਘ, ਭਾਈ ਮਤਾਬ ਸਿੰਘ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਤੇ ਮੱਸਾ ਰੰਗੜ ਨੂੰ ਸਜ਼ਾ ਯਾਫਤਾ ਕੀਤਾ ਸੀ। ਸੋ ਇਹ ਇੱਕ ਗੈਲੈਂਟ ਡਿਫੈਂਡਰਸ, ਔਰ ਸਭ ਤੋਂ ਵੱਡੀ ਟ੍ਰਿਬਿਊਟ ਜਾਂ ਸਭ ਤੋਂ ਆਨਰੇਬਲ ਟ੍ਰਿਬਿਊਟ ਹੁੰਦੀ ਹੈ ਜੋ ਦੁਸ਼ਮਣ ਦਿੰਦਾ ਹੈ। ਔਰ ਉਹਨਾਂ ਦਾ ਜਿਵੇਂ ਅਸੀਂ ਕਿਹਾ ਵੀ ਇਹ ਹਕੂਮਤ ਦੀ ਸਾਜ਼ਿਸ਼ ਨੇ ਜ਼ੈਲ ਸਿੰਘ ਨੂੰ ਪ੍ਰੈਜ਼ੀਡੈਂਟ ਬਣਾਇਆ, ਲੈਫਟੀਨੈਂਟ ਜਨਰਲ ਮੌਕੇ ਦੇ ਉੱਤੇ ਜਿਹਨੂੰ ਕਮਾਂਡ ਰਣਜੀਤ ਸਿੰਘ ਦਿਆਲ, ਇੱਕ ਟਰਬਨਡ ਸਿੱਖ, ਔਰ ਇਹ ਜਨਰਲ ਬਰਾੜ ਮੇਜਰ ਜਨਰਲ ਜਿਹੜਾ ਇੱਕ ਵਿਗੜਿਆ ਹੋਇਆ ਵਿਗੜੈਲ ਜਿਹੜਾ ਉਸ ਨੂੰ ਮੌਕੇ ਦੀ ਕਮਾਂਡ ਉਹਦੇ ਕੋਲ ਸੀ, ਔਰ ਇਹ ਉਹਦਾ ਡਾਇਰੈਕਟ ਟੀਵੀ ਦੇ ਉੱਤੇ ਇੰਟਰਵਿਊ ਉਸ ਪੀਰੀਅਡ ਜਦੋਂ ਕੰਬ ਵੀ ਰਿਹਾ, ਇੰਨੀਆਂ ਜ਼ਿਆਦਾ ਕੈਜੂਅਲਟੀਜ਼ ਫੌਜ ਦੀਆਂ ਹੁੰਦੀਆਂ ਨੇ, ਤੇ ਉਹ ਕਹਿ ਰਿਹਾ ਕਿ ਗਿਵਿੰਗ ਦਾ ਐਡਵਰਸਰੀ ਹਿਸ ਡਿਊ ਦੇ ਫਾਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ, ਕਿ ਉਹਨਾਂ ਨੂੰ ਦੁਸ਼ਮਣ ਨੂੰ ਵੀ ਜਿਹੜਾ ਵਿਰੋਧੀ ਹੈ ਜੇ ਉਹਨੂੰ ਉਹਦਾ ਹੱਕ ਦੇਣਾ ਹੋਏ ਤੇ ਜਦੋਂ ਤੱਕ ਉਹਨਾਂ ਦੇ ਇੱਕ ਵੀ ਸਾਹ ਬਾਕੀ ਸੀ ਔਰ ਉਹਨਾਂ ਕੋਲ ਇੱਕ ਵੀ ਗੋਲੀ ਬਾਕੀ ਸੀ ਉਹ ਜੂਝੇ। ਸੋ ਇਹ ਅਸਲ ਦੇ ਵਿੱਚ ਮੈਂ ਸਮਝਦਾ ਕਿ ਇਹ ਸਾਡਾ ਪ੍ਰਾਈਡ ਹੈ। ਇੱਕ ਪਾਸੇ ਘੱਲੂਘਾਰਾ 84
ਦੁਸ਼ਮਣ ਦੇ ਜ਼ੁਲਮਾਂ ਦੀ ਕਹਾਣੀ ਹੈ। ਔਰ ਇਹ ਜਿਹੜੇ ਸਾਡੇ ਨਾਇਕ 20ਵੀਂ ਸਦੀ ਦੇ ਇਸ 80ਵਿਆਂ ਦੇ ਦਹਾਕੇ ਦੇ ਵਿੱਚ ਉੱਭਰੇ, ਉਹਨਾਂ ਨੇ ਫਿਰ ਅੱਜ ਮੈਂ ਪਿਛਲੇ ਦਿਨਾਂ ਹੀ ਦੇਖ ਰਿਹਾ ਸੀ ਕਿ ਰਾਜਸਥਾਨ ਦਾ ਪਿੰਡ ਭਗਤ ਧੰਨਾ ਜੀ ਦਾ ਪਿੰਡ, ਔਰ ਉੱਥੇ ਕੋਈ ਇੰਟਰਵਿਊ ਕਰ ਰਿਹਾ ਤਾਂ ਇੱਕ ਛੋਟਾ ਜਿਹਾ ਹਿੰਦੂ ਬੱਚਾ ਉਹ ਸਕੂਟਰੀ ਦੇ ਉੱਤੇ ਲੰਘ ਰਿਹਾ ਤਾਂ ਉਹਨੂੰ ਰੋਕਦਾ ਹੈ ਤਾਂ ਉਹਨੂੰ ਪੁੱਛਦਾ ਹੈ ਕਿ ਵੀ ਇਹ ਤੂੰ ਕਿੱਥੇ? ਕਹਿੰਦੇ ਮੈਂ ਇੱਥੇ ਜਿਹੜਾ ਇੱਥੇ ਹੀ ਪੜ੍ਹਿਆ। ਤਾਂ ਕਹਿੰਦਾ ਉਹਨੂੰ ਪੰਜਾਬੀ ਆਉਂਦੀ ਹੈ? ਹਾਂ। ਔਰ ਫਿਰ ਜਿਹੜਾ ਇੰਟਰਵਿਊਅਰ ਹੈ ਉਹ ਦੇਖਦਾ ਹੈ ਸਕੂਟਰੀ ਦੇ ਅੱਗੇ ਭਿੰਡਰਾਣਿਆਂ ਦੀ ਫੋਟੋ ਲੱਗੀ ਹੋਈ ਹੈ। ਉਹਨੂੰ ਕਹਿੰਦਾ ਵੀ ਇਹ ਤਾਂ ਹਾਂ, ਕਹਿੰਦੇ ਸਾਡੇ ਵੀ ਹੀਰੋ ਹੈ, ਬਹੁਤ ਬਹਾਦਰ ਆਦਮੀ ਸੀ, ਬਹੁਤ ਬਹਾਦਰ। ਸੋ ਮਤਲਬ ਇਹ ਹੁੰਦਾ ਜਿਹੜੇ ਆਈਕਨ ਹੁੰਦੇ ਨੇ ਉਹ ਇਹੀ ਹੁੰਦੇ ਨੇ ਕਿ ਉਹਨਾਂ ਨੂੰ ਹਕੂਮਤਾਂ ਜੇ ਉਹਨਾਂ ਨੇ ਟਿੱਲ ਲਾਇਆ ਦਹਿਸ਼ਤਗਰਦ ਬਣਾਉਣ ਚ, ਪਤਾ ਨਹੀਂ ਕੀ ਉਹਨਾਂ ਦੇ ਨਾਲ ਲਫ਼ਜ਼ ਜੋੜੇ ਗਏ, ਮੈਂ ਉਹ ਦੁਹਰਾ ਨਹੀਂ ਸਕਦਾ। ਲੇਕਿਨ ਜਿਹੜੀ ਟਰੂਥ ਸੀ ਉਹ ਕੁਝ ਸਾਲਾਂ ਬਾਅਦ, ਜਦੋਂ 8-10 ਸਾਲ ਬਾਅਦ ਇੰਡੀਅਨ ਐਕਸਪ੍ਰੈਸ ਦਾ ਇੱਕ ਰਿਪੋਰਟਰ ਕਵਰ ਕਰਨ ਜਾਂਦਾ ਹੈ ਕਿ ਦੇਖਣ ਲਈ ਕਿ ਜੀ ਹੁਣ ਕੀ ਹੈ, ਔਰ ਉਹ ਦੇਖਦਾ ਹੈ ਕਿ ਵੀ ਪਰਿਕਰਮਾ ਤੋਂ ਨਿਕਲਦਾ ਹੈ ਬਾਹਰ ਘੰਟਾ ਘਰ ਵੱਲ ਜਿਹੜੀਆਂ ਦੁਕਾਨਾਂ, ਹੁਣ ਤਾਂ ਉੱਥੇ ਟੋਲ ਪਲਾਜ਼ਾ ਕੁਝ ਹੋਰ ਬਣਾ ਦਿੱਤਾ ਸ਼ਾਇਦ, ਔਰ ਉਹ ਜਾਂਦਾ ਹੈ ਵੀ ਤਸਵੀਰਾਂ ਉਹਨੇ ਦੇਖਿਆ ਜੀ ਭਿੰਡਰਾਣਿਆਂ ਦੀ ਵੀ ਤਸਵੀਰ ਹੈ, ਲੌਂਗੋਵਾਲ ਦੀ ਵੀ ਪਈ ਹੈ ਔਰ ਦੂਜਾ, ਤੇ ਉਹ ਉਹਨੂੰ ਪੁੱਛਦਾ ਹੈ ਦੁਕਾਨਦਾਰ ਨੂੰ ਕਿ ਵੀ ਇਹ ਕਿੰਨੀਆਂ ਕੁ ਰੋਜ਼ ਦੀਆਂ ਵਿਕ ਜਾਂਦੀਆਂ ਨੇ ਭਿੰਡਰਾਂਵਾਲੇ ਦੀ ਤਸਵੀਰ। ਉਹ ਕਹਿੰਦਾ ਜੀ ਜਿੰਨੀਆਂ ਅਸੀਂ ਬਣਾ ਸਕਦੇ ਹਾਂ, ਲੋਕ ਗਾਹਕ ਵਾਪਸ ਮੁੜ ਜਾਂਦੇ ਨੇ, ਅਸੀਂ ਜਿੰਨੀਆਂ ਕੁ ਸਾਡੇ ਕੋਲ ਆਉਂਦੀਆਂ। ਉਹ ਕਹਿੰਦਾ ਅੱਛਾ, ਉੱਥੇ ਲੌਂਗੋਵਾਲ ਦੀ ਉਹ ਦੇਖ ਕੇ ਕਹਿੰਦਾ, ਉਹ ਕਹਿੰਦਾ ਜੀ ਇਹ ਜਿਹੜੀ ਇੱਕ ਬਾਹਰ ਰੱਖੀ ਹੈ ਇੱਥੇ ਹੀ ਪਈ ਹੈ। ਤੇ ਉਹ ਕਹਿੰਦਾ ਇਹ ਕਿਉਂ? ਉਹ ਕਹਿੰਦਾ ਜੀ ਜਿਹੜੇ ਆਪ ਵਿਕ ਜਾਂਦੇ ਨੇ ਉਹਨਾਂ ਦੀ ਤਸਵੀਰ ਨਹੀਂ ਵਿਕਦੀ, ਤਸਵੀਰ ਉਹਨਾਂ ਦੀ ਹੁੰਦੀ ਹੈ ਜਿਹੜੇ ਆਪਣਾ ਆਪਾ ਕੁਰਬਾਨ ਕਰਦੇ ਨੇ। ਸੋ ਮੈਂ ਸਮਝਦਾ ਵੀ ਕਈ ਵਾਰ ਫਿਊ ਲਾਈਨਰਸ ਇਹ ਟ੍ਰਿਬਿਊਟ ਹੁੰਦੀ ਹੈ, ਔਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਈਵਨ ਕਿਸਾਨ ਲਹਿਰ ਦੇ ਵੇਲੇ ਤੁਸੀਂ ਦੇਖੋ ਜਿਹੜਾ ਟਰੈਕਟਰ, ਔਰ ਦੀਪ ਸਿੱਧੂ ਉਸ ਦੇ ਉੱਤੇ ਬੈਠਾ ਹੈ, ਬਾਕੀ ਨੇ, ਔਰ ਇਹ ਵੀ ਦੀਪ ਸਿੱਧੂ ਕਹਿੰਦਾ ਮੈਂ ਐਂਡ ਤੇ ਜਾ ਕੇ ਦੇਖਿਆ ਕੁਦਰਤੀ, ਕਿਉਂਕਿ ਉਹਨੇ ਤਾਂ ਰਾਈਡ ਹੀ ਲਈ ਟਰੈਕਟਰ ਤੇ, ਪਿੱਛੋਂ ਆ ਰਿਹਾ ਉਹ ਕਿ ਵੀ ਉਹ ਟਰੈਕਟਰ ਜਿਹੜਾ ਉਹ ਟੈਂਕ ਬਣ ਗਿਆ। ਔਰ ਇਸ ਗੱਲ ਨੂੰ, ਕਿਉਂਕਿ ਟੈਂਕਾਂ ਦੀ ਲੜਾਈ ਤਾਂ ਇਹਨਾਂ ਫੌਜ ਨੇ ਜਨਤਾ ਟੈਂਕ ਲਿਆ ਕੇ ਦੇਖ ਲਈ ਸੀ, ਤੇ ਸਿੱਖਾਂ ਨੇ ਵੀ ਕਿਹਾ ਵੀ ਤੁਸੀਂ ਸਾਡੇ ਲਿਆਏ ਸੀ ਟੈਂਕ, ਹੁਣ ਅਸੀਂ ਸਾਡੇ ਟਰੈਕਟਰ ਟੈਂਕ ਬਣ ਗਏ ਨੇ, ਹੁਣ ਅਸੀਂ ਤੁਹਾਡੇ ਚੜ੍ਹ ਕੇ ਆ ਰਹੇ। ਉਹਨਾਂ ਨੇ ਕਿਹਾ ਜੀ ਜਦੋਂ ਅਸੀਂ ਪਹੁੰਚੇ ਔਰ ਮੈਂ ਦੇਖਿਆ ਵੀ ਉਸ ਟਰੈਕਟਰ ਦੇ ਉੱਤੇ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਹੈ। ਸੋ ਇਹ ਜਿਹੜੀਆਂ ਸ਼ਖਸੀਅਤਾਂ ਨੇ, ਆਈਕਨਸ ਨੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਕਿੰਨੇ ਹੋਰ, ਮੈਂ ਬਹੁਤ ਵਾਰ ਜਿਵੇਂ ਅਸੀਂ ਮੈਮੋਰੀਅਲ ਡੇ ਤੇ ਗੱਲ ਕੀਤੀ ਸੀ ਕਿ ਆਰਲਿੰਗਟਨ ਸੈਮੇਟਰੀ 'ਚ 20,000 ਤੋਂ ਜ਼ਿਆਦਾ ਗ੍ਰੇਵਸ ਨੇ, ਪਰ ਇੱਕ ਗ੍ਰੇਵ ਹੈ ਜਿਹਨੂੰ ਕਿਹਾ, ਜਿਹਦੇ ਤੇ ਹੈਗਾ ਕਿ ਟੌਂਬ ਆਫ ਐਨ ਅਨਨੋਨ ਸੋਲਜਰ। ਔਰ ਜਦੋਂ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ ਮੈਮੋਰੀਅਲ ਡੇ ਤੇ ਜਾਂਦਾ ਉੱਥੇ ਜਾ ਕੇ ਉਹ ਫੁੱਲ ਭੇਟ ਕਰਦਾ ਕਿ ਉਹ ਸੋਲਜਰ ਜਿਸ ਦਾ ਨਾਂ ਵੀ ਨਹੀਂ ਪਤਾ ਹੈ ਕੌਣ ਹੈ। ਔਰ ਇੰਨੀਆਂ ਕੁ ਕਹਾਣੀਆਂ ਨੇ ਹੁਣ ਦਰਬਾਰ ਸਾਹਿਬ ਨੂੰ ਡਿਫੈਂਡ ਕਰਨ ਲਈ, ਕੌਣ ਕਿੱਥੋਂ ਆਇਆ, ਕੋਈ ਹਜ਼ੂਰ ਸਾਹਿਬ ਦੇ ਸੇਵਾਦਾਰ ਨੇ, ਕੋਈ ਜਥਾ ਕਿੱਥੋਂ ਸੀ, ਉਹ ਉੱਥੇ ਹੀ ਡਟ ਗਿਆ। ਉਹਨਾਂ ਨੇ ਕਿਹਾ ਵੀ ਨਹੀਂ, ਗੁਰੂ ਰਾਮਦਾਸ ਦੇ ਚਰਨਾਂ 'ਚ ਸਾਡੇ ਪ੍ਰਾਣ ਨਿਕਲਣ, ਇਸ ਤੋਂ ਖੁਸ਼ਕਿਸਮਤੀ ਕੀ ਹੋ ਸਕਦੀ ਹੈ। ਸੋ ਇਹ ਉਹ ਨੇ ਅਨਨੋਨ ਸੋਲਜਰ ਜਿਨ੍ਹਾਂ ਨੇ ਆਪਣਾ ਆਪਾ ਗੁਰੂ ਦੇ ਹਵਾਲੇ, ਗੁਰੂ ਦੀ ਪ੍ਰੀਤ 'ਚ ਸ਼ਹੀਦ ਪੰਜਵੇਂ ਪਾਤਸ਼ਾਹ ਦੇ ਉਸ ਮੁਕਾਮ ਦੇ ਉੱਤੇ ਆਪਣਾ ਆਪਾ ਕੁਰਬਾਨ ਕੀਤਾ ਹੈ। ਸੋ ਅਸੀਂ ਇਸ ਘੱਲੂਘਾਰਾ ਹਫ਼ਤੇ ਦੀ ਯਾਦ 'ਚ ਉਹਨਾਂ ਸਭ ਨੂੰ ਵੀ ਆਪਣੀਆਂ ਯਾਦਾਂ 'ਚ ਲਿਆਈਏ ਔਰ ਸਤਿਗੁਰੂ ਅੱਗੇ ਅਰਦਾਸ ਕਰੀਏ ਕਿ ਮਹਾਰਾਜ ਸਾਨੂੰ ਵੀ ਇਹਨਾਂ ਸ਼ਹੀਦਾਂ ਵਰਗਾ, ਇਹਨਾਂ ਯੋਧਿਆਂ ਵਰਗਾ ਸਬਰ, ਸਿਦਕ, ਬਹਾਦਰੀ ਤੇ ਅੜਨ ਦਾ ਬਲ ਬਖਸ਼ਣ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਘੱਲੂਘਾਰਾ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਵਾਸ਼ਿੰਗਟਨ ਡੀਸੀ, ਮੈਰੀਲੈਂਡ ਅਤੇ ਵਰਜੀਨੀਆ ਦੀਆਂ ਸਿੱਖ ਸੰਗਤਾਂ ਵੱਲੋਂ 5 ਜੂਨ 2022 ਦਿਨ ਐਤਵਾਰ ਨੂੰ ਦੁਪਹਿਰ 1 ਵਜੇ ਵਾਸ਼ਿੰਗਟਨ ਡੀਸੀ ਸਥਿਤ ਭਾਰਤੀ ਅੰਬੈਸੀ ਬਾਹਰ ਭਾਰੀ ਰੋਸ ਵਿਖਾਵਾ ਕੀਤਾ ਜਾ ਰਿਹਾ ਹੈ। ਭਾਰਤ ਦੀ ਹਕੂਮਤ ਵੱਲੋਂ ਢਾਏ ਜਾ ਰਹੇ ਤਸ਼ੱਦਦ ਦਾ ਹੱਲ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੈ। ਆਓ ਹਕੂਮਤੀ ਜ਼ਬਰ ਖਿਲਾਫ ਆਵਾਜ਼ ਬੁਲੰਦ ਕਰੀਏ। DMV ਏਰੀਏ ਦੀਆਂ ਸਿੱਖ ਸੰਗਤਾਂ ਇਸ ਵਿਰੋਧ ਪ੍ਰਦਰਸ਼ਨ 'ਚ ਵੱਡੀ ਗਿਣਤੀ ਵਿੱਚ ਪਹੁੰਚਣ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।
ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ 4 ਜੂਨ 2022 ਨੂੰ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਵਿੱਚ ਫਰੀडम ਮਾਰਚ ਕੱਢਿਆ ਜਾ ਰਿਹਾ ਹੈ। ਪੀਰ ਵਾਲੇ ਦੇ ਮੁੱਠੀ ਪਰ ਸਿੰਘਾਂ ਨੇ ਮੱਤਾ ਹਿੱਦ ਦੀ ਫੌਜ ਨਾਲ ਲਾ ਲਿਆ ਏ। ਇਹ ਫਰੀडम ਮਾਰਚ 4 ਜੂਨ ਨੂੰ ਸਵੇਰੇ 10 ਵਜੇ ਤੋਂ 36 2nd ਸਟਰੀਟ ਸੈਨ ਫਰਾਂਸਿਸਕੋ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੇ ਸਮਾਪਤ ਹੋਵੇਗਾ। ਆਓ ਗੁਰੂ ਪਿਆਰੇ ਸਿੰਘਾਂ ਦੀ ਸ਼ਹਾਦਤ ਨੂੰ ਇਕੱਠੇ ਹੋ ਕੇ ਯਾਦ ਕਰੀਏ। ਜੰਗ ਹਿੱਦ ਪੰਜਾਬ ਦਾ ਹੋਣ ਲੱਗਾ, ਸਾਡੇ ਤਖਤ ਨੂੰ ਘੇਰਾ ਪਾ ਲਿਆ ਏ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਕਲੂਕਾਰਾ 84 ਦੇ ਫੌਰਨ ਬਾਅਦ 10 ਜੂਨ ਨੂੰ ਯੂਕੇ ਦੀ ਇੱਕ ਪ੍ਰਸਿੱਧ ਅਖਬਾਰ ਸੰਡੇ ਟੈਲੀਗ੍ਰਾਫ ਨੇ ਲਿਖਿਆ ਸੀ ਕਿ ਸਿੱਖ ਕੌਮ ਨਾ ਕਿਸੇ ਦੇ ਜ਼ੁਲਮ ਨੂੰ ਭੁੱਲਦੀ ਹੈ ਤੇ ਨਾ ਮਾਫ ਕਰਦੀ ਹੈ। ਸੋ ਇੰਦਰਾ ਗਾਂਧੀ ਨੂੰ ਇਸ ਕਾਰੇ ਦੀ ਕੀਮਤ ਚੁਕਾਉਣੀ ਪੈ ਸਕਦੀ ਹੈ। ਸੋ ਟੈਲੀਗ੍ਰਾਫ ਦੀ ਭਵਿੱਖਬਾਣੀ ਬਿਲਕੁਲ ਜਿਹੜੀ ਹੈ ਉਹ ਸੱਚ ਸਾਬਤ ਹੋਈ ਔਰ ਇੰਦਰਾ ਗਾਂਧੀ ਤੇ ਫੌਜੀ ਜਨਰਲ ਵੈਦਿਆ ਨੂੰ ਸਿੱਖ ਕੌਮ ਨੇ ਢੁਕਵੀਂ ਸਜ਼ਾ ਦਿੱਤੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਘੱਲੂਘਾਰਿਆਂ ਦੀ ਵਾਰਸ ਕੌਮ ਹੈ। 18ਵੀਂ ਸਦੀ ਦੇ 2 ਘੱਲੂਘਾਰੇ ਤੇ 20ਵੀਂ ਸਦੀ 'ਚ ਅਸੀਂ 80ਵਿਆਂ 'ਚ ਜੂਨ 84 ਦਾ ਘੱਲੂਘਾਰਾ, ਨਵੰਬਰ 84 ਦੀ ਨਸਲਕੁਸ਼ੀ ਔਰ ਇਹ ਟੋਟਲ ਵਾਰ ਜਿਹੜੀ ਸਿੱਖਾਂ ਤੇ ਭਰਪਾ ਕੀਤੀ ਹੋਈ ਹੈ ਉਹ ਜਾਰੀ ਹੈ। ਜੀ 18ਵੀਂ ਸਦੀ 'ਚ ਵੀ ਜਿਹੜਾ ਸਾਡਾ ਰਿਸਪੌਂਸ ਸੀ ਇਹ ਠੀਕ ਹੈ ਕਿ ਭਾਣੇ 'ਚ ਰਹਿਣਾ, ਹੁਕਮ ਨੂੰ ਮੰਨਣਾ, ਇਹੀ ਸਿੱਖੀ ਹੈ ਕਿਉਂਕਿ ਅਸੀਂ ਮੰਨਦੇ ਹਾਂ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਪਰ ਸਾਡੇ ਗੁਰੂ ਸਾਹਿਬਾਨ ਨੇ ਸਾਡੀ ਇਹ ਤਰਬੀਅਤ ਵੀ ਕੀਤੀ ਹੋਈ ਹੈ ਕਿ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ, ਕਿ ਜਿਹੜੀਆਂ ਕੌਮਾਂ ਜਾਂ ਇੰਡੀਵਿਜੂਅਲ ਬੇਪਤ ਹੋ ਕੇ ਵੀ ਜਿਉਂਦੇ ਨੇ ਉਹ ਹਲਾਲ ਖੋਰ ਨਹੀਂ, ਉਹ ਹਰਾਮ ਖੋਰ ਨੇ। ਤੇ 10ਵੇਂ ਪਾਤਸ਼ਾਹ ਨੇ ਯਾਦ ਦਹਾਨੀ ਕਰਵਾਈ ਕਿ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਕਿ ਜਦੋਂ ਤੁਹਾਨੂੰ ਤੀਰ ਵੱਜਦਾ ਤੇ ਫਿਰ ਜੇ ਤੁਹਾਡਾ ਰੋਹ ਨਹੀਂ ਜਾਗਦਾ ਤਾਂ ਤੁਸੀਂ ਬੇਗੈਰਤ ਹੋ, ਬੇਅਣਖੇ ਹੋ ਔਰ ਤੁਹਾਨੂੰ ਮਰਦ ਕਹਾਣ ਦਾ, ਤੁਹਾਨੂੰ ਇਨਸਾਨ ਕਹਾਣ ਦਾ ਕੋਈ ਹੱਕ ਨਹੀਂ। ਔਰ ਜੇ ਅਸੀਂ 3 ਸਦੀਆਂ ਦਾ ਖਾਲਸਾ ਪੰਥ ਦਾ ਇਤਿਹਾਸ ਦੇਖੀਏ ਤੇ ਇਹ ਸੱਚਮੁੱਚ ਸ਼ੇਰਾਂ ਦੀ ਕੌਮ ਹੈ ਔਰ ਅਸੀਂ ਹਰ ਇੱਕ ਦੀ ਭਾਜੀ ਜ਼ਰੂਰ ਮੋੜੀ ਹੈ। ਇਹ ਬੀਤੇ ਦੇ ਹਾਕਮ, ਉਹਨਾਂ ਦੇ ਅਹਿਲਕਾਰ ਇਹ ਇਸ ਗੱਲ ਦੀ ਗਵਾਹੀ ਦੇਣਗੇ ਕਿ ਅਸੀਂ ਕਦੇ ਵੀ ਭਾਜੀ ਸਿਰ ਆਪਣੇ ਨਹੀਂ ਰੱਖੇ। ਔਰ ਜਿਹੜੇ ਗੋਰੇ ਲਗਭਗ 98 ਸਾਲ ਪੰਜਾਬ ਦੇ ਉੱਤੇ ਕਾਬਜ਼ ਰਹੇ 1849 ਤੋਂ 1947 ਤੱਕ, ਇਹ ਉਹਨਾਂ ਨੂੰ ਕ੍ਰੈਡਿਟ ਦੇਣਾ ਬਣਦਾ ਹੈ ਕਿ ਉਹਨਾਂ ਨੇ ਬਹੁਤ ਛੋਟੀ ਜਿਹੀ ਥਾਂ ਚੋਂ ਨਿਕਲੇ ਗੋਰੇ, ਕਿਵੇਂ ਉਹਨਾਂ ਨੇ ਦੁਨੀਆ ਭਰ 'ਚ ਰਾਜ ਕੀਤਾ, ਜਿਹਦੇ ਬਾਰੇ ਕਿਹਾ ਜਾਂਦਾ ਸੀ ਕਿ ਜੀ ਉਹਨਾਂ ਦੇ ਰਾਜ 'ਚ ਸੂਰਜ ਡੁੱਬਦਾ ਨਹੀਂ ਹੈ। ਤੇ ਜਿਸ ਇਲਾਕੇ ਨੂੰ ਵੀ ਉਹਨਾਂ ਨੇ ਕੰਕਰ ਕੀਤਾ ਜਾਂ ਜ਼ੇਰ ਕੀਤਾ, ਉਸ ਤੋਂ ਪਹਿਲਾਂ ਉਹਨਾਂ ਲੋਕਾਂ ਦਾ ਇਤਿਹਾਸ, ਉਹਨਾਂ ਕਬੀਲਿਆਂ 'ਚ ਕੀ ਹੈ, ਉਹਨਾਂ ਦੀ ਤਰਬੀਅਤ ਕੀ ਹੈ, ਕਿੱਥੇ ਫੁੱਟ ਪਾਈ ਜਾ ਸਕਦੀ ਹੈ, ਕਿੱਥੇ ਪਿੱਠ ਠੋਕੀ ਜਾ ਸਕਦੀ ਹੈ। ਇਹੀ ਕਾਰਨ ਸੀ ਕਿ ਉਹਨਾਂ ਨੇ ਕਿਸੇ ਵੀ ਗਿਵਨ ਟਾਈਮ 'ਚ ਭਾਰਤ 'ਚ 30,000 ਤੋਂ ਜ਼ਿਆਦਾ ਗੋਰੇ ਨਹੀਂ ਸੀ, ਪਰ ਜਦੋਂ ਉਹਨਾਂ ਛੱਡਿਆ 33 ਕਰੋੜ ਦੇ ਉੱਤੇ ਉਹ ਰਾਜ ਕਰਦੇ ਸੀ। ਸਿੱਖਾਂ ਨੂੰ ਉਹਨਾਂ ਨੇ ਬੜੀ ਚੰਗੀ ਤਰ੍ਹਾਂ ਸਮਝਿਆ ਔਰ ਜੇ ਕੋਈ ਭੁਲੇਖਾ ਸੀ ਤਾਂ ਜਿਹੜੀ 2 ਐਂਗਲੋ ਸਿੱਖ ਵਾਰਸ ਹੋਈਆਂ ਉਸ ਤੋਂ ਬਾਅਦ ਜੋ ਲਾਰਡ ਗੱਫ ਨੇ ਦੇ ਨਾਲ ਹੋਇਆ, ਜੋ ਉਹਨਾਂ ਦੇ ਜਨਰਲਸ ਨੇ ਦੇਖਿਆ ਕਿ ਉਹਨਾਂ ਨੇ ਬੇਸ਼ੱਕ ਉਹ ਐਨਮੀ ਬਣ ਕੇ ਉਹਨਾਂ ਨੇ ਸਾਡਾ ਰਾਜ ਹੜੱਪਿਆ, ਪਰ ਉਹਨਾਂ ਦੇ ਅੰਦਰੋਂ ਤਾਰੀਫ ਵੀ ਨਿਕਲੀ ਔਰ ਇਹ ਗੱਲ ਉਹਨਾਂ ਦੇ ਜਨਰਲ ਨੇ ਜਿਹੜਾ ਆਪਣੀ ਖੁਫੀਆ ਰਿਪੋਰਟ 'ਚ ਕਹੀ ਦੂਸਰੀ ਐਂਗਲੋ ਸਿੱਖ ਵਾਰ ਦੀ ਜਿੱਤ ਤੋਂ ਬਾਅਦ ਕਿ the results of the wars would have been be different if the community of lions wouldn't have been be led by traitors, ਕਿ ਇਹ ਜੰਗ ਦੇ ਨਤੀਜੇ ਹੋਰ ਹੀ ਹੁੰਦੇ ਜੇ ਸ਼ੇਰਾਂ ਦੀ ਕੌਮ ਦੀ ਅਗਵਾਈ ਗੱਦਾਰ ਨਾ ਕਰ ਰਹੇ ਹੁੰਦੇ। ਸੋ ਜ਼ਾਹਰ ਹੈ ਕਿ ਉਹਨਾਂ ਨੇ ਆਪਣੀ ਡਿਪਲੋਮੇਸੀ ਰਾਹੀਂ ਫਿਰ ਬਹੁਤ ਜਲਦੀ ਸਿੱਖਾਂ ਲਈ ਫੌਜ ਦੇ ਦਰਵਾਜ਼ੇ ਵੀ ਖੋਲ੍ਹੇ, ਜ਼ਮੀਨਾਂ ਵੀ ਜਿਹੜਾ ਹੈ ਉਹ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ ਔਰ ਉਸ ਸਾਰੇ 'ਚ। ਔਰ ਇਸ ਦੇ ਬਾਵਜੂਦ
ਕਿ 1920 ਚ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲਦੀ ਹੈ ਔਰ ਅੰਗਰੇਜ਼ਾਈ ਸਾਮਰਾਜ ਦੇ ਲਈ ਬਹੁਤ ਵੱਡਾ ਚੈਲੰਜ ਸੀ ਔਰ ਉਸ ਸਟੇਜ ਤੇ ਜਦੋਂ ਕਿ ਈਵਨ ਕਿਉਂਕਿ 1919 ਦਾ ਜਲਿਆਂਵਾਲੇ ਬਾਗ ਦਾ ਸਾਕਾ ਵਰਤਾ ਦਿੱਤਾ ਗਿਆ ਸੀ ਮਾਈਕਲ ਆਡਵਾਇਰ ਵੱਲੋਂ, ਲੇਕਿਨ ਇੱਕ ਥਾਟ ਉਹਨਾਂ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਜ਼ਿਆਦਾ ਹੌਕ ਸੀ ਉਹ ਚੱਲ ਰਹੇ ਸੀ ਕਿ ਜੀ ਇਹਨਾਂ ਦਾ ਦਰਬਾਰ ਸਾਹਿਬ ਔਰ ਇਹੀ ਇਹਨਾਂ ਦਾ ਸੈਂਟਰ ਹੈ ਅਕਾਲ ਤਖਤ ਜਿੱਥੇ ਇਕੱਠੇ ਹੁੰਦੇ ਨੇ ਮੋਰਚੇ ਲਾ ਰਹੇ ਨੇ ਜੋ ਇਹਨੂੰ ਬੰਬਾਰਡ ਕਰੀਏ। ਔਰ ਉਸ ਵੇਲੇ ਖਾਲਸਾ ਕਾਲਜ ਅੰਮ੍ਰਿਤਸਰ ਦਾ ਪ੍ਰਿੰਸੀਪਲ ਗੋਰਾ ਸੀ, ਪਹਿਲੇ ਕਾਫੀ ਸਾਲ ਗੋਰੇ ਹੀ ਰਹੇ ਨੇ ਔਰ ਉਹਨਾਂ ਨੇ ਆਪਣੇ ਅੰਦਰੂਨੀ ਜਿਹੜੇ ਸਲਾਹਕਾਰਾਂ ਰਾਹੀਂ ਇਹ ਸਲਾਹ ਭਜਵਾਈ ਕਿ ਭਾਈ ਫੇਰ ਤੁਸੀਂ ਤਿਆਰ ਰਹੋ, ਤੁਹਾਡੀ ਸਾਫੇ ਵਲੇਟ ਦੇਣਗੇ। ਸਿੱਖ ਇਹ ਕਦੇ ਟੋਲਰੇਟ ਨਹੀਂ ਕਰ ਸਕਦੇ ਕਿ ਉਹਨਾਂ ਦੇ ਦਰਬਾਰ ਸਾਹਿਬ ਜਾਂ ਅਕਾਲ ਤਖਤ ਵੱਲ ਕੋਈ ਕੈਰੀ ਅੱਖ ਕਰਕੇ ਵੀ ਦੇਖੇ। ਔਰ ਅੰਗਰੇਜ਼ਾਂ ਨੇ ਇਹ ਉਹਨਾਂ ਦੇ ਕ੍ਰੈਡਿਟ 'ਚ ਜਾਂਦਾ ਹੈ ਕਿ ਉਹਨਾਂ ਨੇ ਉਹ ਸਾਰੇ 4 ਸਾਲ ਉੱਥੇ ਮੋਰਚੇ ਲੱਗੇ। ਸਾਕਾ ਨਨਕਾਣਾ ਸਾਹਿਬ ਤੋਂ ਬਾਅਦ ਅਸੀਂ ਦੇਖਦੇ ਹਾਂ ਗੁਰੂ ਕਾ ਬਾਗ, ਜੈਤੋ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਹਸਨ ਅਬਦਾਲ ਸਾਕਾ ਪੰਜਾ ਸਾਹਿਬ, ਪਰ ਉਹਨਾਂ ਨੇ ਉਹ ਲਿਸਟ ਦੇ ਦਿੰਦੇ ਸੀ ਕਿ ਆਹ ਬੰਦੇ ਨੇ, ਉਹ ਆ ਕੇ ਬਾਹਰ ਗ੍ਰਿਫਤਾਰੀ ਦੇ ਦਿੰਦੇ ਸੀ। ਹਾਲਾਂਕਿ ਉਸੇ ਪੀਰੀਅਡ 'ਚ ਜਿਹੜੇ ਬੱਬਰ ਅਕਾਲੀ ਜਿਹੜੇ ਕਿ ਹਮਲੇ ਕਰਕੇ ਅੰਗਰੇਜ਼ਾਂ ਨੂੰ ਦੁਆਬੇ 'ਚ ਮਾਰ ਰਹੇ ਸੀ ਉਹ ਵੀ ਪਨਾਹ ਲੈ ਰਹੇ ਸੀ ਦਰਬਾਰ ਸਾਹਿਬ ਦੀ ਹਦੂਦ, ਪਰ ਉਹਨਾਂ ਨੇ ਇਸ ਕਿਸਮ ਦਾ ਨਹੀਂ। ਲੇਕਿਨ ਜਦੋਂ ਕਿਸੇ ਦੀ ਕਈ ਵਾਰ ਬਜ਼ੁਰਗ ਕੋਈ ਹੋਇਆ ਕਿ ਭਾਈ ਉਹਦੀ ਵੀ ਹੋਣੀ ਉਹਦੇ ਸਿਰ ਤੇ ਸਵਾਰ ਸੀ, ਕਹਿਣਗੇ ਜਦੋਂ ਕੋਈ ਹੋਇਆ ਨਾ ਜੀ ਵੀ ਇਹ ਏਡਾ ਬੇਅਕਲਾ ਕੰਮ ਫਲਾਣ ਨੇ ਕਿਉਂ, ਕਹਿੰਦੇ ਜੀ ਹੋਣੀ ਆਵਾਜ਼ਾਂ ਮਾਰਦੀ ਸੀ, ਹੁਣ ਕੀ ਕਰੇ, ਹੋਣੀ ਸੀ। ਹੁਣ ਜੋ ਕੰਮ ਇੰਦਰਾ ਗਾਂਧੀ ਨੇ ਜਨਰਲ ਵੈਦਿਆ ਨੇ ਮਿਲ ਕੇ ਕੀਤਾ, ਹੁਣ ਇਸ ਦੇ ਉੱਤੇ ਸੰਡੇ ਟੈਲੀਗ੍ਰਾਫ ਲੰਡਨ ਤੋਂ ਛਪਦਾ ਹੈ, ਬਹੁਤ ਪੁਰਾਣਾ ਟੈਲੀਗ੍ਰਾਫ ਹਿਸਟੋਰੀਕਲ ਪਬਲੀਕੇਸ਼ਨ ਹੈ। 10 ਜੂਨ 1984 ਦੀ ਉਹਨਾਂ ਦੀ ਲਿਖਤ ਹੈ। ਇਹ ਨਹੀਂ ਮੈਨੂੰ ਪਤਾ ਕਿ ਵੀ ਇਹ ਐਡੀਟੋਰੀਅਲ ਹੈ ਜਾਂ ਕਿਸੇ ਆਰਟੀਕਲ 'ਚੋਂ, ਮੋਸਟ ਲਾਈਕਲੀ ਐਡੀਟੋਰੀਅਲ ਹੋਏਗਾ, ਪਰ ਇਹ ਕੋਟ ਅੱਜ ਸ਼੍ਰੋਮਣੀ ਕਮੇਟੀ ਦੇ ਜਿਹੜਾ ਵੈਬਸਾਈਟ ਰਾਹੀਂ ਵੀ ਉਹਨਾਂ ਨੇ ਪਾਈ ਆ। ਉਹਦੇ 'ਚ ਉਹਨਾਂ ਨੇ ਜੋ ਲਿਖਿਆ 10 ਜੂਨ ਨੂੰ, ਹੁਣ ਆਪਣੇ ਵੱਲੋਂ 6 ਜੂਨ 7 ਜੂਨ ਨੂੰ ਇਹਨਾਂ ਨੇ ਗੱਲ ਮੁਕਾ ਦਿੱਤੀ ਕਿ ਭਾਈ ਸਿਖਾ ਦਿੱਤਾ ਸਬਕ ਸਿੱਖਾਂ ਨੂੰ, ਹੁਣ ਯਾਦ ਕਰੇਗਾ ਖਾਲਸਾ ਆਪਣੇ ਜ਼ਖਮਾਂ ਦੇ ਉੱਤੇ ਜੀਭ ਫੇਰਦੇ ਰਹਿਣਗੇ। ਤੇ ਇਹ ਟੈਲੀਗ੍ਰਾਫ ਲਿਖਦਾ ਹੈ, ਮੁਗਲ ਐਂਪਰਰਸ ਐਂਡ ਬ੍ਰਿਟਿਸ਼ ਗਵਰਨਰਸ ਅਲਾਈਕ tried military solutions to the Sikh problem and succeeded only in adding to the role of martyrs cherished by the proud and prickly people. Sikhs have long memories. They have never forgotten or forgiven the day in 1919 when General Dyer ordered his troops to open fire in the sacred city of Amritsar, and Mrs. Gandhi may well have cause to rue the day she did the same. ਹੁਣ ਇਹ ਹੁੰਦਾ ਹੈ ਵਿਜ਼ਡਮ ਜਿਹੜੀ ਹੈ, ਇਹ ਸਦੀਆਂ ਦੀ ਵਿਜ਼ਡਮ ਉਹਨੇ ਇੱਕ ਪੈਰਾਗ੍ਰਾਫ ਟੈਲੀਗ੍ਰਾਫ ਨੇ ਕਹੀ। ਉਹਨਾਂ ਨੇ ਕਿਹਾ ਵੀ ਉਹ ਮੁਗਲ ਸਲਤਨਤ ਸੀ, ਮੁਗਲ ਐਂਪਰਰਸ ਬਾਦਸ਼ਾਹ, ਕਿਉਂਕਿ ਜ਼ਾਹਰ ਹੈ ਮੁਗਲਾਂ ਦੇ ਵੇਲੇ ਛੋਟਾ ਘੱਲੂਘਾਰਾ, ਦਰਬਾਰ ਸਾਹਿਬ, ਮੱਸਾ ਰੰਗੜ ਮੁਗਲ ਪੀਰੀਅਡ ਦਾ, ਮੁਗਲ ਐਂਪਰਰਸ ਐਂਡ ਬ੍ਰਿਟਿਸ਼ ਗਵਰਨਰਸ। ਹੁਣ ਗਵਰਨਰ ਦਾ ਜਦੋਂ ਉਹ ਜ਼ਿਕਰ ਕਰਦਾ ਤਾਂ ਮਾਈਕਲ ਆਡਵਾਇਰ ਹੈ ਉਹਦੇ ਸਾਹਮਣੇ, ਜਿਹਨੇ ਜਲਿਆਂਵਾਲਾ ਬਾਗ ਵਰਤਾਇਆ ਔਰ ਸਖਤੀ ਕੀਤੀ, ਮਾਰਸ਼ਲ ਲਾ ਲਾਇਆ। ਇਹ ਉਹਨਾਂ ਨੇ ਇਹਨਾਂ ਦਾ ਨਾਂ ਲੈ ਕੇ ਕਿ ਮੁਗਲ ਬਾਦਸ਼ਾਹਾਂ ਨੇ ਔਰ ਅੰਗਰੇਜ਼ ਗਵਰਨਰਾਂ ਨੇ ਸਿੱਖਾਂ ਨਾਲ ਨਿਪਟਣ ਲਈ ਫੌਜੀ ਹੱਲ ਕੱਢਣ ਦਾ ਸੋਚਿਆ ਔਰ ਉਹਨਾਂ ਨੇ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਉਹਦਾ ਫਰਕ ਇੰਨਾ ਕੁ ਪਿਆ ਕਿ ਸਿੱਖਾਂ ਦੇ ਸ਼ਹੀਦਾਂ ਦੀ ਲਿਸਟ ਦੇ ਵਿੱਚ ਹੋਰ ਨਾਂ ਐਡ ਹੋ ਗਏ ਕਿ ਉਹਨਾਂ ਨੇ ਕਿਉਂਕਿ ਸਿੱਖ ਸ਼ਹੀਦ ਦੇ ਲਈ ਬਹੁਤ ਉੱਚਾ ਰੁਤਬਾ ਹੈ ਸਿੱਖ ਦੇ ਮਨ 'ਚ। ਉਹਨੂੰ ਕਿਹਾ ਵੀ ਉਹ ਡਰਨਾ ਡਰਾਣਾ ਉਹਨਾਂ ਨੂੰ ਕੀ ਹੈ, ਸੋਲੂਸ਼ਨ ਕੀ ਹੈ, ਉਹਨਾਂ ਨੂੰ ਜਿਹੜੇ ਨੇ ਉਹ ਉਹਨਾਂ ਦੇ ਰੋਲ ਆਫ ਮਾਰਟੀਅਰਸ 'ਚੋਂ ਉਹ ਸਿੱਖਾਂ ਦਾ ਜਿਹੜਾ ਜਿਨ੍ਹਾਂ ਤੇ ਸਿੱਖ ਫਖਰ ਕਰਦੇ ਨੇ, ਇਹ ਸਾਡੇ ਸ਼ਹੀਦ ਨੇ ਜਿਹੜੇ ਅੜੇ ਔਰ ਸ਼ਹੀਦ ਹੋਏ। ਸਿੱਖਸ ਹੈਵ ਲੌਂਗ ਮੈਮਰੀਜ਼, ਦੋ ਵਾਰੀ ਲੌਂਗ। ਉਹਨਾਂ ਨੇ ਕਿਹਾ ਵੀ ਸਿੱਖਾਂ ਦੀ ਯਾਦਾਸ਼ ਬਹੁਤ ਦੂਰ ਤੱਕ ਜਾਂਦੀ ਹੈ, ਇਹ ਭੁੱਲਣ ਵਾਲੇ ਲੋਕ ਨਹੀਂ ਨੇ। ਦੇ ਹੈਵ ਨੈਵਰ ਫॉरਗॉटन, ਨਾ ਇਹ ਭੁੱਲਦੇ ਨੇ, ਔਰ ਫॉरगिवन, ਨਾ ਇਹਨਾਂ ਨੇ ਭੁਲਾਇਆ। ਕਿਹੜਾ ਦਿਨ? ਇਹ ਡੇ 1919 when General Dyer ordered his troops to open fire in the sacred city of Amritsar. ਹੁਣ ਉਹ ਲੌਂਗ ਮੈਮਰੀ ਇਸ ਲਈ ਕਹਿ ਰਿਹਾ ਹੈ ਕਿਉਂਕਿ 1919 ਦੇ ਵਿੱਚ ਜਲਿਆਂਵਾਲਾ ਬਾਗ ਮਾਈਕਲ ਆਡਵਾਇਰ ਕਰਵਾਉਂਦਾ ਹੈ। 21 ਸਾਲ ਬਾਅਦ ਸ਼ਹੀਦ ਊਧਮ ਸਿੰਘ
ਲੰਡਨ ਜਾ ਕੇ ਉਹਦੇ ਘਰ 'ਚ ਉਹਦਾ ਖਾਤਮਾ ਕਰਦਾ। ਉਹਨੂੰ ਫਿਰ ਲੌਂਗ ਮੈਮਰੀਜ਼ ਕਹਿ ਰਿਹਾ। ਉਹਨੇ ਕਿਹਾ ਕਿ ਵੀ ਇੰਨੀ ਲੰਬੀ ਮੈਮਰੀ 21 ਸਾਲ ਬਾਅਦ ਆ ਕੇ, ਸੋ ਉਹਨਾਂ ਨੇ ਕਿਹਾ ਵੀ ਮੇਬੀ ਹੁਣ ਉਹਨੇ ਇੰਦਰਾ ਗਾਂਧੀ ਲਈ ਫਿਲਮ ਦਾ ਬਲੈਂਕ ਛੱਡਤਾ ਕਿ ਵੀ ਤੂੰ ਡਾਇਰ ਦੇ ਰਸਤੇ ਤੇ ਤੁਰੀ ਹੈ, ਤੇ ਹੁਣ ਇੱਥੇ ਤਾਂ 21 ਸਾਲ ਹੀ ਨਾ ਡਿੱਗਣੇ ਪਏ। ਇੱਥੇ ਤਾਂ ਬਿਆਨ ਸਿੰਘ ਸਤਵੰਤ ਸਿੰਘ ਜਿਹੜੇ ਨੇ ਉਹ ਤਿਆਰ ਹੀ ਬੈਠੇ ਸੀ। ਉਹਨਾਂ ਨੇ ਜੇ ਉਹਨੇ ਅਕਾਲ ਤਖਤ ਟੈਂਕਾਂ ਦੇ ਗੋਲਿਆਂ ਨਾਲ ਛਲਣੀ ਕੀਤਾ ਤੇ ਫਿਰ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ ਦੀ ਪਿਸਤੌਲ ਤੇ ਸਟੇਨ ਗਨ ਨੇ ਇਵੇਂ ਹੀ ਜਿਵੇਂ ਟਾਡੀ ਸਿੰਘ ਕਹਿੰਦੇ ਨੇ ਕਿ ਫਿਲਟਰ ਵਾਂਗੂ ਕਰਤੀ। ਔਰ ਜਿਵੇਂ ਇੱਕ ਮਾਤਾ ਔਰ ਇਹ ਆਪਣੇ ਅੱਖਾਂ ਨਾਲ ਦੇਖਣ ਔਰ ਸੁਣਨ ਵਾਲਾ ਹੈ, ਉਹ ਜਦੋਂ ਦਰਬਾਰ ਸਾਹਿਬ ਖੁੱਲ੍ਹਦਾ ਹੈ ਕੁਝ ਹਫ਼ਤਿਆਂ ਬਾਅਦ, ਉਹ ਉੱਚੀ ਮਾਤਾ ਰੋ ਰਹੀ ਹੈ ਵੈਰਾਗ ਦੇ ਵਿੱਚ ਤੇ ਕਹਿੰਦੇ ਹੇ ਪਾਪਣੇ ਉਹ ਡੈਣੇ, ਜਿਵੇਂ ਤੂੰ ਗੁਰੂ ਦਾ ਘਰ ਛਲਣੀ ਕੀਤਾ ਜਾ, ਤੂੰ ਵੀ ਛਲਣੀ ਹੋਏ। ਸੋ ਇਹ 31 ਅਕਤੂਬਰ 1984 ਨੂੰ ਹਿਸਾਬ ਬਰਾਬਰ ਕਰ ਦਿੱਤਾ। ਤੇ ਜਨਰਲ ਵੈਦਿਆ ਜਿਹੜਾ ਇਹ ਸਮਝਦਾ ਸੀ ਕਿ ਭਾਈ ਮੈਂ ਏਡੀ ਵੱਡੀ ਦੁਨੀਆ ਦੀ ਵੱਡੀ ਫੌਜ, ਨਿਊਕਲੀਅਰ ਪਾਵਰ ਮੈਂ ਇਹ ਕਰ ਦਿੱਤਾ ਹੈ, ਔਰ ਉਹਦੇ ਫਖਰ ਅਰੁਣ ਵੈਦਿਆ ਜਾ ਕੇ ਪੂਨੇ 'ਚ ਇੱਕ ਨਵੀਂ ਜ਼ਿੰਦਗੀ ਵੱਡੀ ਕੋਠੀ ਬਣਾ ਰਿਹਾ ਸੀ ਔਰ ਉਹ ਸਾਰੇ ਨੂੰ ਜਿਉਣਾ ਚਾਹੁੰਦਾ ਸੀ। ਸਿੰਘਾਂ ਨੇ ਕਿਹਾ ਕਿ ਭਾਈ ਨਹੀਂ, ਇਹ ਤੂੰ ਮੱਸੇ ਰੰਗੜ ਦਾ ਵਾਰਿਸ ਹੈ ਔਰ ਅਸੀਂ ਭਾਈ ਸੁੱਖਾ ਸਿੰਘ ਮਹਤਾਬ ਸਿੰਘ ਦੇ ਵਾਰਿਸ ਹੈ। ਔਰ ਦੋ ਸਿੱਖ ਗੱਭਰੂਆਂ ਨੇ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੇ ਪੂਨੇ ਜਾ ਕੇ ਜਨਰਲ ਵੈਦਿਆ ਨੂੰ ਸਜ਼ਾ ਯਾਫਤਾ ਕਰਕੇ ਟੈਲੀਗ੍ਰਾਫ ਲੰਡਨ ਦੀ ਭਵਿੱਖਬਾਣੀ ਨੂੰ ਠੀਕ ਸਾਬਤ ਕੀਤਾ ਕਿ ਭਾਈ ਇਹ ਨਾ ਮਾਫ ਕਰਦੇ ਨੇ ਤੇ ਨਾ ਹੀ ਭੁੱਲਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥੀਆਂ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ 4 ਜੂਨ 2022 ਨੂੰ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਵਿੱਚ ਫਰੀडम ਮਾਰਚ ਕੱਢਿਆ ਜਾ ਰਿਹਾ ਹੈ। ਪੀਰ ਵਾਲੇ ਦੇ ਮੁੱਠੀ ਪਰ ਸਿੰਘਾਂ ਨੇ ਮੱਤਾ ਹਿੱਦ ਦੀ ਫੌਜ ਨਾਲ ਲਾ ਲਿਆ ਏ। ਇਹ ਫਰੀडम ਮਾਰਚ 4 ਜੂਨ ਨੂੰ ਸਵੇਰੇ 10 ਵਜੇ ਤੋਂ 36 ਸੈਕਿੰਡ ਸਟਰੀਟ ਸੈਨ ਫਰਾਂਸਿਸਕੋ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੇ ਸਮਾਪਤ ਹੋਵੇਗਾ। ਆਓ ਗੁਰੂ ਪਿਆਰੇ ਸਿੰਘਾਂ ਦੀ ਸ਼ਹਾਦਤ ਨੂੰ ਇਕੱਠੇ ਹੋ ਕੇ ਯਾਦ ਕਰੀਏ। ਅੰਗਰੇਜ਼ ਪੰਜਾਬ ਦਾ ਹੋਣ ਲੱਗਾ, ਸਾਡੇ ਤਖਤ ਨੂੰ ਘੇਰਾ ਪਾ ਲਿਆ ਏ। ਘੱਲੂਘਾਰਾ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਵਾਸ਼ਿੰਗਟਨ ਡੀਸੀ, ਮੈਰੀਲੈਂਡ ਅਤੇ ਵਰਜੀਨੀਆ ਦੀਆਂ ਸਿੱਖ ਸੰਗਤਾਂ ਵੱਲੋਂ 5 ਜੂਨ 2022 ਦਿਨ ਐਤਵਾਰ ਨੂੰ ਦੁਪਹਿਰ 1 ਵਜੇ ਵਾਸ਼ਿੰਗਟਨ ਡੀਸੀ ਸਥਿਤ ਭਾਰਤੀ ਅੰਬੈਸੀ ਬਾਹਰ ਭਾਰੀ ਰੋਸ ਵਿਖਾਵਾ ਕੀਤਾ ਜਾ ਰਿਹਾ ਹੈ। ਭਾਰਤ ਦੀ ਹਕੂਮਤ ਵੱਲੋਂ ਢਾਏ ਜਾ ਰਹੇ ਤਸ਼ੱਦਦ ਦਾ ਹੱਲ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੈ। ਆਓ ਹਕੂਮਤੀ ਜ਼ਬਰ ਖਿਲਾਫ ਆਵਾਜ਼ ਬੁਲੰਦ ਕਰੀਏ। DMV ਏਰੀਏ ਦੀਆਂ ਸਿੱਖ ਸੰਗਤਾਂ ਇਸ ਵਿਰੋਧ ਪ੍ਰਦਰਸ਼ਨ 'ਚ ਵੱਡੀ ਗਿਣਤੀ ਵਿੱਚ ਪਹੁੰਚਣ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੂਨ 84 ਦੇ ਘੱਲੂਘਾਰੇ ਨੇ ਹਰ ਸਿੱਖ ਦੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ। ਸ਼ਾਇਰਾਂ ਨੇ ਇਸ ਪੀੜ ਨੂੰ ਬਿਆਨਣ ਦੀ ਪੂਰੀ ਕੋਸ਼ਿਸ਼ ਕੀਤੀ। ਸਰਹੱਦ ਪਾਰ ਬੈਠੇ ਪੰਜਾਬੀ ਸ਼ਾਇਰ ਅਫਜ਼ਲ ਅਹਿਸਨ ਰੰਧਾਵਾ ਦੀ ਘੱਲੂਘਾਰੇ ਦੇ ਦਿਨਾਂ ਵਿੱਚ ਲਿਖੀ ਨਜ਼ਮ ਇੱਕ ਕਲਾਸਿਕ ਨਜ਼ਮ ਹੋ ਨਿਬੜੀ। ਸੋ ਉਹਨਾਂ ਦੀ ਓੜਕ ਮੁੱਕੇਗੀ ਇਹ ਰਾਤ ਅਤੇ ਕੁਝ ਹੋਰ ਕਵੀਆਂ ਦੀਆਂ ਰਚਨਾਵਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 38 ਵਰੇ ਪਹਿਲਾਂ ਵਾਪਰੇ ਘੱਲੂਘਾਰੇ ਸੰਬੰਧੀ ਜਿੱਥੇ ਅਸੀਂ ਅੱਡ-ਅੱਡ ਐਸਪੈਕਟਸ ਤੇ ਗੱਲ ਕਰ ਰਹੇ ਹਾਂ, ਇਹ ਬਹੁਤ ਜ਼ਰੂਰੀ ਹੁੰਦਾ ਹੈ ਜਦੋਂ ਵੀ ਕੋਈ ਦੁਨੀਆ ਦੇ ਵਿੱਚ ਰੈਵੋਲੂਸ਼ਨ ਹੁੰਦਾ ਹੈ, ਤਬਦੀਲੀ ਹੁੰਦੀ ਹੈ, ਕਿ ਉਸ ਕੌਮ ਦਾ, ਉਸ ਖਿੱਤੇ ਦਾ ਅਦੀਬ, ਸ਼ਾਇਰ, ਲਿਟਰਰੀ ਫਿਗਰ ਕੀ ਸੋਚ ਰਿਹਾ ਹੈ, ਉਹ ਕੀ ਪ੍ਰੋਡਿਊਸ ਕਰ ਰਿਹਾ ਹੈ, ਕੀ ਸਾਹਿਤ ਸਿਰਜਿਆ ਜਾ ਰਿਹਾ ਹੈ, ਔਰ ਉਹਦੇ ਨਾਲ ਫਿਰ ਤਾਂ ਕਿ ਅਗਲੀਆਂ ਜਨਰੇਸ਼ਨਸ ਨੇ ਵੀ ਜਦੋਂ ਉਸ ਦੌਰ ਨੂੰ ਦੇਖਣਾ ਹੈ ਤੇ ਜਿਹੜਾ ਸਾਹਿਤ ਹੁੰਦਾ ਹੈ, ਲਿਟਰੇਚਰ ਹੁੰਦਾ ਹੈ,
ਇਹ ਇੱਕ ਪੈਮਾਨਾ ਹੁੰਦਾ ਹੈ ਜੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮੰਦੇ ਭਾਗਾਂ ਨੂੰ 50ਵਿਆਂ ਤੋਂ ਬਾਅਦ ਹੀ ਸਾਡਾ ਸਿੱਖ ਬੁੱਧੀਜੀਵੀ ਜਾਂ ਜਿਹੜਾ ਸਾਡਾ ਅਦੀਬ ਸੀ ਉਹ ਤਾਂ ਵੱਡੇ ਪ੍ਰਭਾਵ ਥੱਲੇ ਆਇਆ ਕਮਿਊਨਿਜ਼ਮ ਲਹਿਰ ਦੇ ਔਰ ਇਹ ਸਾਰਾ ਜੋ ਘੱਲੂਕਾਰਾ ਵਰਤਾਂਤ ਕਮਿਊਨਿਸਟ ਇੰਦਰਾ ਗਾਂਧੀ ਦੇ ਸਾਥੀ ਸੀ ਉਹਨਾਂ ਦੇ ਨਾਲ ਪੂਰੇ ਸਹਿਯੋਗੀ ਸੀ ਇਸ ਲਈ ਸਾਨੂੰ ਵਾਸਟ ਪੈਮਾਨੇ ਦੇ ਉੱਤੇ ਇਸ ਕਿਸਮ ਦਾ ਨਹੀਂ ਹੋਇਆ ਨਾਮੀ ਗ੍ਰਾਮੀ ਜਿਹੜੇ ਲੋਕ ਸੀ ਜਾਂ ਉਹ ਚੁੱਪ ਰਹੇ ਤੇ ਜਾਂ ਉਹਨਾਂ ਨੇ ਕਿਤੇ ਨਾ ਕਿਤੇ ਦੋਨਾਂ ਧਿਰਾਂ ਨੂੰ ਦੋਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਜੀ ਜੇ ਅੰਦਰ ਨਾ ਬੈਠਦੇ ਪਿੰਡਾਂ ਵਾਲੇ ਫੇਰ ਨਾ ਹੁੰਦਾ ਇਹ ਮੌਕਾ ਨਾ ਬਣਦਾ ਨਾ ਦੂਜਾ ਨਾ ਬਣਦਾ ਪਰ ਅਸੀਂ ਉਹਨਾਂ ਸ਼ਾਇਰਾਂ ਦੇ ਕਲਾਮ ਨੂੰ ਡਿਸਕਸ ਕਰਨਾ ਚਾਹੁੰਦੇ ਹਾਂ ਜਿਹੜੇ ਕਲਾਸਿਕ ਬਣੇ ਔਰ ਅੱਜ ਵੀ ਬੁੱਧੀਜੀਵੀਆਂ ਦਾ ਵੱਡੇ ਪੈਮਾਨੇ ਤੇ ਜੇ ਖਾਲਿਸਤਾਨ ਦੀ ਸਟਰਗਲ ਨਾਲ ਦੇਖੀਏ ਰੋਲ ਤੇ ਉਹ ਬਹੁਤਿਆਂ ਦਾ ਨਾ ਪੱਖੀ ਹੈ ਪਰ ਇਹਦੇ ਬਾਵਜੂਦ ਜਿਹੜੇ ਕੋਈ ਗੱਲ ਕਰਦੇ ਨੇ ਜੇ ਅਸੀਂ ਉਹਨਾਂ ਨੂੰ ਵੀ ਰੈਕਗਨਾਈਜ਼ ਨਾ ਕਰਾਂਗੇ ਤੇ ਫਿਰ ਉਹ ਗੱਲ ਅੱਗੇ ਕਿਵੇਂ ਤੁਰੇਗੀ ਪਰ ਇਸ ਸਾਰੇ ਦੌਰ ਦੀ ਜੇ ਇੱਕ ਨਜ਼ਮ ਅਫਜ਼ਲ ਅਹਿਸਨ ਰੰਧਾਵਾ ਜਿਹੜੇ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਇੰਤਹਾ ਮੁਹੱਬਤ ਸਿੱਖ ਕੌਮ ਨਾਲ ਔਰ ਜਦੋਂ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਆਏ ਜਾਂ ਪਾਕਿਸਤਾਨ 'ਚ ਉਹਨਾਂ ਨੂੰ ਜਿਹੜੇ ਸਿੰਘ ਕਦੇ ਮਿਲਦੇ ਵੀ ਸੀ ਜਾਂ ਦੂਜੇ ਤੇ ਉਹਨਾਂ ਨੇ ਕਹਿਣਾ ਜੀ ਦੇਖੋ ਤੁਸੀਂ ਮੁਸਲਮਾਨ ਹੋ ਕੇ ਵੀ ਇੰਨਾ ਜ਼ਬਰਦਸਤ ਤੇ ਉਹ ਗੁੱਸਾ ਕਰਦੇ ਇਸ ਗੱਲ ਦਾ ਉਹ ਕਹਿੰਦੇ ਤੁਸੀਂ ਕਿੱਥੋਂ ਬਾਹਲੇ ਬਾਬੇ ਨਾਨਕ ਦੇ ਵੱਡੇ ਸਿੱਖ ਹੋਏ ਅਸੀਂ ਹੈ ਬਾਬੇ ਬੁੱਢੇ ਕੇ ਕਿਉਂਕਿ ਬਾਬਾ ਬੁੱਢਾ ਰੰਧਾਵਾ ਕਬੀਲੇ ਨਾਲ ਸੰਬੰਧਿਤ ਸਨ ਸੋ ਕਹਿੰਦੇ ਸੀ ਸਾਡੇ ਬਜ਼ੁਰਗ ਅਸੀਂ ਸਿੱਖ ਹੈ ਸੋ ਉਹਨਾਂ ਨੇ ਔਰ ਬੜੇ ਉਹਨਾਂ ਦੀ ਜਿਹੜਾ ਲਿਖਤਾਂ ਉਰਦੂ ਦੇ ਵਿੱਚ ਪੰਜਾਬੀ ਦੇ ਵਿੱਚ ਬੜੇ ਨਾਮੀ ਸ਼ਾਇਰ ਔਰ ਲਿਖਾਰੀ ਔਰ ਆਲਾ ਆਫੀਸਰ ਵਕੀਲ ਵੀ ਔਰ ਦੂਸਰਾ ਵੀ ਉਹਨਾਂ ਨੇ 9 ਜੂਨ ਨੂੰ ਜਦੋਂ ਅਜੇ ਖਬਰਾਂ ਬਹੁਤ ਸਾਰੀਆਂ ਕਿਉਂਕਿ ਥੋੜੀ ਬਹੁਤ BBC ਸੋਰਸ ਸੀ ਉਹ ਵੀ ਮਾਰਕ ਟਲੀ ਆਪਣੇ ਅੰਦਾਜ਼ੇ ਨਾਲ ਹੀ ਖਬਰਾਂ ਦੇ ਰਿਹਾ ਸੀ ਉਹ ਤਾਂ ਇੰਦਰਾ ਗਾਂਧੀ ਦੇ ਵੀ ਕਲੋਜ਼ ਸੀ ਜਾਂ ਆਪਣੇ ਸੋਰਸ ਉਹਨਾਂ ਦੇ ਥੋੜੇ ਬਹੁਤ ਹੋਣਗੇ ਸੋ ਉਹਨਾਂ ਨੇ ਜਿਹੜੀ ਨਜ਼ਮ ਲਿਖੀ ਉਹ ਇਸ ਦੌਰ ਦੀ ਕਲਾਸਿਕ ਨਜ਼ਮ ਹੈ ਇਸੇ ਤਰ੍ਹਾਂ ਬਾਅਦ ਦੇ ਵਿੱਚ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਪ੍ਰਿੰਸੀਪਲ ਹਰਭਜਨ ਸਿੰਘ ਉਹਨਾਂ ਦੀਆਂ ਵੀ ਨਜ਼ਮਾਂ ਨੇ ਮੈਂ ਦੇਖਾਂਗਾ ਕਿ ਵਕਤ ਜਿੰਨੀ ਕਿ ਇਜਾਜ਼ਤ ਦੇਗਾ ਉਸ ਨਜ਼ਮ ਨੂੰ ਦਾ ਉਹਨਾਂ ਨੇ ਸਿਰਲੇਖ ਇਹ ਹੈ ਹੋਪ ਇੱਕ ਹੁੰਦਾ ਤੁਸੀਂ ਪੇਨ ਦਰਦ ਦੇ ਰਹੇ ਹੋ ਦਰਦ ਹੈ ਘੱਲੂਕਾਰਾ ਹੀ ਦਰਦ ਹੈ ਪਰ ਇਹ ਹੋਪ ਹੈ ਕਿ ਓੜਕ ਮੁੱਕੇਗੀ ਇਹ ਰਾਤ ਸੁਣ ਰਾਈਆ ਕਰਮਾਂ ਵਾਲਿਆ ਮੈਂ ਬੇਕਰਮੀ ਦੀ ਬਾਤ ਮੇਰਾ ਚੜ੍ਹਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ ਮੇਰੀ ਸਾਵੀ ਕੁੱਖ ਜਨਮਾਂ ਚੁੱਕੀ ਜਿਹੜੀ ਗੁਰੂ ਸਿਆਣੇ ਵੀਰ ਅੱਜ ਤਪਦੀ ਭੱਠੀ ਬਣ ਗਈ ਤੇ ਉਹਦੀ ਵੇਖ ਅਸੀਰ ਅੱਜ ਤਪਦੀ ਭੱਠੀ ਬਣ ਗਈ ਮੇਰੀ ਸਾਵੀ ਕੁੱਖ ਅਖੀਰ ਵਿੱਚ ਫੁੱਲਾਂ ਵਾਂਗੂ ਖਿੜ ਪਏ ਮੇਰੇ ਸ਼ੇਰ ਜਵਾਨ ਤੇ ਪੀਰ ਅੱਜ ਤਪਦੀ ਭੱਠੀ ਬਣ ਗਈ ਮੇਰੀ ਮਹਿਕਾਂ ਵੰਡਦੀ ਕੁੱਖ ਅੱਜ ਮੇਰੇ ਥਣਾ ਚੋਂ ਚੁੰਗਦੇ ਮੇਰੇ ਬੱਚੇ ਲਹੂ ਤੇ ਦੁੱਖ ਅੱਜ ਤਪਦੀ ਭੱਠੀ ਬਣ ਗਈ ਮੇਰੀ 7 ਸਮੁੰਦਰ ਅੱਖ ਅੱਜ ਝੱਲੀ ਜਾਏ ਨਾ ਜੱਗ ਤੋਂ ਮੇਰੇ ਸ਼ਹੀਦਾਂ ਵਾਲੀ ਦਖ ਅੱਜ ਤਪਦੀ ਭੱਠੀ ਬਣ ਗਈ ਮੇਰੀ ਚੂੜੇ ਵਾਲੀ ਬਾਂਹ ਅਜੇ ਵਿੱਚ ਸ਼ਹੀਦੀ ਝੰਡਿਆਂ ਹੈ ਮੇਰਾ ਝੰਡਾ ਤਾਂ ਅੱਜ ਤਪਦੀ ਭੱਠੀ ਬਣ ਗਈ ਮੇਰੀ ਚੂੜੇ ਵਾਲੀ ਬਾਂਹ ਅੱਜ ਵਿੱਚ ਸ਼ਹੀਦੀ ਝੰਡਿਆਂ ਹੈ ਮੇਰਾ ਝੰਡਾ ਤਾਂ ਅੱਜ ਤਪਦੀ ਭੱਠੀ ਬਣ ਗਿਆ ਮੇਰਾ ਸਗਲੇ ਵਾਲਾ ਪੈਰ ਅੱਜ ਵੈਰੀਆਂ ਕੱਢ ਵਿਖਾਲਿਆ ਹਾਏ 5 ਸਦੀਆਂ ਦਾ ਵੈਰ ਅੱਜ ਤਪਦੀ ਭੱਠੀ ਬਣ ਗਈ ਮੇਰੀ ਦੁੱਧਾਂ ਵੰਡਦੀ ਛਾਤ ਮੈਂ ਆਪਣੀ ਰੱਤ ਵਿੱਚ ਡੁੱਬ ਗਈ ਪੁੱਤਰ ਬਾਹਰ ਨਾ ਮਾਰੀ ਝਾਤ ਅੱਜ ਤਪਦੀ ਭੱਠੀ ਬਣ ਗਿਆ ਮੇਰਾ ਮੱਖਣ ਜਿਹਾ ਸਰੀਰ ਮੈਂ ਕੁੱਖ ਸੜੀ ਵਿੱਚ ਸੜ ਮਰੇ ਮੇਰਾ ਰਾਂਝਾ ਮੇਰੀ ਹੀਰ ਅੱਜ ਤਪਦੀ ਭੱਠੀ ਬਣ ਗਿਆ ਮੇਰਾ ਡਲਕਾ ਮਾਰਦਾ ਰੰਗ ਮੈਂ ਮਰ ਜਾਣੀ ਵਿੱਚ ਸੜ ਗਿਆ ਅੱਜ ਮੇਰਾ ਇੱਕ ਇੱਕ ਅੰਗ ਅੱਜ ਤਪਦੀ ਭੱਠੀ ਬਣ ਗਈ ਮੇਰੇ ਵਿਹੜੇ ਦੀ ਹਰ ਇੱਟ ਜਿੱਥੇ ਦੁਨੀਆ ਮੱਥਾ ਟੇਕਦੀ
ਉਹ ਬੂਟਾਂ ਛੱਡੀ ਪਿੱਠ, ਮੇਰੇ ਬੁਰਜ ਮਨਾਰੇ ਢਾ ਦਿੱਤਾ ਤਖਤ ਅਕਾਲ, ਮੇਰਾ ਸੋਨੇ ਰੰਗਾ ਰੰਗ ਅੱਜ ਮੇਰੇ ਲਹੂ ਨਾਲ ਲਾਲੋ ਲਾਲ, ਮੇਰੇ ਖੁੱਥੀਆਂ ਟੈਂਕਾਂ ਮੀਡੀਆਂ, ਮੇਰੀ ਲੂਹੀ ਬੰਬਾਂ ਗੁੱਤ, ਮੇਰੇ ਕੁੱਛੜ ਅੰਨੀਆਂ ਗੋਲੀਆਂ, ਪਨ ਸੁੱਟੇ ਮੇਰੇ ਪੁੱਤ, ਮੇਰਾ ਸਾਲੂ ਰਾਤ ਸੁਹਾਗ ਦਾ ਹੋਇਆ ਏਦਾਂ ਲੀਰੋ ਲੀਰ, ਜਿਵੇਂ ਕਿਰਚੀ ਕਿਰਚੀ ਹੋ ਗਈ ਮੇਰੀ ਸ਼ੀਸ਼ੇ ਦੀ ਤਸਵੀਰ, ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ, ਉਸ ਮੌਤ ਵਿਆਹੀ ਹੱਸ ਕੇ ਉਹਦੇ ਦਿਲ ਤੇ ਰੱਤਾ ਨਾ ਮੈਲ, ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ, ਉਸ ਮੌਤ ਵਿਆਹੀ ਹੱਸ ਕੇ ਉਹਦੇ ਦਿਲ ਤੇ ਰੱਤਾ ਨਾ ਮੈਲ, ਪਰ ਕੋਈ ਨਾ ਉਹਨੂੰ ਬੋੜਿਆ, ਉਹਨੂੰ ਵੈਰੀਆਂ ਮਾਰਿਆ ਘੇਰ, ਉਂਝ ਡੱਕੇ ਰਹਿ ਗਏ ਘਰਾਂ ਵਿੱਚ ਮੇਰੇ ਲੱਖਾਂ ਪੁੱਤਰ ਸ਼ੇਰ, ਸੁਣ ਰਾਈਆ ਕਰਮਾਂ ਵਾਲਿਆ ਇਸ ਬੇਕਰਮੀ ਦੀ ਬਾਤ, ਮੇਰਾ ਚੜ੍ਹਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ, ਮੇਰੇ ਲੂਲੂ ਚੋਂ ਪਈ ਵਗਦੀ ਭਾਵੇਂ ਲਹੂ ਦੀ ਇੱਕ ਇੱਕ ਨਹਿਰ, ਮੈਂ ਅਜੇ ਜਿਉਂਦੀ ਜਾਗਦੀ ਮੈਂ ਝੱਲ ਗਈ ਸਾਰਾ ਕਹਿਰ। ਇਹ ਹੈ ਹੋਪ। ਬਿਲਕੁਲ। ਦੁਸ਼ਮਣ ਨੇ ਕੀ ਕੀਤਾ ਹੈ? ਸਨ ਜਰਨੈਲ ਸਿੰਘ ਹੋਰਾਂ ਨੂੰ ਜੋ ਟ੍ਰਿਬਿਊਟ ਇਹਨਾਂ ਨੇ ਦਿੱਤੀ, ਪਰ ਇਹ ਹੋਪ ਕੌਮ ਦੇ ਲਈ। ਮੇਰੇ ਲੂਲੂ ਚੋਂ ਪਈ ਵਗਦੀ ਭਾਵੇਂ ਲਹੂ ਦੀ ਇੱਕ ਇੱਕ ਨਹਿਰ, ਮੈਂ ਅਜੇ ਜਿਉਂਦੀ ਜਾਗਦੀ ਮੈਂ ਝੱਲ ਗਈ ਸਾਰਾ ਕਹਿਰ, ਮੈਂ ਮਰ ਨਹੀਂ ਸਕਦੀ ਕਦੇ ਵੀ ਭਾਵੇਂ ਵੱਢਣ ਅੱਠੇ ਪੈਰ, ਭਾਵੇਂ ਦੇਣ ਤਸੀਹੇ ਰੱਜ ਕੇ ਭਾਵੇਂ ਰੱਜ ਪਿਆਵਣ ਜ਼ਹਿਰ, ਮੇਰੇ ਪੁੱਤਰ ਸਾਗਰ ਜ਼ੋਰ ਦਾ ਹਰ ਬਾਂਹ ਇੱਕ ਇੱਕ ਲਹਿਰ, ਮੇਰੇ ਪੁੱਤਰ ਪਿੰਡੋ ਪਿੰਡ ਨੇ, ਮੇਰੇ ਪੁੱਤਰ ਸ਼ਹਿਰੋ ਸ਼ਹਿਰ, ਮੇਰੀ ਉਮਰ ਕਿਤਾਬ ਦਾ ਵੇਖ ਲੈ ਤੂੰ ਹਰ ਇੱਕ ਵਰਕਾ ਪੜ੍ਹ, ਜਦੋਂ ਭਾਰੀ ਬਣੀ ਹੈ ਮਾਂ ਤੇ ਮੇਰੇ ਪੁੱਤਰ ਆਏ ਚੜ੍ਹ। ਇਹ ਹੁਣ ਪੰਜਾਬ ਦੀ ਤਹਿਰੀਕ ਵੱਲ, ਪੰਜਾਬ ਦੀ ਤਾਰੀਖ ਵੱਲ ਪੁਆਇੰਟ ਆਊਟ ਕਰ ਰਹੇ ਨੇ ਕਿ ਭਾਈ ਇਸ ਧਰਤੀ ਦਾ ਫੇਰ ਖਮੀਰ ਕੀ ਹੈ। ਅੱਛਾ। ਮੇਰੀ ਉਮਰ ਕਿਤਾਬ ਦਾ ਵੇਖ ਲੈ ਤੂੰ ਹਰ ਇੱਕ ਵਰਕਾ ਪੜ੍ਹ, ਜਦੋਂ ਭਾਰੀ ਬਣੀ ਹੈ ਮਾਂ ਤੇ ਮੇਰੇ ਪੁੱਤਰ ਆਏ ਚੜ੍ਹ, ਪੜ੍ਹ ਕਿੰਨੀ ਵਾਰੀ ਮਾਂ ਤੋਂ ਉਹਨਾਂ ਵਾਰੀ ਆਪਣੀ ਜਾਨ, ਪੜ੍ਹ ਕਿਸ ਦਿਨ ਆਪਣੀ ਮਾਂ ਦਾ ਉਹਨਾਂ ਨਹੀਂ ਸੀ ਰੱਖਿਆ ਮਾਨ, ਸੁਣ ਰਾਈਆ ਰਾਹੇ ਜਾਂਦਿਆ ਤੂੰ ਲਿਖ ਰੱਖੀ ਇਹ ਬਾਤ, ਮੇਰਾ ਡੁੱਬਿਆ ਸੂਰਜ ਚੜ੍ਹੇਗਾ ਓੜਕ ਮੁੱਕੇਗੀ ਇਹ ਰਾਤ, ਸੁਣ ਰਾਈਆ ਰਾਹੇ ਜਾਂਦਿਆ ਤੂੰ ਲਿਖ ਰੱਖੀ ਇਹ ਬਾਤ, ਐਸ਼ੋਰਡ ਲਿਖ ਲੈ। ਅੱਛਾ। ਸੁਣ ਰਾਈਆ ਰਾਹੇ ਜਾਂਦਿਆਂ ਤੂੰ ਲਿਖ ਰੱਖੀ ਇਹ ਬਾਤ, ਮੇਰਾ ਡੁੱਬਿਆ ਸੂਰਜ ਚੜ੍ਹੇਗਾ ਓੜਕ ਮੁੱਕੇਗੀ ਇਹ ਰਾਤ। ਸੋ ਮੈਂ ਹਰ ਵਾਰ ਜਦੋਂ ਹਰ ਸਾਲ ਪੜ੍ਹਦਾ ਜਜ਼ਬਾਤੀ ਵੀ ਹੁੰਦਾ, ਹਰ ਸਿੱਖ ਹੁੰਦਾ, ਕਿਉਂਕਿ ਇਸ ਤੋਂ ਵਧੀਆ ਢੰਗ ਦੇ ਨਾਲ ਹਿਸਟਰੀ ਨੂੰ ਜਿਵੇਂ ਸਮੇਟ ਦਿੱਤਾ ਹੈ, ਜਿਹੜੀ ਇਵੈਂਚੁਅਲਿਟੀ ਆ ਉਹਨੂੰ ਡਿਸਕ੍ਰਾਈਬ ਕੀਤਾ ਹੈ, ਤੇ ਜਿਹੜੀ ਭਵਿੱਖ ਦੀ ਹੋਪ ਦਿੱਤੀ ਹੈ, ਇਹ ਤਿੰਨੋਂ ਚੀਜ਼ਾਂ ਇੱਕ ਚ ਇਕੱਠੀਆਂ ਨਹੀਂ ਹੁੰਦੀਆਂ। ਤੁਸੀਂ ਉਸ ਨੂੰ ਬਿਆਨ ਕਰ ਸਕਦੇ ਹੋ, ਉਹ ਸਾਰੇ ਸਿਨੇਰੀਓ ਨੂੰ ਤਾਰੀਖ ਨਾਲ ਜੋੜ ਸਕਦੇ ਹੋ। ਮੈਂ ਜ਼ਿਆਦਾ ਤਾਂ ਨਹੀਂ ਪੜ੍ਹ ਸਕਾਂਗਾ, ਪਰ ਵੀਰ ਬਲਜੀਤ ਸਿੰਘ ਖਾਲਸਾ ਉਹਨਾਂ ਦਾ ਇੱਕ ਕਪਲੇਟ ਜਿਹੜਾ ਉਹਨਾਂ ਦੀ ਘੱਲੂਘਾਰਾ 84 ਕਿਤਾਬ ਦੇ ਬੈਕ ਦੇ ਉੱਤੇ ਹੈ, ਉਹਨੂੰ ਮੈਂ ਸ਼ੇਅਰ ਕਰਨਾ ਚਾਹੁੰਦਾ। ਹਰ ਮੰਦਰ ਤੇ ਲੱਗੀ ਹੋਈ ਵੈਰੀ ਦੀ ਘਾਤ ਬਾਕੀ ਹੈ। ਜਦੋਂ ਅਸੀਂ ਕਹਿੰਦੇ ਹਾਂ ਕੰਟੀਨਿਊਏਸ਼ਨ ਆਫ ਦਾ ਟੋਟਲ ਵਾਰ, ਇਹ ਚੱਲ ਰਹੀ ਹੈ। ਹਰ ਮੰਦਰ ਤੇ ਲੱਗੀ ਹੋਈ ਵੈਰੀ ਦੀ ਘਾਤ ਬਾਕੀ ਹੈ, ਹੁੰਗਾਰਾ ਜਾਗ ਕੇ ਭਰਨਾ ਜਦੋਂ ਤੱਕ ਰਾਤ ਬਾਕੀ ਹੈ। ਜਦੋਂ ਤੁਹਾਨੂੰ ਬਜ਼ੁਰਗ ਕਹਾਣੀ ਦਾਦੀ ਨਾਨੀ ਸੁਣਾ ਰਹੀ ਹੁੰਦੀ ਸੀ, ਤੇ ਜਦੋਂ ਤੱਕ ਤੁਸੀਂ ਹੁੰਗਾਰਾ ਦੇ ਰਹੇ ਹੋ ਫਿਰ ਕਹਾਣੀ ਸੁਣਦੇ ਹੁੰਦੇ ਸੌ ਜਾਂਦੇ ਸੀ। ਸੋ ਮਤਲਬ ਇਹੀ ਹੈ ਜਿਹਨੂੰ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਭਾਈ ਬੜੇ ਸ਼ੌਕ ਸੇ ਸੁਨ ਰਹਾ ਥਾ ਜ਼ਮਾਨਾ, ਹਮ ਹੀ ਸੌ ਗਏ
दास्तां कहते कहते कहानी सुनाने वाला ही सौ जाए ते हुंगारा किने देना। तो वो याद दहानी करवा रहे ने कि हर मंदिर ते लगी हुई वैरी दी घात बाकी है, हुंगारा जाग के भरना जदों तक रात बाकी है, मंजिल तक जांदे राहां दा बड़ा ही पंध है बिखड़ा, मंजिल तक जांदे राहां दा बड़ा ही पंध है बिखड़ा, मशालां बाल के रखियो खनेरी रात बाकी है। बिल्कुल भाई मशालां चानण जिहड़े हनेरे नूं कट्टना ते असीं अल्टीमेटली जितना जितांगे, जरूर जितांगे। बिल्कुल डॉक्टर साहब, बहुत बहुत शुक्रिया। साथ लेने ब्रेक व्यूअर्स, तुसां इस तरह बने रहना। मिलते हैं छोटे जे ब्रेक तो बाद। ਘੱਲੂਘਾਰਾ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਵਾਸ਼ਿੰਗਟਨ ਡੀਸੀ, ਮੈਰੀਲੈਂਡ ਅਤੇ ਵਰਜੀਨੀਆ ਦੀਆਂ ਸਿੱਖ ਸੰਗਤਾਂ ਵੱਲੋਂ 5 ਜੂਨ 2022 ਦਿਨ ਐਤਵਾਰ ਨੂੰ ਦੁਪਹਿਰ 1 ਵਜੇ ਵਾਸ਼ਿੰਗਟਨ ਡੀਸੀ ਸਥਿਤ ਭਾਰਤੀ ਅੰਬੈਸੀ ਬਾਹਰ ਭਾਰੀ ਰੋਸ ਵਿਖਾਵਾ ਕੀਤਾ ਜਾ ਰਿਹਾ ਹੈ। ਭਾਰਤ ਦੀ ਹਕੂਮਤ ਵੱਲੋਂ ਢਾਏ ਜਾ ਰਹੇ ਤਸ਼ੱਦਦ ਦਾ ਹੱਲ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੈ। ਆਓ ਹਕੂਮਤੀ ਜ਼ਬਰ ਖਿਲਾਫ ਆਵਾਜ਼ ਬੁਲੰਦ ਕਰੀਏ। DMV ਏਰੀਏ ਦੀਆਂ ਸਿੱਖ ਸੰਗਤਾਂ ਇਸ ਵਿਰੋਧ ਪ੍ਰਦਰਸ਼ਨ 'ਚ ਵੱਡੀ ਗਿਣਤੀ ਵਿੱਚ ਪਹੁੰਚਣ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। व्यूअर्स वेलकम बैक ऑन प्रोग्राम। सो व्यूअर्स एंड वाले सेक्शन ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੂਨ 84 ਦੇ ਘੱਲੂਘਾਰੇ ਨਾਲ ਸਿੱਖ ਕੌਮ ਨੂੰ ਪੂਰੇ ਤੌਰ ਤੇ ਬੇਗਾਨਗੀ ਦਾ ਅਹਿਸਾਸ ਕਰਵਾ ਦਿੱਤਾ। ਅਕਾਲ ਤਖਤ ਸਾਹਿਬ ਤੇ ਹੋਏ ਸਰਬੱਤ ਖਾਲਸੇ ਦੇ ਇਕੱਠ ਵੱਲੋਂ 5 ਮੈਂਬਰੀ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨ ਕਰਕੇ ਕੌਮੀ ਨਿਸ਼ਾਨਾ ਮਿੱਥ ਦਿੱਤਾ। ਅੱਜ 35 ਮਿਲੀਅਨ ਸਿੱਖ ਕੌਮ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਨਾਲ ਬੜੀ ਦ੍ਰਿੜਤਾ ਤੇ ਮਜ਼ਬੂਤੀ ਨਾਲ ਪੇਸ਼ਕਦਮੀ ਕਰ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 38 ਵਰਿਆਂ ਦੀ ਦਾਸਤਾਨ, 4 ਸਦੀਆਂ ਦਾ ਇਤਿਹਾਸ, ਉਸ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਾਂ। ਔਰ ਜਿਵੇਂ ਵੀਰ ਬਲਜੀਤ ਸਿੰਘ ਖਾਲਸਾ ਨੇ ਕਿਹਾ ਸੀ ਕਿ ਮਸ਼ਾਲਾਂ ਬਾਲ ਕੇ ਰੱਖਿਓ ਖਨੇਰੀ ਰਾਤ ਬਾਕੀ ਹੈ। ਅੱਛਾ। ਸੋ ਦੁਸ਼ਮਣ ਨੇ ਤਾਂ ਇਹ ਸਮਝਿਆ ਸੀ ਕਿ ਜੂਨ 84 ਦਾ ਘੱਲੂਘਾਰਾ ਵਰਤਾ ਕੇ ਅਕਾਲ ਤਖਤ ਨੂੰ ਖੰਡਰਾਤ ਬਣਾ ਕੇ ਉਹਨਾਂ ਨੇ ਸਿੱਖ ਕੌਮ ਨੂੰ ਸਬਕ ਸਿਖਾ ਦਿੱਤਾ। ਪਰ ਹਰ ਸਿੱਖ ਦੇ ਅੰਦਰ ਉਹ ਅਕਾਲ ਤਖਤ ਖੰਡਰਾਤ ਨਹੀਂ, ਉਹ ਅਕਾਲ ਤਖਤ ਮੀਰੀ ਪੀਰੀ ਦਾ ਐਮਬੋਡੀਮੈਂਟ, ਉਹ ਅਕਾਲ ਤਖਤ ਸੱਚ ਹੱਕ ਇਨਸਾਫ ਦਾ ਲੰਬਰਦਾਰ, ਉਹ ਅਕਾਲ ਤਖਤ ਦਿੱਲੀ ਤਖਤ ਤੋਂ 2 ਫੁੱਟ ਉੱਚਾ, ਉਹ ਅਕਾਲ ਤਖਤ ਜਿਸ ਦੇ ਉੱਤੇ ਪਹਿਲੀ ਵਾਰ ਜਿਹੜੀ ਭਾਈ ਨੱਥਾ ਤੇ ਅਬਦੁੱਲਾ ਨੇ ਗਾਈ ਸੀ ਜਦੋਂ ਮੀਰੀ ਪੀਰੀ ਦੀਆਂ 2 ਤਲਵਾਰਾਂ 6ਵੇਂ ਪਾਤਸ਼ਾਹ ਨੇ ਪਹਿਨੀਆਂ ਸੀ ਕਿ ਉਸ 2 ਤਲਵਾਰੀਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਇਸ ਗੱਲ ਦੀ ਸਮਝ ਆ ਗਈ। ਜੂਨ 84 ਦੇ ਘੱਲੂਘਾਰਾ ਫਾਈਨਲ ਵਾਟਰਸ਼ੈਡ ਬਣਿਆ ਇੰਡੀਅਨ ਸਟੇਟ ਔਰ ਸਿੱਖ ਕੌਮ ਦੇ ਰਿਲੇਸ਼ਨਸ। ਔਰ ਜਿਵੇਂ ਇੱਕ ਮੁਸਲਮਾਨ ਵੀਰ ਨੇ ਦਿੱਲੀ ਦੀ ਇੱਕ ਅਖਬਾਰ 'ਚ ਲੈਟਰ ਟੂ ਦਾ ਐਡੀਟਰ ਲਿਖਿਆ, ਉਹਦੇ 'ਚ ਉਹਨੇ ਇੱਕ ਲਾਈਨ ਲਿਖੀ। ਉਹਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ wrote the history of coming hundreds of years on the night of June 5th, ਕਿਉਂਕਿ ਜੂਨ 5 ਤੇ 6 ਦੀ ਦਰਮਿਆਨੀ ਰਾਤ ਟੈਂਕਾਂ ਦੀ ਜੰਗ 'ਚ ਵੇੜੇ ਜਦੋਂ ਉਹਨਾਂ ਨੇ ਟੈਂਕ ਲੈ ਕੇ ਆਏ, ਸੰਤਾਂ ਦੀ ਸ਼ਹਾਦਤ ਹੋਈ ਕਿ ਉਹਨਾਂ ਨੇ 5 ਜੂਨ ਦੀ ਰਾਤ ਆਉਣ ਵਾਲੇ ਸੈਂਕੜਿਆਂ ਸਾਲਾਂ ਦਾ ਇਤਿਹਾਸ ਲਿਖ ਦਿੱਤਾ। ਹੁਣ ਇਹ ਡਾਇਰੈਕਸ਼ਨਸ ਹੁੰਦੀਆਂ ਨੇ ਕੌਮਾਂ ਦੀਆਂ ਕਿ ਜਦੋਂ ਕੌਮ ਇੱਕ ਡਾਇਰੈਕਸ਼ਨ 'ਚ ਜਾ ਰਹੀ ਹੈ, ਇੱਕ ਲੀਹ ਤੇ ਤੁਰੀ ਹੋਈ ਹੈ, ਔਰ ਫਿਰ ਕੋਈ ਵੱਡੀ ਰੂਹ, ਕੋਈ ਵਿਜ਼ਨਰੀ, ਕੋਈ ਸ਼ਹੀਦ ਉਹ ਤੁਹਾਨੂੰ ਰਾਹ ਦਿਖਾ ਦਿੰਦਾ ਕਿ ਉਹ ਲੀਹਾ ਪਾ ਦਿੰਦਾ, ਤੁਸੀਂ ਇੱਕ ਵੱਖਰੀ ਡਗਰ ਤੇ ਤੁਰ ਪੈਂਦੇ ਹੋ। ਸੋ ਜੂਨ 84 ਤੱਕ ਜੋ ਇੰਡੀਅਨ ਸਟੇਟ ਦੇ ਨਾਲ 47 ਤੋਂ 84 ਤੱਕ 37 ਸਾਲ ਇੱਕ ਸਟਰਗਲ ਸੀ ਕਿ ਸਾਨੂੰ ਆਟੋਨਮੀ, ਸਾਡਾ ਆਪਣਾ ਘਰ ਮਿਲੇ, ਉਹ ਰਿਸ਼ਤਾ ਖਤਮ ਹੋਇਆ।
ਔਰ ਜ਼ਾਹਰ ਹੈ ਕਿ ਇਹ ਵੀ ਸੰਤ ਪਿੰਡਾਂ ਵਾਲਿਆਂ ਦਾ ਹੀ ਬੋਲ ਨੇ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਅੱਛਾ, ਨੀਂਹ ਰੱਖੀ ਗਈ। 26 ਜਨਵਰੀ 1986 ਦਾ ਸਰਬੱਤ ਖਾਲਸਾ 5 ਮੈਂਬਰੀ ਪੰਥਕ ਕਮੇਟੀ ਉਸ 'ਚੋਂ ਨਿਕਲਦੀ ਹੈ ਅਗਵਾਈ ਦੇਣ ਲਈ, ਔਰ 29 ਅਪ੍ਰੈਲ 1986 ਨੂੰ 5 ਮੈਂਬਰੀ ਪੰਥਕ ਕਮੇਟੀ ਖਾਲਿਸਤਾਨ ਦੇ ਐਲਾਨਨਾਮੇ ਨਾਲ ਕੌਮ ਦਾ ਕੌਮੀ ਨਿਸ਼ਾਨਾ ਮਿੱਥ ਦਿੰਦੀ। ਬਿਲਕੁਲ। ਇਹਨਾਂ ਸਾਰੇ ਵਰਿਆਂ ਦੇ ਵਿੱਚ 38 ਜੇ ਜੂਨ 84 ਤੋਂ ਕਹਿਣਾ ਹੋਏ ਤੇ ਲਗਭਗ 36 ਜੇ 29 ਅਪ੍ਰੈਲ ਤੋਂ ਕਹਿਣਾ ਹੋਏ, ਬਹੁਤ ਸਾਰੀਆਂ ਮੰਜ਼ਲਾਂ ਖਾਲਸੇ ਨੇ ਮਾਰੀਆਂ ਨੇ। ਜੇ ਅਸੀਂ ਬੀਤੇ ਦਿਨਾਂ ਦੀ ਗੱਲ ਹੀ ਕਰੀਏ ਕਿ ਸਟੇਟ ਆਫ ਕਨੈਟੀਕਟ, ਮੈਸਾਚੂਸੇਟਸ ਸਟੇਟ ਦੇ ਦੋ ਵੱਡੇ ਸ਼ਹਿਰ ਕਿਵੇਂ ਇੱਕ ਤੋਂ ਬਾਅਦ ਇੱਕ ਖਾਲਿਸਤਾਨ ਇੰਡੀਪੈਂਡੈਂਸ ਡੇ ਦੀ ਰੈਕਗਨੀਸ਼ਨ ਹੈ, ਕਿਵੇਂ ਦੁਨੀਆ ਭਰ 'ਚ ਅੱਜ 5 ਤੋਂ ਜ਼ਿਆਦਾ ਮੁਲਕਾਂ ਦੇ ਪ੍ਰਾਈਮ ਮਿਨਿਸਟਰ ਹੈੱਡ ਆਫ ਦਾ ਸਟੇਟ ਖਾਲਸਾ ਸਾਜਨਾ ਦਿਵਸ, ਜਿਸ ਖਾਲਸੇ ਦੇ ਕਨਸੈਪਟ ਨੂੰ ਇਹ ਮੁਕਾਉਣਾ ਚਾਹੁੰਦੇ ਸੀ, ਹਿੰਦੂਤਵੀ ਜਜ਼ਬ ਕਰਨਾ ਚਾਹੁੰਦੇ ਸੀ, ਗੋਡੇ ਲਗਾਉਣਾ ਚਾਹੁੰਦੇ ਸੀ, ਅੱਜ ਦੁਨੀਆ ਭਰ ਦੇ ਵਿੱਚ ਜੇ ਪੈਂਡੇਮਿਕ ਕੋਵਿਡ-19 ਦਾ ਹੁੰਦਾ ਹੈ ਤੇ ਸਿੱਖ ਕੌਮ ਸਭ ਤੋਂ ਜ਼ਿਆਦਾ ਜਿਹੜੀ ਹੈ ਉਹ ਚਮਕ ਦਮਕ ਦੇ ਨਾਲ ਚਮਕਦੀ ਨਜ਼ਰ ਆਉਂਦੀ ਹੈ, ਕਿਉਂਕਿ ਖਾਲਸਾ ਇਨਸਾਨੀਅਤ ਦੀ ਖਿਦਮਤ 'ਚ ਵੀ ਹੈ। ਇਸੇ ਖਾਲਸੇ ਦਾ ਇਹ ਤੇਜ ਹੈ ਕਿ ਜਦੋਂ ਅਸੀਂ 9 ਨਵੰਬਰ 2019 ਨੂੰ ਪਾਕਿਸਤਾਨ ਦੀ ਹਕੂਮਤ ਵੱਲੋਂ ਜਨਾਬ ਇਮਰਾਨ ਖਾਨ, ਜਨਰਲ ਬਾਜਵਾ ਉਹਨਾਂ ਦੀ ਕਿਆਦਤ ਥੱਲੇ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਦਾ ਤੇ ਦੁਨੀਆ 'ਚ UN ਸੈਕਟਰੀ ਜਨਰਲ, ਚਾਈਨੀਜ਼ ਫੋਰਨ ਮਿਨਿਸਟਰੀ, ਸਟੇਟ ਡਿਪਾਰਟਮੈਂਟ ਅਮਰੀਕਾ ਦਾ ਉਹ ਇਸ ਨੂੰ ਕੋਰੀਡੋਰ ਆਫ ਲਵ ਕਹਿੰਦੇ ਨੇ। ਸਿੱਖ ਕੌਮ ਇੱਕ ਥਰਡ ਫੈਕਟਰ ਦੇ ਤੌਰ ਤੇ ਉਸ ਖਿੱਤੇ ਦੇ ਵਿੱਚ ਜਿਹਨੇ ਮੁਸਤਕਬਲ ਨੂੰ ਡਿਸਾਈਡ ਕਰਨਾ ਉਸ ਖਿੱਤੇ ਦੇ, ਉਹ ਉਭਰਦੀ ਹੈ। ਔਰ 13 ਮਹੀਨੇ ਦੇ ਲਗਭਗ ਚੱਲੀ ਕਿਸਾਨ ਲਹਿਰ, ਜਿਸ ਦੇ ਮੁੱਢਲੇ ਔਰ ਅਖੀਰਲੇ ਪਲਾਂ ਤੱਕ ਮੋਟੀਵੇਸ਼ਨ ਫੋਰਸ ਸਿੱਖੀ ਹੈ, ਸਿੱਖ ਡਾਇਸਪੋਰਾ ਹੈ, ਸਿੱਖਾਂ ਦੀ ਡਿਫਾਇੰਸ ਹੈ। ਉਹ ਉਸ ਮੋਦੀ ਔਰ RSS ਦੀ ਹਕੂਮਤ ਜਿਹਦੇ ਬਾਰੇ ਸੀ ਕਿ ਇਹਨੂੰ ਕੋਈ ਨਹੀਂ ਝੁਕਾ ਸਕਦਾ, ਉਸ ਦੀ ਧੌਣ ਚੋਂ ਕੀਲਾ ਸਿੱਖ ਕੌਮ ਕੱਢਦੀ ਹੈ ਔਰ ਉਹ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਤੇ ਮਜਬੂਰ ਹੁੰਦਾ ਹੈ। ਔਰ ਇਹ ਜੰਗ ਜਾਰੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੁਸ਼ਮਣ ਬਾਤ ਕਰੇ ਅਨਹੋਣੀ, ਦੁਸ਼ਮਣ ਨੇ ਅਨਹੋਣੀਆਂ ਕਰਨੀਆਂ ਨੇ। ਜੋ ਪੰਜਾਬ ਦੇ ਵਿੱਚ ਇਹਨਾਂ ਨੇ ਗੈਂਗਸ ਦੇ ਨਾਲ ਜੋੜ ਕੇ ਜਿਹੜੇ ਜਾਗਰੂਕ ਸਿੱਖ ਨੌਜਵਾਨ ਨੇ ਉਹਨਾਂ ਦਾ ਸਫਾਇਆ ਕਰਨਾ ਸ਼ੁਰੂ ਕੀਤਾ ਹੈ। ਆਉਣ ਵਾਲੇ ਦਿਨਾਂ 'ਚ ਇਹ ਹੋਰ ਵੀ ਜਿਹੜੀ ਹੈ ਸਿਨਿਸਟਰ ਡਿਜ਼ਾਈਨਸ ਇਹਨਾਂ ਦੇ ਸਾਹਮਣੇ ਆਉਣਗੇ, ਪਰ ਅਸੀਂ ਸਾਡੇ ਲਈ ਇਹ ਪ੍ਰਣ ਦੁਹਰਾਉਣਾ ਜ਼ਰੂਰੀ ਹੈ। ਇਸ ਵਰ੍ਹੇਗੰਢ ਦੇ ਉੱਤੇ 38ਵੀਂ ਦੁਖਦ ਵਰ੍ਹੇਗੰਢ, ਦੁਖਦ ਯਾਦ ਸਾਲਗਿਰਾ ਘੱਲੂਘਾਰਾ 84 ਦੀ, ਕਿ ਅਸੀਂ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣਾ। ਔਰ ਇਹ ਜਦੋਂ ਅਸੀਂ ਇਸ ਸਫ਼ਰ ਦੀ ਗੱਲ ਕਰਦੇ ਹਾਂ, ਸਿਆਸੀ ਪ੍ਰਾਪਤੀ ਜਾਂ ਨਾ ਪ੍ਰਾਪਤੀ, ਇਹ ਕੋਈ ਅਹਿਮੀਅਤ ਵਾਲੀ ਗੱਲ ਨਹੀਂ ਹੁੰਦੀ। ਗੱਲ ਤਾਂ ਇਹ ਹੈ ਕਿ ਜਿਵੇਂ ਮੈਂ ਇਹ ਕੱਲ ਵੀ ਦੁਹਰਾਇਆ ਸੀ ਕਿ ਭਾਈ ਜਦੋਂ ਤੁਸੀਂ ਇਸ ਗੁਰੂ ਪਿਆਰ ਦੇ ਇਸ਼ਕ ਦੇ ਰਸਤੇ ਦੇ ਉੱਤੇ ਤੁਰਦੇ ਹੋ, ਫਿਰ ਤੁਸੀਂ ਸਚਿਆਰੇ ਹੋ ਕੇ ਉਸ ਗੁਰੂ ਦੀ ਗੋਦ ਦੇ ਚਾਹਵਾਨ ਹੁੰਦੇ ਹੋ, ਇੱਛਕ ਹੁੰਦੇ ਹੋ, ਤਲਬਗਾਰ ਹੁੰਦੇ ਹੋ। ਤੁਸੀਂ ਬੇਦਾਵੀਏ ਨਹੀਂ ਬਣਨਾ ਚਾਹੁੰਦੇ। ਔਰ ਇਹੀ ਕਿ ਇਹ ਵੀ ਇਸ਼ਕ ਦਾ ਇੱਕ ਪੜਾਅ ਸਮਝੀ, ਆਪਣਾ ਪ੍ਰੀਤਮ ਜਿੱਥੇ ਰਿਝਾਈਦਾ ਹੈ, ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ, ਉਹਦੇ ਹੁਕਮ ਵਿੱਚ ਸ਼ੁਕਰ ਮਨਾਈਦਾ ਹੈ। ਇਹ ਵੀ ਇਸ਼ਕ ਦੇ ਪੜਾਅ ਨੇ। ਔਰ ਮੈਂ ਕਨਕਲੂਡ ਕਰਾਂ ਜਿੱਥੇ ਅਸੀਂ ਅਫਜ਼ਲ ਅਹਿਸਨ ਰੰਧਾਵਾ ਉਹਨਾਂ ਦੀ ਨਜ਼ਮ ਸ਼ੇਅਰ ਕੀਤੀ ਹੈ, ਹੁਣ ਦੇ ਪੀਰੀਅਡ 'ਚ ਦੀਪ ਸਿੱਧੂ ਜਿਨ੍ਹਾਂ ਦੇ ਨਾਲ ਕਾਫੀ ਚੰਗਾ ਸਬੰਧ, ਅਮਰਦੀਪ ਸਿੰਘ ਗਿੱਲ ਜਿਨ੍ਹਾਂ ਦੀ ਪ੍ਰੇਰਨਾ, ਜਿਨ੍ਹਾਂ ਦੇ ਫਿਲਮ ਔਰ ਦੂਸਰੇ 'ਚ ਉਹਨਾਂ ਨੇ ਨਾਲ ਉਹਨਾਂ ਦੇ ਸਹਿਯੋਗੀ ਰਹੇ, ਉਹਨਾਂ ਨੇ ਅੱਜ ਇੱਕ ਛੋਟਾ ਜਿਹਾ ਜਿਹੜਾ ਰਾਈਟ ਅਪ ਯੋਧੇ ਦੇ ਥੱਲੇ ਲਿਖਿਆ। ਮੈਨੂੰ ਲੱਗਿਆ ਕਿ ਵੀ ਜਦੋਂ ਅਸੀਂ ਇਸ਼ਕ ਦੀ ਖੇਡ ਦੀ ਗੱਲ ਕਰਦੇ ਹਾਂ ਤੇ ਅੱਜ ਦੇ ਇਸ ਦੌਰ ਦੇ ਵਿੱਚ ਵੀ, ਇਸ ਹਫ਼ਤੇ ਦੇ ਦੌਰਾਨ ਵੀ ਜਿਹੜੇ ਵੀ ਅਸੀਂ ਵੀਰ ਭੈਣਾਂ ਬੇਦਾਵੀਏ ਹੈ, ਗੁਰੂ ਵੱਲ ਸਾਡੀ ਪਿੱਠ ਹੈ, ਅਸੀਂ ਦਾਅਵੇਦਾਰ ਬਣੀਏ, ਉਹ ਬੇਦਾਵੇ ਤਾਂ ਅਸੀਂ ਪੜਵਾ ਸਕਦੇ ਹਾਂ। ਉਹਨਾਂ ਨੇ ਯੋਧੇ, ਕਿ ਯੋਧੇ ਕੌਣ ਨੇ? ਯੋਧੇ ਉਹ ਨਹੀਂ ਹੁੰਦੇ ਸਿਰਫ ਜਿਨ੍ਹਾਂ ਦੇ ਇਸ਼ਤਿਹਾਰ ਛਪਦੇ ਨੇ, ਯੋਧੇ ਉਹ ਨਹੀਂ ਹੁੰਦੇ ਸਿਰਫ ਜਿਨ੍ਹਾਂ ਦੇ ਮੇਲੇ ਲੱਗਦੇ ਨੇ, ਯੋਧੇ ਉਹ ਨਹੀਂ ਹੁੰਦੇ ਸਿਰਫ ਜਿਨ੍ਹਾਂ ਦੀ ਚਰਚਾ ਖੁੰਡਾਂ ਤੇ ਹੁੰਦੀ ਹੈ, ਯੋਧੇ ਉਹ ਨਹੀਂ ਹੁੰਦੇ ਸਿਰਫ ਜੋ ਖਬਰਾਂ ਬਣਦੇ ਨੇ,
ਜਦ ਗੁਰੂ ਬੇਦਾਵਾ ਪਾੜ ਦਿੰਦਾ ਹੈ ਤੇ ਮੈਦਾਨੇ ਜੰਗ 'ਚ ਆਪਣੇ ਗੋਡੇ ਤੇ ਰੱਖ ਇੱਕ ਇੱਕ ਦਾ ਸੀਸ ਲਹੂ ਭਿੱਜਿਆ ਮੁਖ ਆਪਣੇ ਪੱਲੇ ਦੇ ਨਾਲ ਪੂੰਝਦਿਆਂ ਮੇਰਾ 10 ਹਜ਼ਾਰੀ ਮੇਰਾ 20 ਹਜ਼ਾਰੀ ਦੇ ਖਿਤਾਬ ਨਾਲ ਨਵਾਜਦਾ ਹੈ ਤਾਂ ਇਤਿਹਾਸ 'ਚ ਦਰਜ ਹੁੰਦੇ ਹਨ ਉਹਨਾਂ ਯੋਧਿਆਂ ਦੇ ਨਾਂ ਜਿਨ੍ਹਾਂ ਨੂੰ ਕਦੇ ਭਗੌੜੇ ਕਿਹਾ ਗਿਆ ਸੀ। ਯੁੱਧ ਤੇ ਸ਼ਹਾਦਤ ਗੁਮਨਾਮ ਭਗੌੜਿਆਂ ਨੂੰ ਮੁਕਤੇ ਵੀ ਬਣਾ ਦਿੰਦੇ ਹਨ। ਯੁੱਧ ਹਰ ਯੋਧੇ ਦਾ ਸਵਾਗਤ ਕਰਦਾ ਹੈ। ਇਹ ਬੜੀ ਜਿਹੜੀ ਹੈ ਰਮਜ਼ਾਂ ਵਾਲੀ ਗੱਲ ਉਹਨਾਂ ਨੇ ਕੀਤੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਜਿਹੜਾ ਜੂਨ 84 ਦੇ ਘੱਲੂਘਾਰੇ ਨਾਲ ਸੰਬੰਧਿਤ ਆਪਣੀਆਂ ਵਿਚਾਰਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।